यदा यदा हि धर्मस्य ग्लानिर्भवति भारत अभ्युत्थानम् अधर्मस्य तदात्मानं सृजाम्यहम् परित्राणाय साधूनां विनाशाय च दृश्यता धर्म संस्थापनार्थाय संघ भवानी युगे युगे। 17 ਜੂਨ ਮਹੀਨੇ ਦੀ 17 ਤਰੀਕ ਹੈ ਜੀ, ਦਿਨ ਮੰਗਲਵਾਰ। ਮੈਂ ਆਪ ਜੀ ਦਾ ਹੋਸਟ, ਜਿਹੜਾ ਆਪ ਜੀ ਦਾ ਪਸੰਦੀਦਾ ਪ੍ਰੋਗਰਾਮ ਦਿਲ ਦੀਆਂ ਗੱਲਾਂ ਲੈ ਕੇ ਦਿਲ ਦੀਆਂ ਗਹਿਰਾਈਆਂ ਤੋਂ ਆਪ ਜੀ ਦਾ ਸਵਾਗਤ ਕਰਦਾ, ਆਪ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਜੀ। ਸਭ ਤੋਂ ਪਹਿਲਾਂ ਆਓ ਗੁਰੂ ਕਲਗੀਧਰ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਬੁਲੰਦ ਕਰੀਏ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਹਾਨੂੰ ਥੋੜੀ ਜਿਹੀ ਹੈਰਾਨੀ ਹੋਈ ਹੋਏਗੀ ਮੇਰੇ ਪ੍ਰੋਗਰਾਮ ਦੀ ਸ਼ੁਰੂਆਤ ਤੋਂ, ਪਰ ਆਪਾਂ ਤੁਹਾਨੂੰ ਅੱਗੇ ਚੱਲ ਕੇ ਇਸ ਗੱਲ ਦੇ ਉੱਤੇ ਜਿਹੜਾ ਦੱਸਾਂਗੇ ਕਿ ਇਸ ਪ੍ਰੋਗਰਾਮ ਦੀ ਸ਼ੁਰੂਆਤ ਹੈ ਜਿਹੜੀ ਅੱਜ ਇਸ ਤਰੀਕੇ ਨਾਲ ਕਿਉਂ ਹੋਈ ਹੈ। ਉਸ ਤੋਂ ਪਹਿਲਾਂ ਆਪਾਂ ਥੋੜ੍ਹੀਆਂ ਜਿਹੀਆਂ ਖਬਰਾਂ ਸਾਂਝੀਆਂ ਕਰ ਲਈਏ, ਉਸ ਤੋਂ ਬਾਅਦ ਫਿਰ ਆਪਾਂ ਆਪਣੇ ਪ੍ਰੋਗਰਾਮ ਦੇ ਵਿਸ਼ਿਆਂ ਵੱਲ ਵਧਾਂਗੇ, ਆਪਣੇ ਜਿਹੜੇ ਗੈਸਟ ਨੇ ਉਹਨਾਂ ਨੂੰ ਇੰਟਰੋਡਿਊਸ ਕਰਾਂਗੇ। ਸੋ ਜਿਹੜੀਆਂ ਖਬਰਾਂ ਨੇ ਜੀ, ਈਰਾਨ ਤੇ ਇਜ਼ਰਾਈਲ ਦੀ ਜਿਹੜੀ ਆਪਸ ਦੇ ਵਿੱਚ ਜੰਗ ਹੈ ਉਹ 5ਵੇਂ ਦਿਨ ਦੇ ਵਿੱਚ ਦਾਖਲ ਹੋ ਗਈ ਹੈ ਤੇ ਭਾਰੀ ਗੋਲਾਬਾਰੀ ਹੈ ਜਿਹੜੀ ਇੱਕ ਦੂਜੇ ਦੇ ਜਿਹੜੇ ਦੇਸ਼ਾਂ ਉੱਤੇ ਦੋਨਾਂ ਮੁਲਕਾਂ ਵੱਲੋਂ ਕੀਤੀ ਜਾ ਰਹੀ ਹੈ। ਅਗੇਨ ਅਸੀਂ ਹਮੇਸ਼ਾ ਇਹ ਕਹਿੰਦੇ ਹਾਂ ਕਿ ਅਸੀਂ ਕਿਸੇ ਵੀ ਤਰ੍ਹਾਂ ਦੀ ਲੜਾਈ ਝਗੜੇ ਦੇ ਜਿਹੜੇ ਆ ਉਹ ਹੱਕ 'ਚ ਨਹੀਂ। ਦੁਨੀਆ ਦੇ ਵਿੱਚ ਸ਼ਾਂਤੀ ਹੋਣੀ ਚਾਹੀਦੀ ਹੈ। ਦੁਨੀਆ ਦੇ ਵਿੱਚ ਜਿਹੜੀ ਵੀ ਕੌਮ ਧਰਮ ਦੇ ਹਕੂਕ ਜਿਹੜੇ ਕੁਚਲੇ ਜਾ ਰਹੇ ਨੇ ਉਹ ਨਹੀਂ ਕੁਚਲੇ ਜਾਣੇ ਚਾਹੀਦੇ। ਉਹ ਸਾਰਿਆਂ ਦੀ ਰਿਸਪੈਕਟ ਹੋਣੀ ਚਾਹੀਦੀ ਹੈ, ਸਾਰਿਆਂ ਦੀ ਇੱਜ਼ਤ ਹੋਣੀ ਚਾਹੀਦੀ ਹੈ। ਔਰ ਅਜਿਹੀਆਂ ਜਿਹੜੀਆਂ ਲੜਾਈਆਂ ਨੇ, ਅਸੀਂ ਹਮੇਸ਼ਾ ਇਹਨਾਂ ਦੇ ਵਿੱਚ ਜਿਹੜੇ ਬੇਕਸੂਰ ਲੋਕ ਮਾਰੇ ਜਾਂਦੇ ਨੇ, ਹਮੇਸ਼ਾ ਅਸੀਂ ਉਹਨਾਂ ਨੂੰ ਜਿਹੜਾ ਸਿਜਦਾ ਕਰਦੇ ਹਾਂ, ਉਹ ਦੁੱਖ ਪ੍ਰਗਟ ਕਰਦੇ ਹਾਂ ਤੇ ਉਹਨਾਂ ਦੇ ਪਰਿਵਾਰ ਨੂੰ ਵੀ ਜਿਹੜਾ ਇਹ ਰੱਬ ਦੇ ਭਾਣੇ ਵਿੱਚ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਵਾਹਿਗੁਰੂ ਅਕਾਲ ਪੁਰਖ ਭਾਣਾ ਮੰਨਣ ਦਾ ਬਲ ਬਖਸ਼ਣ ਤੇ ਉਹਨਾਂ ਦੇ ਦੁੱਖ ਨੂੰ ਕੱਟਣ ਦੇ ਵਿੱਚ ਸਹਾਈ ਹੋਣ। ਔਰ ਉਹਦੇ ਨਾਲ ਨਾਲ G7 ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਮੋਦੀ ਸਾਹਿਬ ਪਹੁੰਚ ਚੁੱਕੇ ਨੇ ਜੀ, ਭਾਰਤ ਦੇ ਪ੍ਰਧਾਨ ਮੰਤਰੀ, ਔਰ ਉਹਨਾਂ ਦਾ ਬੜਾ ਫਿੱਕਾ ਜਿਹਾ ਸਵਾਗਤ ਹੋਇਆ। ਪਰ ਕੁਝ ਸਾਊਥ ਏਸ਼ੀਅਨ ਮੀਡੀਆ ਅਦਾਰਿਆਂ ਵੱਲੋਂ ਇਹਨੂੰ ਨਿੱਘਾ ਸਵਾਗਤ ਦੱਸਿਆ ਗਿਆ, ਕਿਉਂਕਿ ਜਦੋਂ ਅਸੀਂ ਵੇਖਦੇ ਹਾਂ G7 ਸਬਮਿਟ ਦੇ ਵਿੱਚ ਜਿਹੜੇ ਮਹਿਮਾਨ ਨੇ ਉਹ ਤਕਰੀਬਨ 4-5 ਦਿਨ ਤੋਂ ਆਉਣੇ ਸ਼ੁਰੂ ਹੋ ਗਏ ਸੀ ਤੇ ਉਹਨਾਂ ਦੇ ਸਵਾਗਤ ਲਈ ਅਲਬਰਟਾ ਦੇ ਪ੍ਰੀਮੀਅਰ ਜਾਂਦੇ ਰਹੇ ਨੇ ਜੀ, ਸਿਟੀ ਦੇ ਮੇਅਰ ਜਾਂਦੇ ਰਹੇ ਨੇ ਕੈਲਗਰੀ ਦੇ, ਔਰ ਜਾਂ ਫਿਰ ਕੋਈ ਨਾ ਕੋਈ ਮਿਨਿਸਟਰੀ ਲੈਵਲ ਦੇ ਜਿਹੜੇ ਅਫੀਸ਼ੀਅਲਸ ਨੇ, ਮਿਨਿਸਟਰਸ ਨੇ, ਉਹ ਜਾਂਦੇ ਰਹੇ ਨੇ। ਪਰ ਮੋਦੀ ਸਾਹਿਬ ਨੂੰ ਲੈਣ ਦੇ ਲਈ ਇੱਕ ਕੌਂਸਲਰ ਨੂੰ ਭੇਜ ਦਿੱਤਾ ਗਿਆ ਜੀ। ਕੌਂਸਲਰ ਨੂੰ ਵਾਰਡ ਨੰਬਰ 6 ਦੇ ਕਿਸੇ ਐਡਮਿੰਟਨ ਦੇ ਕੌਂਸਲਰ ਨੇ ਜਾ ਕੇ ਮੋਦੀ ਸਾਹਿਬ ਨੂੰ ਜਿਹੜਾ ਉਹ ਉੱਥੇ ਰਿਸੀਵ ਕੀਤਾ। ਸੋ ਇਹ ਆਪਣੇ ਆਪ ਦੇ ਵਿੱਚ ਇਸ ਲਈ ਅਸੀਂ ਕਿਹਾ ਕਿ ਫਿੱਕਾ ਸਵਾਗਤ ਹੈ ਜਿਹਨੂੰ ਨਿੱਘਾ ਦੱਸਿਆ ਜਾ ਰਿਹਾ। ਖੈਰ ਅੱਗੇ ਆਪਾਂ ਚੱਲਦੇ ਹਾਂ ਜੀ ਕਿ ਜਿਹੜਾ ਸਿਕਸ ਫॉर ਜਸਟਿਸ ਦੇ ਸੱਦੇ ਉੱਤੇ ਲਗਾਤਾਰ 3 ਦਿਨ ਤੋਂ ਜਿਹੜਾ ਉੱਥੇ ਰੋਸ ਮੁਜ਼ਾਹਰੇ ਹੋ ਰਹੇ ਨੇ ਮੋਦੀ ਦੇ ਖਿਲਾਫ, G7 ਦੇ ਖਿਲਾਫ ਨਹੀਂ, ਮੋਦੀ ਦੇ ਖਿਲਾਫ, ਕਿਉਂਕਿ ਸਿਕਸ ਫॉर ਜਸਟਿਸ ਦਾ ਮੰਨਣਾ ਹੈ ਕਿ ਉਹ ਸਵਾਗਤ ਕਰਦੇ ਨੇ ਕੈਨੇਡਾ ਦੇ ਇਸ ਫੈਸਲੇ ਦਾ ਕਿ ਉਹਨਾਂ ਨੇ ਮੋਦੀ ਨੂੰ ਇੱਥੇ ਸੱਦ ਕੇ ਤੇ ਉਹਨਾਂ ਨੂੰ ਇੱਕ ਮੌਕਾ ਦਿੱਤਾ ਕਿ ਉਹ G7 ਦੇ ਲੀਡਰਸ ਦੇ ਜਿਹੜਾ ਸਾਹਮਣੇ ਆਪਣੀ ਗੱਲ ਰੱਖ ਸਕਣ। ਉਹਨਾਂ ਦਾ ਮੰਨਣਾ ਕਿ ਇਹਨੂੰ ਇੱਕ ਵੱਡਾ ਹੰਗਾਰਾ ਜਿਹੜਾ ਮਿਲੇਗਾ। ਔਰ ਉਹਦੇ ਨਾਲ ਨਾਲ ਸਿੱਖ ਯੂਥ ਆਫ ਐਡਮਿੰਟਨ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨੁਮਾਇੰਦੇ ਵੀ ਜਿਹੜੇ ਨੇ, ਉਹਨਾਂ ਦੀ ਪੂਰੀ ਟੀਮ ਉੱਥੇ ਹਾਜ਼ਰ ਆ ਲਗਾਤਾਰ 3 ਦਿਨ ਤੋਂ, ਉਹ ਵੀ ਇਸੇ ਤਰ੍ਹਾਂ ਸਾਥ ਤੇ ਅਲਬਰਟਾ BC ਤੋਂ ਵੀ ਬਹੁਤ ਵੱਡੀ ਤਾਦਾਦ ਦੇ ਵਿੱਚ ਸੰਗਤ ਪਹੁੰਚੀ ਹੈ, ਕੈਲੀਫੋਰਨੀਆ ਤੋਂ, ਜਿਹੜਾ ਨਿਊਯਾਰਕ ਤੋਂ, ਨਿਊ ਜਰਸੀ ਤੋਂ, ਜਾਂ ਆਪਣੇ ਓਨਟਾਰੀਓ ਤੋਂ, ਕਿਊਬਕ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਸਿੱਖ ਸੰਗਤ ਆ ਉਹ ਉੱਥੇ ਇਸ ਪ੍ਰਦਰਸ਼ਨ ਦੇ ਵਿੱਚ ਹਿੱਸਾ ਲੈਣ ਦੇ ਲਈ ਪਹੁੰਚੀ ਆ ਔਰ ਆਪਣਾ ਕੰਮ ਜਿਹੜੇ ਨੇ ਉਹ ਕਰ ਰਹੇ ਨੇ। ਸੋ ਕੈਨੇਡਾ ਦੇ ਵਿੱਚ ਹੱਕ ਆ ਜੀ ਹਰ ਇੱਕ ਨੂੰ ਆਪਣੀ ਗੱਲ ਰੱਖਣ ਦਾ ਕਿ ਤੁਸੀਂ ਇੱਥੇ ਭਾਵੇਂ ਇੱਥੇ ਦੀ ਸਰਕਾਰ ਹੋਵੇ ਉਹਦੇ ਖਿਲਾਫ ਵੀ ਪ੍ਰਦਰਸ਼ਨ ਕਰ ਸਕਦੇ ਹੋ, ਜਾਂ ਕੋਈ ਇੱਥੇ ਮਹਿਮਾਨ ਆਇਆ ਹੋਵੇ ਸੋ ਕਾਲਡ ਉਹਦੇ ਖਿਲਾਫ ਵੀ ਤੁਸੀਂ ਜਿਹੜਾ ਉਹ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਸਕਦੇ ਹੋ ਤੇ ਆਪਣੀ ਗੱਲ ਰੱਖ ਸਕਦੇ ਹੋ। ਆਪਣੇ ਉਸ ਹੱਕ ਨੂੰ ਯੂਜ਼ ਕਰਨ ਲਈ ਸੰਗਤ ਜਿਹੜੀ ਆ ਉੱਥੇ ਲਗਾਤਾਰ 3 ਦਿਨਾਂ ਤੋਂ ਉਹ ਡਟੀ ਹੋਈ ਆ। ਸੋ ਉਹਦੇ ਨਾਲ ਹੀ ਜੀ ਇੱਕ ਹੋਰ ਗੱਲ ਇਸੇ ਸੰਬੰਧ ਦੇ ਵਿੱਚ ਅਸੀਂ ਸਾਂਝੀ ਕਰਨੀ ਚਾਹੁੰਦੇ ਹਾਂ। ਪ੍ਰੋਫੈਸਰ ਸਰਚਾਂਦ ਸਿੰਘ ਖਿਆਲਾ ਜਿਨ੍ਹਾਂ ਨੂੰ ਕਹਿੰਦੇ ਆ,
ਬੜੀ ਨਾਮੀ ਸ਼ਖਸੀਅਤ ਨੇ, ਤਕਰੀਬਨ ਪੰਥ ਦੇ ਵਿੱਚ ਤਾਂ ਉਹਨਾਂ ਨੂੰ ਸਾਰੇ ਹੀ ਜਾਣਦੇ ਆ, ਉਹਨਾਂ ਦੇ ਜਿਹੜਾ ਸਿੱਖ ਵਿਰੋਧੀ ਕਾਰਜਾਂ ਵਜੋਂ। ਸੋ ਅੱਜ ਇੱਕ ਹੋਰ ਜਿਹੜਾ ਉਹਨਾਂ ਨੇ ਕਾਰਜ ਕੀਤਾ ਕਿ ANI ਦੇ ਹਵਾਲੇ ਦੇ ਨਾਲ ਇੱਕ ਖਬਰ ਲੱਗੀ ਹੈ ਜੀ, ਉਹਨਾਂ ਦੀ ਇੰਟਰਵਿਊ ਦੇ ਟਾਈਪ ਦੀ, ਤੇ ਉਹਨਾਂ ਨੂੰ ਉਹਦੇ ਵਿੱਚ ਦਮਦਮੀ ਟਕਸਾਲ ਦੇ ਵੱਲੋਂ ਹੀ ਖਬਰ ਲਵਾਈ ਦੱਸੀ ਗਈ ਆ। ANI ਨੇ, ਜਿਹੜੀ ਭਾਰਤ ਦੀਆਂ ਏਜੰਸੀਆਂ ਦੀ ਪ੍ਰਮੁੱਖ ਜਿਹੜੀ ਨਿਊਜ਼ ਏਜੰਸੀ ਆ, ਉਹਨਾਂ ਨੇ ਸਰਚਾਂਦ ਉਹਨਾਂ ਨੇ ਕਿਹਾ ਕਿ ਜਿਹੜੇ ਕੈਨੇਡਾ ਦੇ ਸਿੱਖ ਨੇ ਉਹ ਭਾਰਤ ਦੀ ਛਵੀ ਖਰਾਬ ਕਰ ਰਹੇ ਨੇ, ਤਾਂ ਖਾਲਿਸਤਾਨੀਆਂ ਦੇ ਉੱਤੇ ਕੈਨੇਡਾ ਸਰਕਾਰ ਨੂੰ ਉਹ ਢੁਕਵੇਂ ਕਦਮ ਚੱਕਣੇ ਚਾਹੀਦੇ ਆ ਤੇ ਇਹਨਾਂ ਦੀਆਂ ਗਤੀਵਿਧੀਆਂ ਤੇ ਰੋਕ ਲਾਣੀ ਚਾਹੀਦੀ ਆ। ਸੋ ANI ਦੇ ਹਵਾਲੇ ਨਾਲ ਨਿਊਜ਼ ਆ ਜੀ, ਪੂਰੀ ਨਿਊਜ਼ ਅਸੀਂ ਨਹੀਂ ਪੜਾਂਗੇ, ਤੁਸੀਂ ਜਰੂਰ ਜਾ ਕੇ ANI ਤੇ ਪੜ੍ਹ ਲਿਓ ਤੇ ਦੇਖਿਓ ਕਿ ਇਹ ਪ੍ਰੋਫੈਸਰ ਸਰਚਾਂਦ ਸਿੰਘ ਹੁਣੇ ਕੇਸ ਪਿਛੋਕੜ ਦੇ ਮਾਲਕ ਨੇ ਤੇ ਹੁਣ ਕਿੱਧਰ ਨੂੰ ਉਹ ਭੁਗਤ ਰਹੇ ਨੇ। ਸੋ ਅਸੀਂ ਹੁਣ ਜ਼ਿਆਦਾ ਸਮਾਂ ਨਹੀਂ ਲਵਾਂਗੇ। ਸਾਡੇ ਨਾਲ ਅੱਜ ਇੱਕ ਅਹਿਮ ਸ਼ਖਸੀਅਤ ਜੁੜੀ ਹੈ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਲੁਧਿਆਣਾ ਵੈਸਟ ਤੋਂ ਜਿਹੜੀ ਚੋਣ ਹੋ ਰਹੀ ਹੈ, ਬਾਈ ਇਲੈਕਸ਼ਨ ਹੋ ਰਹੀ ਹੈ MLA ਦੀ, ਉਹਦੇ ਵਿੱਚ ਕੰਟੈਸਟ ਕਰ ਰਹੇ ਨੇ ਸ਼੍ਰੀ ਨਵਨੀਤ ਕੁਮਾਰ ਗੋਪੀ ਜੀ। ਸੋ ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਮੈਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਆ ਜਿਹੜੀ ਥੋੜੀ ਜਿਹੀ ਵੱਖਰੇ ਢੰਗ ਨਾਲ ਕਿਉਂ ਕੀਤੀ ਆ, ਕਿਉਂਕਿ ਅਸੀਂ ਇਹਨਾਂ ਦੀ ਰਿਸਪੈਕਟ ਕਰਦੇ ਆ ਤੇ ਅਸੀਂ ਹਰ ਧਰਮ ਦਾ ਜਿਹੜਾ ਉਹ ਸਤਿਕਾਰ ਵੀ ਕਰਦੇ ਆ, ਤੇ ਅਸੀਂ ਜਿਹੜੀਆਂ ਪੰਕਤੀਆਂ ਤੋਂ ਸੇਧ ਲੈ ਕੇ ਗੋਪੀ ਜੀ ਹੁਣੀ ਇਸ ਹੱਕ ਸੱਚ ਦੀ, ਇਨਸਾਫ ਦੀ ਲੜਾਈ ਦੇ ਵਿੱਚ ਕੁੱਦੇ ਹੋਏ ਨੇ। ਸਾਡਾ ਇਹ ਫਰਜ਼ ਬਣਦਾ, ਅਸੀਂ ਇਹ ਸਮਝਿਆ ਕਿ ਅਸੀਂ ਉਹਨਾਂ ਨੂੰ ਉਸੇ ਤਰੀਕੇ ਦੇ ਨਾਲ ਰਿਸਪੈਕਟ ਦਈਏ। ਹਾਲਾਂਕਿ ਮੇਰਾ ਜਿਹੜਾ ਦਿਲ ਆ ਉਹਨਾਂ ਨੂੰ ਸਰਦਾਰ ਕਹਿਣ ਨੂੰ ਜੀ ਕਰਦਾ, ਪਤਾ ਨਹੀਂ ਕਿਉਂ, ਮੇਰੇ ਅੰਦਰ ਦੀ ਭਾਵਨਾ ਕਿ ਮੈਂ ਇਹਨਾਂ ਨੂੰ ਸ਼੍ਰੀ ਉਹ ਹੁਣ ਉਹ ਦੱਸਣਗੇ ਕਿ ਕੀ ਮੈਂ ਕਹਿ ਸਕਦਾ ਉਹਨਾਂ ਨੂੰ ਸਰਦਾਰ ਨਵਨੀਤ ਕੁਮਾਰ ਗੋਪੀ ਜੀ, ਕਿਉਂਕਿ ਮੇਰੇ ਦਿਲ ਦੇ ਵਿੱਚ ਉਹਨਾਂ ਲਈ ਇੱਜ਼ਤ ਬਹੁਤ ਹੈ। ਸੋ ਮੈਂ ਹੁਣ ਤੁਹਾਨੂੰ ਇੰਟਰੋਡਿਊਸ ਕਰਦਾ ਜੀ ਆਪਣੇ ਮਹਿਮਾਨ ਦੇ ਨਾਲ, ਇਹਨਾਂ ਦਾ ਸਵਾਗਤ ਕਰਾਂਗੇ। ਸ਼੍ਰੀ ਨਵਨੀਤ ਕੁਮਾਰ ਗੋਪੀ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਸਟੂਡੀਓ ਦੀਆਂ ਘੜੀਆਂ ਮੁਤਾਬਕ, ਮਾਫ ਕਰਨਾ ਮੈਂ ਸਮਾਂ ਦੱਸਣਾ ਭੁੱਲ ਗਿਆ, 12:09 ਹੋਏ ਨੇ ਜੀ ਨਿਊਯਾਰਕ ਟਾਈਮ, ਔਰ ਜਿਹੜਾ 9:39 ਹੋਏ ਨੇ ਜੀ ਖਾਲਿਸਤਾਨ ਟਾਈਮ। ਅਸੀਂ ਆਪਣੇ ਵਾਅਦੇ ਅਨੁਸਾਰ, ਆਪਣੇ ਸਮੇਂ ਅਨੁਸਾਰ ਜਿਹੜਾ ਇੱਕ ਅੱਧੇ ਮਿੰਟ ਦੀ ਹੇਰ-ਫੇਰ ਹੋਈ ਹੈ, ਪਰ ਅਸੀਂ ਹਾਜ਼ਰ ਹਾਂ। ਸੋ ਗੋਪੀ ਜੀ, ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਹੀ ਹੈ। ਉਹਦੇ ਨਾਲ ਨਾਲ ਮੈਂ ਇਜਾਜ਼ਤ ਚਾਹੁੰਦਾ ਕਿ ਤੁਹਾਨੂੰ ਮੈਂ ਸਰਦਾਰ ਸਾਹਿਬ ਕਹਿ ਕੇ ਬੁਲਾਵਾਂ, ਮੇਰੇ ਦਿਲ ਦੀ ਤਮੰਨਾ, ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ। ਨਹੀਂ, ਬਿਲਕੁਲ ਜੀ, ਬਿਲਕੁਲ ਬੰਦਾ ਵੀ ਹੈ ਜੀ ਕਿ ਮੈਨੂੰ ਸਾਰੇ ਹੀ ਇਹੀ ਕਹਿੰਦੇ ਜੀ ਜੀ। ਸੋ ਸਰਦਾਰ ਸਾਹਿਬ, ਆਪਾਂ ਪਹਿਲਾਂ ਤਾਂ ਤੁਸੀਂ ਦੱਸੋ ਕਿ ਤੁਹਾਡੀ ਪੋਲੀਟੀਕਲ ਜਰਨੀ, ਤੁਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਗੱਲ ਆਪਾਂ ਬਾਅਦ ਚ ਕਰਾਂਗੇ, ਪਹਿਲਾਂ ਤਾਂ ਇਹ ਦੱਸੋ ਕਿ ਤੁਹਾਡੀ ਜਿਹੜੀ ਪੋਲੀਟੀਕਲ ਜਰਨੀ ਹੈ, ਤੁਸੀਂ ਕਿਵੇਂ ਪੋਲਿਟਿਕਸ ਦੇ ਵਿੱਚ ਆਏ, ਕਿ ਅੱਜ ਤੁਸੀਂ MLA ਦੀ ਇਲੈਕਸ਼ਨ ਕੰਟੈਸਟ ਕਰ ਰਹੇ ਹੋ ਇੱਕ ਵੱਡੀ ਪਾਰਟੀ ਵੱਲੋਂ, ਤੇ ਤੁਸੀਂ ਪਹਿਲਾਂ ਆਪਣੀ ਜਰਨੀ ਦੱਸੋ ਕਿ ਤੁਹਾਡਾ ਕਿਵੇਂ ਰੁਝਾਨ ਹੋਇਆ, ਤੁਸੀਂ ਪੋਲਿਟਿਕਸ ਦੇ ਵਿੱਚ ਆਏ ਜੀ। ਹਾਂਜੀ, ਪਹਿਲਾਂ ਮੈਂ ਤੁਹਾਨੂੰ ਆਪਣਾ ਪਰਿਚੈ ਦੇ ਦੇਵਾਂ ਕਿ ਮੈਂ ਨਵਨੀਤ ਨਾਮ ਹੈ ਮੇਰਾ, ਨਵਨੀਤ ਕੁਮਾਰ ਗੋਪੀ ਨਾਮ ਕਹਿੰਦੇ ਆ ਮੈਨੂੰ। ਨਵਨੀਤ ਕੁਮਾਰ ਮੈਨੂੰ ਨਾਮ ਸੰਸਾਰ ਚੋਂ, ਤੇ ਗੋਪੀ ਜੀ ਮੇਰੀ ਦਾਦੀ ਜੀ ਨੇ ਨਾਮ ਰੱਖਿਆ ਸੀ। ਇਹਦੇ ਨਾਲ ਨਾਲ ਮੈਂ ਮਾਝੇ ਦੀ ਧਰਤੀ, ਪਵਿੱਤਰ ਨਗਰੀ ਸ਼੍ਰੀ ਗੁਰੂ ਰਾਮਦਾਸ ਜੀ ਦੀ ਨਗਰੀ ਦੇ ਵਿੱਚ ਜੰਮਿਆ। ਬਾਬਾ ਅਟਲ ਗੁਰਦੁਆਰਾ ਸਾਹਿਬ ਜੀ ਦੇ ਸਾਹਮਣੇ ਸਾਡਾ ਘਰ ਸੀ ਜੀ, ਜਿੱਥੇ ਗਲਿਆਰਾ ਹੈਗਾ ਐਟ ਦੈਟ ਟਾਈਮ ਜੀ, ਤੇ ਉੱਥੇ ਮੈਂ ਜੰਮਿਆ ਪਲਿਆ ਹੈਗਾ। ਤੇ ਤੁਹਾਨੂੰ ਪਤਾ ਹੈਗਾ ਕਿ ਥੋੜਾ ਜਿਹਾ ਜਦੋਂ ਮਾਝੇ ਦੇ ਲੋਕਾਂ ਦੇ ਵਿੱਚ ਕੁਝ ਕੁ ਫਰਕ ਹੁੰਦਾ, ਮਾਝੇ ਤੇ ਦੁਆਬੇ ਦੇ ਲੋਕਾਂ ਦੀ ਜਿਵੇਂ ਬੋਲੀ ਦੇ ਵਿੱਚ ਫਰਕ ਹੁੰਦਾ, ਕੁਛ ਉਹਨਾਂ ਦੀ ਖੂਨ ਦੇ ਵਿੱਚ ਵੀ ਫਰਕ ਹੁੰਦਾ। ਉਹਨਾਂ ਨੂੰ ਇਹ ਹੁੰਦਾ ਥੋੜੀ ਜਿਹੀ ਅਣਖ ਵਾਲੇ ਲੋਕ ਹੁੰਦੇ ਆ। ਮੇਰੇ ਹਿਸਾਬ ਨਾਲ ਜਿੱਥੋਂ ਤੱਕ ਮੈਂ ਹੈਗਾ, ਮੈਂ ਹਮੇਸ਼ਾ ਜ਼ੁਲਮ ਦੇ ਖਿਲਾਫ ਲੜਾਈ ਕੀਤੀ ਹੈ, ਚਾਹੇ ਉਹ ਬਚਪਨ ਤੋਂ ਲੈ ਕੇ ਮੈਂ ਪਾਣੀਆਂ ਦੇ ਮੋਰਚੇ ਦੇ ਵਿੱਚ, ਮੈਂ ਪਹਿਲਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਤੋਂ ਪਹਿਲਾਂ ਜੀ ਮੈਂ ਸਿਮਰਨਜੀਤ ਸਿੰਘ ਬੈਂਸ ਦੀ ਪਾਰਟੀ ਤੋਂ ਸ਼ੁਰੂਆਤ ਕੀਤੀ ਸੀ ਆਪਣੀ ਸਿਆਸਤ ਜੀ ਜੀ, ਕਿਉਂਕਿ ਉਹ ਪਾਣੀਆਂ ਦੇ ਲਈ ਆਵਾਜ਼ ਚੁੱਕਦੇ ਸੀ ਕਿ ਮੈਨੂੰ ਲੱਗਦਾ ਸੀ
ਕਿ ਪਾਣੀਆਂ ਦੇ ਲਈ ਜਦੋਂ ਆਵਾਜ਼ ਚੁੱਕਦੇ ਆ ਤੇ ਪਾਣੀਆਂ ਦੇ ਹੱਕਾਂ ਦੇ ਡਾਕੇ ਵੱਜਦੇ ਆ, ਜਦੋਂ ਦੂਜੇ ਸੂਬਿਆਂ ਜਿੰਨੇ ਵੀ ਹੋਰ ਸੂਬੇ ਆ, ਜਿਨ੍ਹਾਂ ਸੂਬਿਆਂ ਚੋਂ ਅਲੱਗ-ਅਲੱਗ ਚੀਜ਼ਾਂ ਨਿਕਲਦੀਆਂ ਤੇ ਸੂਬਿਆਂ ਦੇ ਹੱਕਾਂ ਦੇ ਡਾਕਾ ਵੱਜਦਾ ਹੈਗਾ ਤੇ ਸਾਡੇ ਸੂਬਿਆਂ ਦਾ ਰਿਪੇਰੀਅਨ ਪ੍ਰਿੰਸੀਪਲ ਜਿਹੜਾ ਹੈਗਾ, ਰਿਪੇਰੀਅਨ ਪ੍ਰਿੰਸੀਪਲ ਦੇ ਤਹਿਤ ਜਿਹੜੇ ਡਾਕੇ ਵੱਜਦੇ ਸੀ, ਮੈਂ ਉਹਦੇ ਅਕੋਰਡਿੰਗ ਉਸ ਵਿਚਾਰਧਾਰਾ ਨੂੰ ਅਪਣਾਉਂਦੇ ਹੋਏ ਉਹਨਾਂ ਦੇ ਨਾਲ ਜੁੜਿਆ। ਇਨ ਬਿਟਵੀਨ ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੂੰ ਫੋਲੋ ਕਰ ਲੱਗ ਪਿਆ ਸਿਆਸੀ ਤੌਰ ਤੇ ਜੀ। ਸਿਆਸੀ ਤੌਰ ਤੇ ਜਦੋਂ ਮੈਂ ਫੋਲੋ ਕਰ ਲੱਗ ਪਿਆ ਤੇ ਉਸ ਦੌਰਾਨ ਹੀ ਕਰੋਨਾ ਕਾਲ ਹੈਗਾ ਸੀ, ਭਾਈ ਦੀਪ ਸਿੰਘ ਸਿੱਧੂ ਉਹਨਾਂ ਦੀ ਐਂਟਰੀ ਹੁੰਦੀ ਆ ਜੀ। ਜਦੋਂ ਭਾਈ ਦੀਪ ਸਿੰਘ ਸਿੱਧੂ ਉਹਨਾਂ ਦੀ ਐਂਟਰੀ ਹੁੰਦੀ ਆ, ਉਹ ਜਿਹੜੇ ਦੀਪ ਹੈਗਾ ਸੀ ਉਹ ਕਈ ਚਿਰਾਗ ਜਗਾ ਗਿਆ, ਕਈਆਂ ਦੇ ਦਿਲਾਂ ਦੇ ਵਿੱਚ ਅਲਕ ਜਗਾ ਗਿਆ। ਫਿਰ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੀ ਚੋਣ ਹੁੰਦੀ ਆ, ਜਦੋਂ ਜੀਵਨੀ ਚੋਣ ਦੇ ਵਿੱਚ ਪੈਰ ਰੱਖਦੇ ਆ, ਤੇ ਜਦੋਂ ਦੀਪ ਸਿੱਧੂ ਉਹਨਾਂ ਨੇ ਜਦੋਂ ਨਾਅਰਾ ਦਿੱਤਾ ਸੀ ਕਿ ਜਦੋਂ ਇੱਕ ਹੱਥ ਦੇ ਵਿੱਚ ਕਿਰਪਾਨ ਫੜੀ ਸੀ ਤੇ ਦੂਜੇ ਹੱਥ ਦੇ ਵਿੱਚ ਝਾੜੂ ਫੜਿਆ ਸੀ, ਤੇ ਉਸ ਵੇਲੇ ਉਹਦਾ ਰੂਪ ਚੇਂਜ ਹੋ ਗਿਆ ਸੀ, ਕਿਉਂਕਿ ਕੋਈ ਕਲਾ ਵਰਤੀ ਸੀ, ਕੋਈ ਰੂਪ ਚੇਂਜ ਹੋ ਗਿਆ ਸੀ ਉਹਦਾ। ਤੇ ਮੇਰੇ ਦਿਲ ਦੇ ਵਿੱਚ ਅਥਾਹ ਪ੍ਰੇਮ ਔਰ ਜਗ੍ਹਾ ਉਹਨਾਂ ਲਈ ਬਣ ਗਈ। ਤੇ ਜਿਵੇਂ ਇੱਕ ਪਿਆਰ ਉਮੜ ਆਉਂਦਾ ਹੁੰਦਾ ਕਿ ਜਦੋਂ ਹੁਣ ਤੁਸੀਂ ਇੱਕ ਮਾਂ ਕਿਸੇ ਬੱਚੇ ਨੂੰ ਜਦੋਂ ਜੰਮਦੀ ਆ ਨਾ, ਤੇ ਉਹਦੇ ਜਿਹੜੇ ਜਿਹਨੂੰ ਹਿੰਦੀ ਚ ਸਤਨ ਕਹਿ ਦਿੰਦੇ ਆ ਤੇ ਪੰਜਾਬੀ ਚ ਥਣਾ ਦੇ ਵਿੱਚ ਦੁੱਧ ਤਾਂ ਆਉਂਦਾ ਹੈ ਜੀ ਕਿ ਜਦੋਂ ਉਹਦੇ ਅੰਦਰ ਮਾਤ੍ਰਿਤਵ ਦਾ ਭਾਵ ਆ ਜਾਂਦਾ, ਉਹ ਕੋਈ ਚੀਜ਼ ਨਹੀਂ ਲਿਆ ਸਕਦੀ। ਉਹਦੇ ਅੰਦਰ ਜਦੋਂ ਭਾਵ ਆ ਜਾਂਦਾ, ਜਦੋਂ ਪ੍ਰੇਮ ਆ ਜਾਂਦਾ, ਤੇ ਉਹ ਆਪਣੇ ਆਪ ਹੀ ਦੁੱਧ ਉਤਰ ਆਉਂਦਾ। ਤੇ ਇਦਾਂ ਹੀ ਜਦੋਂ ਪ੍ਰੇਮ ਉਤਰ ਆਉਂਦਾ ਤੇ ਇਦਾਂ ਹੀ ਮੇਰੇ ਮਨ ਦੇ ਵਿੱਚ ਵੀ ਹੋਇਆ ਕਿ ਮੈਂ ਵੀ ਆਪਣੇ ਅਖੰਡ ਪੰਜਾਬ ਲਈ, ਆਪਣੇ ਸੂਬੇ ਲਈ ਮੈਂ ਵੀ ਕੀ ਕਰ ਸਕਦਾ। ਤੇ ਇਹਦੇ ਲਈ ਸਭ ਤੋਂ ਜਿਹੜੀ ਇੱਕੋ ਹੀ ਪਾਰਟੀ ਕੀ ਜਿਹੜੀ ਸੱਚ ਤੇ ਹੱਕ ਤੇ ਪਹਿਰਾ ਦਿੰਦੀ ਹੈ, ਉਹ ਹੋ ਗਏ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਜੀ। ਤੇ ਮੈਂ ਗੱਲਬਾਤ ਕੀਤੀ, ਉੱਥੇ ਰਿਕੁਐਸਟ ਕੀਤੀ, ਤੇ ਮੇਰੀ ਮੁਲਾਕਾਤ ਉਹਨਾਂ ਨਾਲ ਮੱਤੇਵਾੜਾ ਦੇ ਜੰਗਲਾਂ ਦੇ ਵਿੱਚ ਹੋਈ ਜੀ। ਮੱਤੇਵਾੜੇ ਦੇ ਜੰਗਲਾਂ ਨੂੰ ਕੱਟ ਕੇ ਇੰਡਸਟਰੀਅਲ ਪਾਰਕ ਬਣਾਉਣ ਲੱਗੇ ਸੀ, ਤੇ ਉੱਥੇ ਮਾਨ ਸਾਹਿਬ ਨੇ ਮੇਰੇ ਨਾਲ, ਉਹ ਵੀ ਉੱਥੇ ਪਹੁੰਚੇ, ਮੈਂ ਵੀ ਉਸ ਸੰਘਰਸ਼ ਦੇ ਵਿੱਚ ਪਹੁੰਚਿਆ। ਉੱਥੇ ਪਬਲਿਕ ਐਕਸ਼ਨ ਕਮੇਟੀ ਵੱਲੋਂ ਸੰਘਰਸ਼ ਉਲੀਕਿਆ ਗਿਆ ਸੀ। ਸਰਦਾਰ ਮਾਨ ਤੇ ਹੋਰ ਵਾਤਾਵਰਨ ਨੂੰ ਪਿਆਰ ਕਰਨ ਵਾਲੀਆਂ ਸ਼ਖਸੀਅਤਾਂ ਜਦੋਂ ਉੱਥੇ ਪਹੁੰਚੀਆਂ ਜੀ, ਉਹਨਾਂ ਦੇ ਪਹੁੰਚਣ ਦੇ ਨਾਲ ਸਰਕਾਰ ਨੂੰ ਉੱਥੋਂ ਭੱਜਣਾ ਪੈ ਗਿਆ, ਤੇ ਸਰਕਾਰ ਨੇ ਆਪਣਾ ਉਹ ਸਟੈਂਡ ਵਾਪਸ ਲਿੱਤਾ। ਤੇ ਜਦੋਂ ਸਰਕਾਰ ਨੇ ਉਹ ਸਟੈਂਡ ਵਾਪਸ ਲਿੱਤਾ ਤੇ ਮੇਰੀ ਮੁਲਾਕਾਤ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨਾਲ ਉਦੋਂ ਪਹਿਲੀ ਮੁਲਾਕਾਤ ਸੀ। ਤੇ ਉਸ ਪਹਿਲੀ ਮੁਲਾਕਾਤ ਦੇ ਵਿੱਚ ਮੈਂ ਉਹਨਾਂ ਦਾ ਹੋ ਗਿਆ, ਉਹਨਾਂ ਨੇ ਮੈਨੂੰ ਬਹੁਤ ਪਿਆਰ ਨਾਲ ਗੱਲ ਨਾਲ ਲਾਇਆ ਤੇ ਮੈਨੂੰ ਪਾਰਟੀ ਜੁਆਇਨ ਕਰਾਈ। ਤੇ ਉਸ ਤੋਂ ਬਾਅਦ ਤੋਂ ਤੁਸੀਂ ਦੇਖ ਲਓ ਕਿ ਮੈਂ ਅੱਜ ਤੱਕ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨਾਲ ਤੇ ਪੰਥ ਦਾ ਦਾਸ ਹੈ, ਤੇ ਹਮੇਸ਼ਾ ਹੱਕ ਸੱਚ ਤੇ ਪਹਿਰਾ ਦਿੰਦੇ ਹੋਇਆ ਹਰ ਗੱਲ ਕਰਦਾ ਤੇ ਬਿਲਕੁਲ ਕਲੀਅਰ ਕੱਟ ਗੱਲ ਕਰਦਾ। ਜਿੱਥੇ ਵੀ ਗੱਲ ਕਰਨੀ ਪੈ ਜਾਂਦੀ ਹੈ ਆਪਣੇ ਦੇਸ਼, ਆਪਣੇ ਸੂਬੇ ਦੀ ਗੱਲ ਕਰਦਾ ਜਦੋਂ ਮੈਂ, ਤੇ ਮੈਂ ਬਿਲਕੁਲ ਕਲੀਅਰ ਕੱਟ ਗੱਲ ਕਰਦਾ। ਉਸ ਗੱਲ ਦੇ ਵਿੱਚ ਕੋਈ ਵੀ ਹੇਰ ਫੇਰ ਨਹੀਂ ਹੁੰਦਾ ਜੀ। ਹਾਂਜੀ, ਇਹ ਮੇਰਾ ਸਿਆਸੀ ਸਫ਼ਰ ਸੀ ਜਿੱਥੋਂ ਸ਼ੁਰੂਆਤ ਹੋਈ ਮੇਰੀ ਜੀ। ਬਿਲਕੁਲ। ਸੋ ਪਾਰਟੀ ਦਾ ਚੋਣਾਂ ਦੇ ਵਿੱਚ ਆਉਣਾ, ਮੈਂ ਪਹਿਲਾਂ ਤਾਂ ਇੱਕ ਦੋ ਗੱਲਾਂ ਹੋਰ ਕਹਿਣੀਆਂ ਚਾਹੁੰਦਾ ਤੁਹਾਡੀ ਤਾਰੀਫ ਦੇ ਵਿੱਚ ਕਿ ਦੇਖੋ ਦਰਸ਼ਕਾਂ ਨੂੰ ਵੀ ਮੈਂ ਇਹ ਦੱਸਣੀ ਚਾਹੁੰਦਾ ਗੱਲ ਕਿ ਪਾਣੀਆਂ ਦੇ ਨਾਲ ਤਾਂ ਸਾਰੇ ਹੀ ਤੈਰ ਲੈਂਦੇ ਆ, ਅਸਲੀ ਤੈਰਾਕ ਉਹ ਹੁੰਦਾ ਜਿਹੜਾ ਪਾਣੀ ਵੀਰ ਕੇ ਅੱਗੇ ਵਧੇ। ਤੇ ਗੋਪੀ ਜੀ ਤੁਸੀਂ ਮਤਲਬ ਮੇਰੇ ਕੋਲ ਤਾਰੀਫ ਲਈ ਸ਼ਬਦ ਨਹੀਂ ਵੀ ਤੁਸੀਂ ਮਤਲਬ ਕਹਿਣ ਦਾ ਵੀ ਜਿੰਨੀਆਂ ਵੀ ਇਹ ਸਾਨੂੰ ਆਪਣੇ ਸਮਾਜ ਦੇ ਸੈਟਅਪ ਦਾ ਪਤਾ, ਮੈਂ ਸਮਝ ਸਕਦਾ ਕਿ ਤੁਹਾਨੂੰ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਜਿਹੜੀਆਂ ਆਪਣੇ ਆਲੇ ਦੁਆਲੇ ਤੋਂ ਕਿਸ ਤਰ੍ਹਾਂ ਦੇ ਸਵਾਲ ਦਰਪੇਸ਼ ਆਉਂਦੇ ਹੋਣਗੇ, ਪਰ ਉਹਦੇ ਬਾਵਜੂਦ ਵੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਜੁੜੇ ਹੋ, ਜਿਨ੍ਹਾਂ ਦਾ ਸਿੱਧਾ ਏਜੰਡਾ ਜਿਹੜਾ ਉਹ ਖਾਲਿਸਤਾਨ ਦੀ ਆਜ਼ਾਦੀ ਹੈ। ਸੋ ਤੁਸੀਂ ਦੱਸੋ ਕਿ ਪਾਰਟੀ, ਮੈਂ ਤੁਹਾਡੇ ਮੂੰਹੋਂ ਸੁਣਨਾ ਚਾਹੁੰਦਾ ਜੀ, ਸੋ ਮੈਂ ਤੁਹਾਡੇ ਮੂੰਹੋਂ ਸੁਣਨਾ ਚਾਹੁੰਦਾ ਕਿ
ਪਾਰਟੀ ਦੇ ਕੀ ਏਜੰਡੇ ਨੇ ਜਿਹਦੇ ਨਾਲ ਪੰਜਾਬ ਖੁਸ਼ਹਾਲ ਹੋ ਸਕਦਾ ਤੇ ਜਾਂ ਪੰਜਾਬ ਆਜ਼ਾਦ ਹੋ ਸਕਦਾ, ਤੁਸੀਂ ਦੱਸੋ। ਪਾਰਟੀ ਤੁਸੀਂ ਦੇਖੋ, ਅੱਜ ਜਿਮਨੀ ਚੋਣਾਂ ਹੋ ਰਹੀਆਂ ਜੀ ਤੇ ਜਿਮਨੀ ਚੋਣਾਂ ਦੇ ਵਿੱਚ ਪਾਰਟੀ ਦਾ ਪ੍ਰਚਾਰ ਹੋਇਆ ਤੇ ਸਭ ਤੋਂ ਪਹਿਲਾਂ ਮੈਂ ਮਹਾਨ ਜਰਨੈਲ ਸਾਡੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਫੋਟੋ ਲਾਈ। ਪਹਿਲਾਂ ਮੇਰੇ ਜਿਹੜਾ ਪੋਸਟਰ ਮੇਰਾ ਲਾਗੂ ਹੋਇਆ, ਜਿਹੜਾ ਮੇਰੇ ਦਫ਼ਤਰ ਦੇ ਬਾਹਰ 20 ਫੁੱਟ ਦਾ ਪੋਸਟਰ ਹੈਗਾ ਸੀ ਤੇ ਉਹਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਜੀ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੀ ਜੀ ਇਹਨਾਂ ਦੀ ਤਸਵੀਰ ਲਾ ਕੇ ਮੈਂ ਤੇ ਆਪਣੀ ਚੋਣ ਮੁਹਿੰਮ ਨੂੰ ਸ਼ੁਰੂ ਕੀਤਾ। ਜੀ ਤੇ ਦੂਜੀ ਗੱਲ, ਹੁਣ ਪਾਰਟੀ ਕੋਲ ਜਿਹੜੇ ਮੁੱਦੇ ਆ, ਪਾਰਟੀ ਪੰਜਾਬ ਦੇ ਲਈ ਜੇਕਰ ਮੈਂ ਸਰਹੱਦ ਕਵਾਂ ਤੇ ਇਸ ਤੋਂ ਜ਼ਿਆਦਾ ਸਰਹੱਦ ਪਾਰਟੀ ਕੋਈ ਨਹੀਂ ਹੋ ਸਕਦੀ। ਉਹਦਾ ਕਾਰਨ ਹੈ ਜੀ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ, ਜਿੱਥੇ ਉਹਨਾਂ ਦਾ ਬਲੀਦਾਨ ਇੱਕ ਤੇ ਹੈ ਹੀ ਹੈ, ਬਲੀਦਾਨ ਦੇ ਨਾਲ ਨਾਲ ਉਹ ਜਦੋਂ ਗੱਲ ਕਰਦੇ ਆ, ਹੁਣ ਮੈਂ ਥੋੜੇ ਦਿਨ ਪਹਿਲਾਂ 2 ਦਿਨ ਪਹਿਲਾਂ ਲਿਵਿੰਗ ਇੰਡੀਆ ਦੀ ਡਿਬੇਟ ਹੈਗੀ ਸੀ। ਲਿਵਿੰਗ ਇੰਡੀਆ ਦੀ ਡਿਬੇਟ ਦੇ ਵਿੱਚ, ਪਹਿਲੀ ਡਿਬੇਟ ਦੇ ਵਿੱਚ ਮੈਂ ਡਿਬੇਟ ਦੀ ਮਰਿਆਦਾ ਨੂੰ ਕਾਇਮ ਰੱਖਿਆ ਕਿ ਮੈਂ ਕੋਈ ਫालतू ਗੱਲ ਨਹੀਂ ਕੀਤੀ, ਨਾ ਹੀ ਮੈਂ ਕਰਦਾ। ਮੈਂ ਆਪਣੇ ਏਜੰਡੇ ਤੇ ਗੱਲ ਕਰਦਾ ਕਿ ਮੇਰੇ ਕੋਲੇ ਬਹੁਤ ਸਾਰੇ ਮੁੱਦੇ ਆ, ਪੰਜਾਬ ਨੂੰ ਲੈ ਕੇ ਇੰਨੇ ਮੁੱਦੇ ਆ ਕਿ ਜਿਹਨੂੰ ਕੋਈ ਸੋਚ ਹੀ ਨਹੀਂ ਸਕਦਾ। ਤੇ ਮੈਂ ਜਦੋਂ ਉੱਥੇ ਪੰਜਾਬ ਟ੍ਰੇਡ ਸੈਂਟਰ ਦੇ ਵਿੱਚ, ਲੁਧਿਆਣਾ ਟ੍ਰੇਡ ਸੈਂਟਰ ਦੇ ਵਿੱਚ ਡਿਬੇਟ ਹੋਈ ਤੇ ਲਿਵਿੰਗ ਇੰਡੀਆ ਨੇ ਚੈਨਲ ਨੇ ਜਦੋਂ ਕੋਈ ਗੱਲਬਾਤ ਹੋਈ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਸਾਡੀ ਮੁਹਿੰਮ ਜਿਹੜੀ ਚੱਲਦੀ ਪਈ ਆ। ਫਿਰ ਮੈਂ ਉਹਨੂੰ ਸਟੇਜ ਸਾਂਝੀ ਕਰਦੇ ਹੋਏ ਹਰ ਬੰਦੇ ਦਾ ਵੇਰਵਾ ਦਿੱਤਾ। ਜਿਵੇਂ ਕਿ ਮੇਰੇ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਵਾਲੇ ਖੜੇ ਸੀ, ਉਹਨਾਂ ਦਾ ਵੀ ਅਕਸ ਦਿਖਾਤਾ। ਫਿਰ ਕਾਂਗਰਸ ਖੜੀ ਹੋਈ ਸੀ, ਕਾਂਗਰਸ ਦਾ ਅਕਸ ਦਿਖਾਇਆ। ਹੁਣ ਜਦੋਂ ਕਾਂਗਰਸ ਦਾ ਅਕਸ ਦਿਖਾਇਆ, ਮੈਂ ਉਦੋਂ ਜਦੋਂ 84 ਦੀ ਗੱਲ ਕੀਤੀ ਤੇ ਨਾਲੇ ਮੈਂ ਗੱਲ ਕੀਤੀ ਨਿਹੱਤੇ ਸੰਤਾਂ ਤੇ ਜਿਹੜੀਆਂ ਗੋਲੀਆਂ ਚਲਾਈਆਂ, ਜਿਹੜੇ ਕਰਪਾਤਰੀ ਜੀ ਮਹਾਰਾਜ ਸੀ, ਉਹਨਾਂ ਦੀ ਵੀ ਤੇ 84। ਜਦੋਂ ਮੈਂ ਉਹਨਾਂ ਨੂੰ 84 ਦੀ ਗੱਲ ਕੀਤੀ ਕਿ ਮੈਂ ਕਿਹਾ ਸੀ 84 ਨਹੀਂ ਭੁੱਲ ਸਕਦੇ, ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ 84 ਦੇ ਮੁੱਦੇ ਤੇ ਚੋਣ ਲੜੋਗੇ ਇੱਥੇ। ਮਤਲਬ ਕਿ ਉਹਨੇ ਮੈਨੂੰ ਜਦੋਂ ਗੱਲ ਕਰਨ ਤੋਂ ਮਨਾ ਕਰਾਤਾ ਕਿ ਮੈਂ ਉਹਨਾਂ ਨੂੰ ਕਿਹਾ ਕਿ ਜਦੋਂ ਬੀਜੇਪੀ ਦਾ ਕੈਂਡੀਡੇਟ ਚੀਕ ਕੇ ਆਪਰੇਸ਼ਨ ਸੰਦੂਰ ਦੀ ਗੱਲ ਕਰਦਾ, ਉਦੋਂ ਤੁਸੀਂ ਇੱਕ ਵਾਰੀ ਵੀ ਉਹਨੂੰ ਤੁਸੀਂ ਰੋਕਿਆ ਨਹੀਂ। ਫਿਰ ਮੈਂ ਕਿਹਾ ਜੇਕਰ ਇੱਥੇ ਤੁਸੀਂ ਵਪਾਰ ਟ੍ਰੇਡ ਸੈਂਟਰ 'ਚ ਬੈਠੇ ਹੋਏ ਹੋ, ਪੰਜਾਬ ਟ੍ਰੇਡ ਸੈਂਟਰ, ਲੁਧਿਆਣਾ ਟ੍ਰੇਡ ਸੈਂਟਰ 'ਚ ਬੈਠੇ ਹੋਏ ਹੋ, ਤੁਹਾਡੇ ਕੋਲੇ ਇਸ ਜਮਾਤ ਦੀ ਗੱਲ ਕਰਨ ਵਾਲਾ ਕੋਈ ਬੰਦਾ ਹੈਗਾ ਜਿਹੜਾ ਟ੍ਰੇਡ ਦੀ ਗੱਲ ਕਰ ਸਕੇ, ਜਿਹਨੂੰ ਟ੍ਰੇਡ ਬਾਰੇ ਪਤਾ ਹੋਵੇ? ਕਹਿੰਦਾ ਤੁਸੀਂ ਦੱਸੋ ਤੁਹਾਡੇ ਕੋਲੇ ਕੀ ਮੁੱਦਾ? ਮੈਂ ਕਿਹਾ ਸਾਡੇ ਕੋਲੇ ਪੰਜਾਬ ਨੂੰ ਖੁਸ਼ਹਾਲ ਕਰਨ ਦਾ ਮੁੱਦਾ ਹੈਗਾ ਕਿ ਪਹਿਲੀ ਗੱਲ ਕਿ ਕਿਆ ਆਪਣੇ ਗਵਾਂਢ ਦੇ ਵਿੱਚ ਕੋਈ ਲੜਦਾ? ਮੈਂ ਕਿਹਾ ਪਹਿਲਗਾਮ ਦੇ ਵਿੱਚ ਫੇਲੀਅਰ ਗਵਰਨਮੈਂਟ ਦਾ, ਇੰਟੈਲੀਜੈਂਸ ਫੇਲੀਅਰ, ਜਿਹੜੇ ਉੱਥੇ ਪਰਿਵਾਰ ਸ਼ਹੀਦ ਹੋ ਗਏ, ਮੈਨੂੰ ਉਹਨਾਂ ਲਈ ਬਹੁਤ ਦੁੱਖ ਹੈਗਾ। ਪਰ ਜਿਹੜਾ ਗਵਰਨਮੈਂਟ ਦਾ ਫੇਲੀਅਰ ਹੈਗਾ, ਗਵਰਨਮੈਂਟ ਦੇ ਫੇਲੀਅਰ ਦੇ ਨਾਲ ਤੁਸੀਂ ਮੱਥਾ ਲਾ ਲਓ ਆਪਣੇ ਗਵਾਂਢ ਦੇ ਵਿੱਚ, ਫਿਰ ਉਹ ਮੁਲਕ ਜਿਨ੍ਹਾਂ ਕੋਲੇ ਪਾਵਰ ਤੇ ਨਿਊਕਲੀਅਰ ਹਥਿਆਰ ਹੈਗੇ ਆ, ਤੇ ਉਹ ਸਿੱਧਾ ਸਾਡੇ ਤੇ ਅਟੈਕ ਕਰਨ ਦੀ ਸੋਚਦੇ ਆ। ਉਹ ਸਿੱਧਾ ਕੱਲ ਨੂੰ ਪਰਮਾਣੂ ਚਲਾ ਦੇਣ। ਅੱਜ ਇੱਕ 에ਅਰ ਇੰਡੀਆ ਦਾ ਜਹਾਜ਼ ਕ੍ਰੈਸ਼ ਹੋਇਆ, ਉਹ 'ਚ ਛੋਟੇ ਬੱਚਿਆਂ ਦੀਆਂ 3-4 ਬੱਚਿਆਂ ਦੀਆਂ ਤਸਵੀਰ ਆਈ, ਇੱਕ ਪਰਿਵਾਰ ਦੀ ਤਸਵੀਰ ਆਈ ਜਿਹੜਾ ਲੰਡਨ ਦੇ ਵਿੱਚ ਵਸਣ ਜਾ ਰਿਹਾ ਸੀ। ਉਸ ਪਰਿਵਾਰ ਦੀ ਤਸਵੀਰ ਜਦੋਂ ਨੈਟ ਤੇ ਚੱਲੀ, ਇੰਟਰਨੈਟ ਤੇ ਚੱਲੀ, ਤੇ ਸਾਰੀ ਦੁਨੀਆ ਦਾ ਹਿਰਦਾ ਵਲੂੰਦਰਿਆ ਗਿਆ। ਤੇ ਕਿਆ ਜੇਕਰ 200 ਤੋਂ 300 ਬੰਦਾ ਜਦੋਂ ਐਡੇ ਵੱਡੇ ਹਾਦਸੇ ਦਾ ਸ਼ਿਕਾਰ ਹੋ ਕੇ ਦੁਨੀਆ ਪੂਰੀ, ਉਹਦਾ ਦਿਲ ਹਿੱਲ ਸਕਦਾ, ਪੂਰੀ ਦੁਨੀਆ ਕੰਬ ਸਕਦੀ ਹੈ, ਸਾਰੀ ਦੁਨੀਆ ਦੀ ਅੱਖਾਂ 'ਚ ਅਥਰੂ ਆ ਸਕਦੇ ਆ। ਤੇ ਜੇਕਰ ਪੰਜਾਬ ਦਾ ਉਜਾੜਾ ਤੁਸੀਂ ਇੱਥੇ ਲੜਾਈਆਂ ਕਰਾ ਕੇ ਕਰਾਉਣਾ, ਤੇ ਫਿਰ ਮੈਂ ਸਮਝਦਾਗਾ ਕਿ ਐਸੇ ਪੰਜਾਬ ਦੇ ਵਿੱਚ ਇਹਨਾਂ ਨੇ ਵਸ ਕੇ ਇੱਥੇ ਆ ਕੇ ਸਾਡੀ ਪੰਜਾਬ ਦੀ ਨਸਲ ਖਰਾਬ ਕਰਤੀ। ਕਿਉਂਕਿ ਇਹਨਾਂ ਦੇ ਪੈਰ ਲਵਾਉਣ ਵਾਲੇ, ਬੀਜੇਪੀ ਦੇ ਪੈਰ ਲਵਾਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਬਾਦਲ ਜਮਾਤ ਜਿਹੜੀ ਹੈਗੀ ਆ, ਉਹਨਾਂ ਨੇ ਪੈਰ ਲਵਾਏ ਬੀਜੇਪੀ ਦੇ। ਤੇ ਤਦ ਅੱਜ ਉਹ ਇਹ ਗੱਲਾਂ ਕਰ ਰਹੇ ਆ, ਸਾਡੇ ਸੂਬੇ ਦੇ ਫੈਸਲੇ ਅੱਜ ਉਹ ਲੋਕ ਲੈ ਰਹੇ ਸੀ। ਤੇ ਮੈਂ ਕਿਹਾ ਵਪਾਰ ਵਧਾਉਣ ਲਈ ਸਾਡੇ ਕੋਲੇ ਤੁਰਕਮੇਨਿਸਤਾਨ, ਅਫਗਾਨਿਸਤਾਨ, ਪਾਕਿਸਤਾਨ, ਇੰਡੀਆ ਦੀ ਜਿਹੜੀ ਲਾਈਨ ਆਂਦੀ ਆ, ਜਿਹੜੀ ਆਇਲ ਪਾਈਪਲਾਈਨ ਆਂਦੀ ਆ, ਗੈਸ ਲਾਈਨ ਹੈਗੀ ਆ, ਤੇ ਦੂਜੀ ਇਰਾਕ, ਪਾਕਿਸਤਾਨ, ਇੰਡੀਆ IPI,
ਕਿ ਇਹਦੀ ਕਰੂਡ ਆਇਲ ਜੀ ਦੀ ਜਿਹੜੀ ਲਾਈਨ ਆਉਂਦੀ ਹੈ, ਜਦੋਂ ਅਸੀਂ ਲਾਈਨ ਵਿਛਾਵਾਂਗੇ, ਉੱਥੋਂ ਸਾਰਾ ਕੁਝ ਲਵਾਂਗੇ, ਉੱਥੋਂ ਤੇਲ ਵਗੈਰਾ, ਉਹਦੇ ਨਾਲ ਸਾਡੇ ਪਾਵਰ ਰਿਸੋਰਸਿਸ ਵਧਣਗੇ, ਸਾਡਾ ਸੂਬਾ ਖੁਸ਼ਹਾਲ ਹੋਏਗਾ। ਤੇ ਜੀ ਅਸੀਂ ਪਾਕਿਸਤਾਨ ਨੂੰ ਰੈਂਟ ਦੇਵਾਂਗੇ, ਅਸੀਂ ਉੱਥੋਂ ਰੈਂਟ ਦੇ ਕੇ ਉਹਨਾਂ ਨੂੰ ਆਪਣੇ ਗੁਆਂਢ ਮੁਲਕ ਨੂੰ ਉਹਨਾਂ ਨੂੰ ਰੈਂਟ ਦੇਵਾਂਗੇ ਉਸ ਪਾਈਪ ਦਾ, ਤੇ ਆਪਣੇ ਸੂਬੇ ਨੂੰ ਖੁਸ਼ਹਾਲ ਬਣਾਉਣ ਵਾਸਤੇ ਇਹਦੇ ਨਾਲ ਸਾਡੇ ਸੂਬੇ ਦੀ GDP ਵੀ ਵਧੇਗੀ। ਮੈਂ ਉਹਨਾਂ ਨੂੰ ਇੱਕ ਗੱਲ ਹੋਰ ਜੀ ਕੀਤੀ, ਮੈਂ ਉਹਨਾਂ ਨੂੰ ਕਿਹਾ ਕਿ ਮੈਂ ਕਿਹਾ ਅੱਜ ਤੱਕ ਕਿ ਪੰਜਾਬ ਦੇ ਸੂਬੇ ਦੀ ਆਰਥਿਕਤਾ ਕਿਸ ਵੇਲੇ ਵੱਧ ਸੀ? ਪੰਜਾਬ ਦੇ ਸੂਬੇ ਜੀ ਦੀ ਆਰਥਿਕਤਾ ਸਿਰਫ ਉਸ ਵੇਲੇ ਵੱਧ ਸੀ ਜਦੋਂ ਆਨੰਦਪੁਰ ਸਾਹਿਬ ਦਾ ਮਤਾ, ਜਦੋਂ ਗੱਲ ਹੋਈ ਸੀ 1981 ਜੀ ਦੇ ਵਿੱਚ, ਪੰਜਾਬ ਦੀ GDP ਜਿਹੜੀ ਹੈਗੀ ਸੀ ਉਹ ਸਭ ਤੋਂ ਵੱਧ ਗਰੋਥ ਸੀ, ਪੰਜਾਬ ਦਾ ਸੂਬਾ ਖੁਸ਼ਹਾਲ ਸੀ। ਪਰ ਇਹਨਾਂ ਲੋਕਾਂ ਜੀ ਨੇ ਪੰਜਾਬ ਦਾ ਉਜਾੜਾ ਅਲੱਗ-ਅਲੱਗ ਤਰੀਕਿਆਂ ਨਾਲ ਕੀਤਾ, ਉਹਨੂੰ ਖਤਮ ਕੀਤਾ, ਉਹਨੂੰ ਵੈਨਿਸ਼ ਕਰਤਾ, ਪੂਰੀ ਤਰ੍ਹਾਂ ਤਬਾਹ ਕਰਤਾ। ਤੇ ਅੱਜ ਜੇਕਰ ਸਾਡੇ ਜੀ ਵਰਗੇ ਲੋਕ ਨਾ ਉੱਠਣਗੇ, ਅੱਜ ਜਿਵੇਂ BJP ਵਰਗੀ ਜਮਾਤ ਨੇ ਹੋਰਾਂ ਲੋਕਾਂ ਨੇ ਮਨਾਂ ਦੇ ਵਿੱਚ ਖਟਾਸ ਪਾਤੀ ਆ, ਜੀ ਮਨਾਂ 'ਚ ਖਟਾਸ ਪਾ ਕੇ ਇਹ ਕਰਦਾ ਹੈ ਕਿ ਇੱਥੇ ਹਿੰਦੂ ਸਿੱਖ ਨੂੰ ਇੱਕ ਦੂਜੇ ਦੇ ਆਪੋਜੀਟ ਖੜਾ ਕਰਤਾ ਲੜਨ ਵਾਸਤੇ। ਤੇ ਜੀ ਮੈਂ ਉਸ ਦੇ ਵਿੱਚ ਇੱਕ ਪੁੱਲ ਦਾ ਕੰਮ ਕਰ ਰਿਹਾ ਕਿ ਜਦੋਂ ਖਾਲਸਾ ਰਾਜ ਹੈਗਾ ਸੀ, ਤੁਹਾਨੂੰ ਪਤਾ ਹੈ ਕਿ ਸਿੱਖ ਕਦੀ ਵੀ ਨਿਰਦਈ ਨਹੀਂ ਹੁੰਦੇ, ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਜਿਹੜੇ ਜਰਨੈਲ ਹੈਗੇ, ਉਹਨਾਂ ਨੇ ਮੈਨੂੰ ਐਡਾ ਅਹੁਦਾ ਬਖਸ਼ਿਆ, ਉਹਨਾਂ ਨੇ ਸਾਬਤ ਕੀਤਾ ਕਿ ਜਿਹੜੇ ਲੋਕ ਉਹਨਾਂ ਨੂੰ ਕੱਟੜ ਕਹਿੰਦੇ ਆ, ਉਹਨਾਂ ਨੇ ਇੱਕ ਵਾਰੀ ਵੀ ਅਜਿਹੀ ਗੱਲ ਨਹੀਂ ਕੀਤੀ, ਕਿਉਂਕਿ ਜਿਹੜੇ ਹਿਊਮਨ ਰਾਈਟਸ ਦੀ ਗੱਲ ਕਰਦੇ, ਮਾਨਵ ਅਧਿਕਾਰਾਂ ਦੀ ਗੱਲ ਕਰਦੇ, ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਆ, ਉਹ ਇਨਸਾਨ ਕਦੀ ਵੀ ਕੱਟੜ ਨਹੀਂ ਹੋ ਸਕਦਾ। ਉਹਨਾਂ ਨੇ ਸਾਰੀਆਂ ਚੀਜ਼ਾਂ ਨੂੰ, ਸਾਰੇ ਸੱਭੇ ਸਾਂਝੀਵਾਲਤਾ ਦਾ ਸੰਦੇਸ਼ ਦੇ ਕੇ ਮੈਨੂੰ ਉੱਥੋਂ ਜੀਵਨੀ ਚੋਣਾਂ ਦੇ ਵਿੱਚ ਮੈਦਾਨ ਦੇ ਵਿੱਚ ਉਤਾਰਿਆ। ਤੇ ਮੈਂ ਆਪਣੇ ਆਪ ਨੂੰ ਇਸ ਕਾਬਲ ਸਮਝਦਾ ਕਿ ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੀ ਪਾਰਟੀ ਦਾ ਇੱਕ ਜਰਨੈਲ ਹੈ, ਕਿ ਜਿਹੜੇ ਜਿਵੇਂ ਖਾਲਸਾ ਰਾਜ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੇ ਵਿੱਚ ਵੱਡੇ ਵੱਡੇ ਜਿਹੜੇ ਹਿੰਦੂ ਕਾਬਲ ਹੈਗੇ ਸੀ ਕਿ ਉਹਨਾਂ ਨੂੰ ਮਹਾਰਾਜਾ ਸਾਹਿਬ ਉਹਨਾਂ ਨੂੰ ਵੱਡੇ ਵੱਡੇ ਅਹੁਦਿਆਂ ਤੇ ਵਿਰਾਜਮਾਨ ਸੀ, ਉਹਨਾਂ ਨੂੰ ਕੋਈ ਗਵਰਨਰ ਵਰਗੇ ਅਹੁਦੇ ਦਿੱਤੇ ਸੀ। ਤੇ ਮੈਂ ਆਸ ਕਰਦਾ ਕਿ ਮੈਂ ਉਹੀ ਖਾਲਸਾ ਰਾਜ ਦੀ ਉਡੀਕ ਕਰਦਾ। ਹਰ ਸ਼ਾਮ ਨੂੰ ਜਦੋਂ ਹੁੰਦੀ ਆ ਤੇ ਅਸੀਂ ਹਮੇਸ਼ਾ ਇਹੀ ਉਡੀਕ ਕਰਦੇ ਹਾਂ ਕਿ ਜਲਦੀ ਹੀ ਸਾਡਾ ਖਾਲਸਾ ਰਾਜ ਆਏਗਾ ਤੇ ਉਸ ਖਾਲਸਾ ਰਾਜ ਦੇ ਵਿੱਚ ਅਸੀਂ ਆਪਣੀ ਆਜ਼ਾਦੀ ਦਾ ਨਿੱਘ ਮਾਣ ਸਕਾਂਗੇ। ਅਸੀਂ ਵਧੀਆ ਤਰ੍ਹਾਂ ਨਾਲ, ਮੇਰੀ ਕੰਪੇਨ ਦੇ ਵਿੱਚ ਜੀਵਨੀ ਚੋਣ ਲੁਧਿਆਣੇ ਦੇ ਵਿੱਚ ਇੱਕ ਵੀ ਬੰਦਾ ਗੈਰ ਪੰਜਾਬੀ ਤੁਹਾਨੂੰ ਨਜ਼ਰ ਨਹੀਂ ਆਏਗਾ, ਇੱਕ ਵੀ ਬੰਦਾ। ਜੀ ਜੀ ਜਿੰਨੀ ਵੀ ਕੰਪੇਨ ਕੀਤੀ ਮੇਰੇ ਨਾਲ ਖੜੇ ਪੰਜਾਬੀ ਭਰਾਵਾਂ ਨੇ ਕੀਤੀ। ਮੈਂ ਕਿਹਾ ਕਿ ਜਿਹੜੇ ਬੰਦੇ ਪੰਜਾਬੀ ਪੜ੍ਹੇ ਹੋਣਗੇ, ਜਿਹੜੇ 12 ਜਮਾਤਾਂ ਪੜ੍ਹੇ ਹੋਣਗੇ, ਜਦੋਂ ਸਾਡੀ ਸਰਕਾਰ ਆਂਦੀ ਹੈ ਤੇ ਸਰਕਾਰ ਜਦੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋਂਦ ਦੇ ਵਿੱਚ ਪੂਰੀ ਤਰ੍ਹਾਂ ਆ ਕੇ ਸਰਕਾਰ ਬਣਾਉਂਦਾ ਤੇ ਜਿਹੜੇ ਪੰਜਾਬੀਆਂ ਨੂੰ ਕਾਰੋਬਾਰ ਦੇਣਗੇ, ਜਿਹੜੇ ਉਹਨਾਂ ਨੂੰ ਜੌਬਸ ਤੇ ਵੀ ਰੱਖਣਗੇ, ਜਿਹੜੀਆਂ ਫੈਕਟਰੀਆਂ, ਜਿਹੜੇ ਵੱਡੇ ਘਰਾਣੇ ਆ, ਜਿਹੜੇ ਵੱਡੇ ਜਿਹੜੇ ਕਿੱਤੇ ਹੈਗੇ, ਜਿਹੜੇ ਰਾਮਗੜੀਆਂ ਬਰਾਦਰੀਆਂ ਜਾਂ ਹੋਰ ਜਿਹੜੇ ਕਿੱਤੇ ਜਿਹੜੇ ਕੰਮ ਕਰਦੇ ਆ, ਉਹਨਾਂ ਨੂੰ GST ਜਿਹੜੀ ਸਟੇਟ GST ਹੈ ਉਹਦੇ ਵਿੱਚ ਗਵਰਨਮੈਂਟ ਜਿਹੜੀ ਸਰਕਾਰ ਹੋਏਗੀ, ਮੌਜੂਦਾ ਸਮੇਂ ਦੀ ਉਸ ਟਾਈਮ ਦੀ ਸਰਕਾਰ ਹੋਏਗੀ, ਉਹਦੇ ਵੱਲੋਂ ਉਹਨਾਂ ਨੂੰ ਐਕਸਟਰਾ ਪ੍ਰੋਫਿਟ ਯਾਨੀ ਕਿ ਰਿਬੇਟ ਦਿੱਤੀ ਜਾਏਗੀ ਉਹਨਾਂ ਨੂੰ, ਕਿਉਂਕਿ ਜਿਹੜੇ ਸਾਡੇ ਸੂਬੇ ਦੇ ਬੰਦਿਆਂ ਨੂੰ ਹੀ ਨੌਕਰੀ ਤੇ ਰੱਖਣਗੇ ਤੇ ਉਹਨਾਂ ਨੂੰ ਪਹਿਲ ਵੀ ਦਿੱਤੀ ਜਾਏਗੀ ਤੇ ਉਹਨਾਂ ਦਾ GST ਵੀ ਉਹਨਾਂ ਦੀ ਘੱਟ ਲਿੱਤੀ ਜਾਏਗੀ। ਜੀ ਸਰਦਾਰ ਮੈਂ ਬਹੁਤ ਸਾਰੀਆਂ ਗੱਲਾਂ ਕੀਤੀਆਂ। ਜੀ 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 ਤੁਸੀਂ ਕੰਟੀਨਿਊ ਰੱਖ ਸਕਦੇ ਹੋ ਜੇ ਤੁਸੀਂ ਹਜੇ ਰਹਿ ਗਿਆ ਕੁਝ। ਨਹੀਂ ਤੁਸੀਂ ਦੱਸੋ ਜੀ। ਹੁਣ ਮੈਂ ਆਪਣੀ ਗੱਲ ਕੰਪਲੀਟ ਕੀਤੀ ਹੈ ਇੱਕ ਵਾਰੀ। ਹਾਂਜੀ ਮੈਂ ਜੀ ਸਰੋਤਿਆਂ ਨੂੰ ਇੱਕ ਵਾਰ ਯਾਦ ਕਰਾ ਰਿਹਾ ਜੀ, ਤੁਸੀਂ ਜਿਹੜਾ ਉਹ ਸਾਨੂੰ ਦਰਸ਼ਕਾਂ ਨੂੰ ਯਾਦ ਕਰਾ ਦਿਆਂ, ਤੁਸੀਂ ਸਾਨੂੰ ਵੇਖ ਰਹੇ ਹੋ, ਸੁਣ ਰਹੇ ਹੋ TV 84 ਤੋਂ ਪ੍ਰੋਗਰਾਮ ਦਿਲ ਦੀਆਂ ਗੱਲਾਂ। ਮੈਂ ਆਪ ਜੀ ਦਾ ਹੋਸਟ ਮਨਵੀਰ ਸਿੰਘ ਅੱਜ ਹਾਜ਼ਰ ਹਾਂ ਜੀ। ਮੇਰੇ ਨਾਲ ਜੁੜੇ ਹੋਏ ਨੇ ਸਰਦਾਰ ਨਵਨੀਤ ਕੁਮਾਰ ਗੋਪੀ ਜੀ, ਜਿਹੜੇ ਕੈਂਡੀਡੇਟ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਲੁਧਿਆਣਾ ਵੈਸਟ ਦੀ ਜ਼ਿਮਨੀ ਚੋਣ ਦੇ ਉੱਤੇ।
ਸੋ ਸਟੂਡੀਓ ਦੀ ਲਾਈਨ ਵੀ ਖੁੱਲੀ ਹੈ, ਤੁਸੀਂ ਸਾਨੂੰ ਕਾਲ ਕਰਨੀ ਚਾਹੁੰਦੇ ਹੋ ਤਾਂ ਸਕਰੀਨ ਦੇ ਵਿੱਚ ਨੰਬਰ ਆ ਰਹੇ ਨੇ। ਜੇ ਤੁਸੀਂ ਸਾਨੂੰ ਸੁਣ ਰਹੇ ਹੋ, ਨਹੀਂ ਵੇਖ ਰਹੇ ਕਿਸੇ ਹੋਰ ਗੈਜਟ ਤੋਂ, ਤੇ ਨੰਬਰ ਨੇ 514 476 8484 514 47688484 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਜਾਂ WhatsApp ਤੇ ਕਾਲ ਕਰਕੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਔਰ ਕੁਝ ਮੈਸੇਜ ਜਿਹੜੇ ਨੇ YouTube ਤੇ ਜਿਹੜੇ ਆ ਰਹੇ ਨੇ, ਮੈਂ ਪੜ੍ਹਦੇ ਹਾਂ ਅਗਲੇ ਸਵਾਲ ਤੋਂ ਪਹਿਲਾਂ ਜੀ। ਪਹਿਲਾ ਜਿਹੜਾ ਸਵਾਲ ਜੀ, ਸਿੰਘ ਕਹਿੰਦੇ ਨੇ ਜੀ, ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਜੀ। ਸੋ ਜੋ ਬੋਲੇ ਸੋ ਨਿਹਾਲ ਨਹੀਂ ਜੀ, ਵੈਸੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹੈ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ ਜੀ, ਬਿਲਕੁਲ। ਤੇ ਅੱਗੇ ਚੌਧਰੀ ਜਿਆਜ਼ ਕਹਿੰਦੇ ਨੇ ਜੀ, ਸਲਾਮ ਫਰੋਮ ਪਾਕਿਸਤਾਨ, ਸਲਾਮ ਜੀ। ਅੱਗੇ ਜੀ ਹਾਈ ਬ੍ਰਦਰਸ ਕਹਿੰਦੇ ਨੇ ਜੀ, ਮੁਖਤਿਆਰ ਐਚ, ਸੌਰੀ, ਉਹ ਹਾਈ ਬ੍ਰਦਰ ਕਹਿੰਦੇ ਨੇ, ਹਾਈ ਜੀ, ਬਿਲਕੁਲ। ਤੇ ਅੱਗੇ ਵਿਵੇਕ ਕੰਵਰ ਜੀ ਦਾ ਮੈਸੇਜ, ਡੂ ਯੂ ਗਾਇਜ਼ ਰਿਮੈਂਬਰ ਵਟ ਪਾਕਿਸਤਾਨ ਡਿਡ ਟੂ ਯੂਅਰ ਗਰਲਸ ਇਨ 1947? ਬਿਲਕੁਲ ਜੀ, ਉਹ ਸਾਨੂੰ ਬਿਲਕੁਲ ਯਾਦ ਆ। 1947 ਚ ਪਾਕਿਸਤਾਨ ਨੇ ਉਹੀ ਕੀਤਾ ਸਾਡੀਆਂ ਕੁੜੀਆਂ ਨਾਲ, ਜੋ 84 ਦੇ ਵਿੱਚ ਭਾਰਤੀ ਸਰਕਾਰ ਦੀ ਦੇਖ ਰੇਖ ਮੈਂ ਇਹਨਾਂ ਦੀ ਗੱਲ ਦਾ ਜਵਾਬ ਦੇ ਸਕਦਾ ਜੇਕਰ ਚੈਨਲ ਤੇ ਸੁਣ ਰਹੇ ਆ ਜੀ। ਜੀ ਬਿਲਕੁਲ, ਮੈਂ ਇਹਨਾਂ ਦੀ ਗੱਲ ਦਾ ਜਵਾਬ ਬੜੀ ਅੱਛੀ ਤਰ੍ਹਾਂ ਦੇ ਸਕਦਾ ਜੀ। ਦੋ ਜੀ, ਇਹਨਾਂ ਨੂੰ ਪੁੱਛੋ ਜਿਹੜੇ ਇੰਨੇ ਲੰਮੇ ਸਮੇਂ ਤੋਂ ਕਾਂਗਰਸ ਦੇ ਰਾਜ ਦੇ ਵਿੱਚ ਕਾਂਗਰਸ ਨੂੰ ਵੋਟਾਂ ਦਿੱਤੀਆਂ। ਤੁਸੀਂ ਇਹਨਾਂ ਨੂੰ ਇੱਕ ਗੱਲ ਪੁੱਛੋ। ਜੇਕਰ ਮੇਰੀ ਆਵਾਜ਼ ਆ ਰਹੀ ਹੈ, ਮੈਂ ਕਿਆ ਪੁੱਛ ਸਕਦਾ, ਰਿਪੀਟ ਕਰ ਸਕਦਾ? ਬਿਲਕੁਲ ਬਿਲਕੁਲ ਬਿਲਕੁਲ, ਤੁਹਾਡੀ ਆਵਾਜ਼ ਆ ਰਹੀ ਹੈ ਜੀ, ਬਿਲਕੁਲ ਸਹੀ ਆ ਰਹੀ ਹੈ। ਕਾਂਗਰਸ ਨੇ ਦੇਸ਼ ਦਾ ਉਜਾੜਾ ਕੀਤਾ। ਕਾਂਗਰਸ ਨੇ ਇੱਕ ਹਿੰਦੂ ਮੈਰਿਜ ਐਕਟ ਲਿਆਂਦਾ ਜੀ। ਇਹ ਅੱਜ ਗੱਲਾਂ ਕਰ ਰਹੇ ਆ, ਇਹਨਾਂ ਨੂੰ ਪੁੱਛੋ ਤੁਸੀਂ, ਜੇਕਰ ਮੁਗਲਾਂ ਦਾ ਰਾਜ ਹੈਗਾ ਸੀ, ਮੁਗਲਾਂ ਨੇ ਕਦੀ ਤੁਹਾਡੇ ਪਰਸਨਲ ਲਾਅ ਜਿਹੜੇ ਹੁੰਦੇ ਆ, ਜਿਹਨੂੰ ਪਰਸਨਲ ਲਾਅ ਅਸੀਂ ਕਹਿ ਦਿੰਦੇ ਆ, ਜਿਹਦੇ ਵਿੱਚ ਤੁਹਾਡੇ ਰੀਤ ਰਿਵਾਜ ਆਉਂਦੇ ਆ, ਜਿਹਦੇ ਵਿੱਚ ਤੁਹਾਡੇ ਵਿਆਹਾਂ ਦੇ ਕਰਮਕਾਂਡ ਆਉਂਦੇ ਆ ਜਾਂ ਕੁਝ ਵੀ ਆਉਂਦਾ, ਉਹਨਾਂ ਨੇ ਕਦੀ ਮੁਗਲਾਂ ਨੇ ਤੁਹਾਡੇ ਰੀਤੀ ਰਿਵਾਜਾਂ ਨੂੰ ਨਹੀਂ ਛੇੜਿਆ ਜੀ। ਇਹਨਾਂ ਨੇ, ਕਾਂਗਰਸ ਨੇ ਹਿੰਦੂ ਮੈਰਿਜ ਐਕਟ ਲਿਆ ਕੇ ਜੀ ਤੇ ਸਭ ਤੋਂ ਪਹਿਲਾਂ ਤੁਹਾਡੇ ਪਰਸਨਲ ਲਾਅ ਖਤਮ ਕੀਤੇ ਜੀ। ਇਹ ਦੇਸ਼ ਦੇ ਵਿੱਚ ਡਿਵਾਈਡ ਐਂਡ ਰੂਲ ਦੀ ਜਿਹੜੀ ਸਥਿਤੀ ਹੋਈ ਹੈ, ਉਹਦੇ ਬਾਰੇ ਅੱਜ ਤੱਕ ਕਦੀ ਕੋਈ ਇੰਨਾ ਚਾਨਣਾ ਹੀ ਨਹੀਂ ਪਾ ਸਕਿਆ, ਨਾ ਹੀ ਕਿਸੇ ਨੇ ਕੋਈ ਗੱਲ ਕੀਤੀ ਹੈ ਕਿ ਇਹ ਅੱਜ ਕਹਿੰਦੇ ਪਏ ਕਿ 1947 ਦੇ ਵਿੱਚ ਉਜਾੜਾ ਤੇ ਪਹਿਲਾਂ ਹੀ ਸਾਡੇ ਲੋਕਾਂ ਦਾ ਹੋਇਆ। ਤੁਸੀਂ ਜੇਕਰ ਤੁਸੀਂ ਇਹ ਨਹੀਂ ਸਮਝਿਆ ਕਿ ਜਦੋਂ 65-66 ਸਾਡੇ ਕੋਲੋਂ ਸਾਡੇ ਪੰਜਾਬੀ ਬੋਲਦੇ ਇਲਾਕੇ ਲਿੱਤੇ ਗਏ, ਕਦੀ ਕਿਸੇ ਨੇ ਉਸ ਗੱਲ ਦਾ ਜਵਾਬ ਮੰਗਿਆ? ਕਦੀ ਵਿੱਚੋਂ ਹਰਿਆਣਾ ਕੱਟਤਾ, ਕਦੀ ਵਿੱਚੋਂ ਹਿਮਾਚਲ ਕੱਟਤਾ ਜੀ। ਜਦੋਂ ਸਾਡੇ ਕੋਲੋਂ ਸਾਡੇ ਪਰਸਨਲ ਲਾਅ ਤੋਂ ਲੈ ਕੇ ਹੁਣ ਅੱਜ ਤੁਸੀਂ ਮੈਨੂੰ ਇਹ ਦੱਸੋ, ਬੰਗਲਾਦੇਸ਼ ਦੇ ਵਿੱਚ ਕਹਿੰਦੇ ਬਹੁਤ ਉੱਥੇ ਬੁਰੇ ਹਾਲਾਤ ਹੈ ਜੀ, ਹਿੰਦੂਆਂ ਦੇ ਬਹੁਤ ਬੁਰੇ ਹਾਲਾਤ ਹੈਗੇ ਆ। ਤੁਸੀਂ ਮੈਨੂੰ ਦੱਸੋ, ਬੰਗਲਾਦੇਸ਼ ਦੇ ਵਿੱਚ ਅੱਜ ਤੱਕ ਹਿੰਦੂਆਂ ਦੇ ਪਰਸਨਲ ਲਾਅ ਨੂੰ ਨਹੀਂ ਛੇੜਿਆ ਗਿਆ ਜੀ ਜੀ। ਕਿਸੇ ਦੇ ਲਾਅ ਨੂੰ ਛੇੜਨਾ, ਕਿਸੇ ਦੇ ਰੀਤ ਰਿਵਾਜ ਨੂੰ ਛੇੜਨਾ ਜਾਂ ਉਹਨੂੰ ਦੱਸਣਾ ਕਿ ਤੁਸੀਂ ਵਿਆਹ ਇਦਾਂ ਕਰਾਉਣਾ, ਤੁਸੀਂ ਵਿਆਹ ਇਦਾਂ ਕਰਾਉਣਾ। ਇੱਥੇ ਹੁੰਦਾ ਮੈਰਿਜ ਬਾਏ ਚੁਆਇਸ, ਡਾਈਵੋਰਸ ਬਾਏ ਜੱਜ ਜੀ। ਜਦੋਂ ਕਿਸੇ ਨੂੰ ਪਤਾ ਹੀ ਨਹੀਂ, ਇਹ ਸਿੱਧਾ ਉੱਥੋਂ ਲੈ ਕੇ ਉੱਥੋਂ ਤੱਕ ਤੁਰ ਪਏ ਤੇ ਉਹਨਾਂ ਨੂੰ ਵਿਚਲੀਆਂ ਗੱਲਾਂ ਯਾਦ ਨਹੀਂ ਆਈਆਂ। ਪੰਜਾਬ ਦੇ ਵਿੱਚ ਕੀ ਹੋਇਆ, ਇਹ ਮੇਰੇ ਨਾਲ ਤੁਸੀਂ ਕਿਸੇ ਨੂੰ ਵੀ ਬਿਠਾ ਸਕਦੇ ਹੋ, ਕਿਉਂਕਿ ਜਦੋਂ ਵੀ ਕੋਈ ਬੋਲਦਾ ਨਾ, ਤੁਸੀਂ ਇਹ ਨਾ ਸਮਝਿਓ ਕਿ ਮੈਂ ਬਹੁਤ ਜ਼ਿਆਦਾ ਪੜ੍ਹਿਆ ਲਿਖਿਆ ਵਿਦਵਾਨ ਹੈਗਾ। ਕਹਿੰਦੇ ਅੰਦਰੋਂ ਸਭ ਕੋ ਹੁਕਮ ਹੈ, ਬਾਹਰੋਂ ਹੁਕਮ ਨਾ ਕੋਈ। ਜਦੋਂ ਬੰਦਾ ਪਾਕ ਹੋ ਕੇ, ਪਵਿੱਤਰ ਹੋ ਕੇ ਪਰਮਾਤਮਾ ਦੀ ਗੋਦੀ 'ਚ ਬੈਠਾ ਹੁੰਦਾ ਨਾ, ਤੇ ਉਦੋਂ ਪਰਮਾਤਮਾ ਉਹਦੀ ਰਾਖੀ ਕਰਦਾ। ਮੈਨੂੰ ਹਜ਼ਾਰਾਂ ਲੋਕਾਂ ਨੇ ਸਨੇਹ ਦਿੱਤਾ, ਕੁਝ ਕੁ ਲੋਕ ਮੈਨੂੰ ਕਹਿੰਦੇ ਸੀ ਕਿ ਤੂੰ ਗੰਜਾ ਹੈਗਾ, ਕਿ ਤੂੰ ਇਸ ਤਰ੍ਹਾਂ ਹੈਗਾ, ਪਰ ਮੈਂ ਆਪਣੀ ਗੱਲ ਤੇ ਹਮੇਸ਼ਾ ਟਿਕ ਕੇ, ਹਮੇਸ਼ਾ ਮੇਰੀ ਜਦੋਂ ਵੀ ਮੈਂ ਪੋਸਟ ਕਰਦਾ ਸੀ, ਮੈਂ ਨਵਨੀਤ ਗੋਪੀ ਪੰਥ ਕਾ ਦਾਸ ਲਿਖਦਾ ਸੀ। ਮੈਂ ਆਪਣੀ ਗੱਲ ਤੇ ਅਟਲ ਰਿਹਾ ਤੇ ਮੈਂ ਸਾਰਿਆਂ ਦੇ ਵਿੱਚ ਬੈਠ ਕੇ ਕਹਿੰਦਾ ਸੀ ਕਿ ਮੈਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਆਪਣਾ ਆਦਰਸ਼ ਮੰਨਦਾ,
ਮੈਂ ਉਹਨਾਂ ਦੀ ਸੋਚ ਤੇ ਪਹਿਰਾ ਦਿੰਦਾ। ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੀ ਪੂਰੀ ਮਨੁੱਖਤਾ ਦੇ ਗੁਰੂ ਹੈਗੇ ਆ, ਤੇ ਮੈਂ ਉਹਨਾਂ ਨੂੰ ਪਿਆਰ ਕਰਦਾ, ਮੈਂ ਸੰਤਾਂ ਨੂੰ ਪਿਆਰ ਕਰਦਾ। ਜਦੋਂ ਬਰਗਾੜੀ ਦੇ ਵਿੱਚ ਬੇਅਦਬੀ ਹੋਈ ਸੀ ਗੁਰੂ ਸਾਹਿਬ ਦੇ ਅੰਗਾਂ ਦੀ, ਤੇ ਮੈਂ ਉੱਥੇ ਵੀ ਗ੍ਰਿਫਤਾਰੀ ਦਿੱਤੀ। ਜਦੋਂ ਸਾਹਨੇਵਾਲ ਵਿਖੇ ਮੇਰੇ ਉੱਤੇ ਨੈਸ਼ਨਲ ਹਾਈਵੇ ਐਕਟ ਲੱਗਿਆ ਕਿ ਉਦੋਂ ਪਹਿਲੀ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਬਾਰੇ ਜਦੋਂ ਅਪਸ਼ਬਦ ਬੋਲੇ ਗਏ, ਮੈਂ ਇਸੇ ਹੀ ਗੰਜੇ ਵਿਅਕਤੀ ਨੇ, ਕਿਉਂਕਿ ਜਿਹੜੇ ਉਹ ਸਰਬ ਸਾਂਝੇ ਗੁਰੂ ਸੀ, ਉਹ ਸਿੱਖਾਂ ਦੇ ਵੀ ਗੁਰੂ ਸੀ, ਉਹ ਸਾਡੇ ਹਿੰਦੂਆਂ ਦੇ ਵੀ ਗੁਰੂ ਸੀ, ਉਹ ਪੂਰੀ ਮਨੁੱਖਤਾ ਦੇ ਗੁਰੂ ਸੀ, ਉਹ ਮੁਸਲਮਾਨਾਂ ਦੇ ਵੀ ਗੁਰੂ ਸੀ। ਤੇ ਮੈਂ ਗੱਲ ਕਦੀ ਵੀ ਉਹ ਨਹੀਂ ਕਰਾਂਗਾ ਜਿਹਦੇ ਨਾਲ ਕਿ ਕਿਸੇ ਦੇ ਵੀ ਹਿਰਦੇ ਨੂੰ ਠੇਸ ਪਹੁੰਚੇ। ਮੈਂ ਗੱਲ ਸੱਚ ਦੀ ਕਰਾਂਗਾ। ਇਹ ਲੋਕਾਂ ਨੂੰ ਅੱਜ ਜਿਹੜਾ ਨੈਰੇਟਿਵ ਸਿਰਜਿਆ ਜਾ ਰਿਹਾ ਹੈਗਾ, ਜਾਂ ਜਿਹੜੇ ਲੋਕਾਂ ਨੂੰ ਲੱਗਦਾ, ਉਹਨਾਂ ਨੂੰ ਪੁੱਛੋ ਕਿ ਜਿਹੜਾ ਤੁਸੀਂ ਉਜਾੜੇ ਦੀ ਗੱਲ ਕਰਦੇ ਹੋ, ਜੇਕਰ ਇੱਥੇ ਅੱਜ ਨਿਊਕਲੀਅਰ ਪਾਵਰਾਂ ਚੱਲ ਪੈਂਦੀਆਂ ਤੇ ਇਸ ਸੂਬੇ ਦਾ ਹਾਲ ਕੀ ਹੋਣਾ ਸੀ। ਅਸੀਂ ਸੂਬੇ ਨੂੰ ਰੈਵਨਿਊ, ਅਸੀਂ ਕਹਿੰਦੇ ਆ ਕਿ ਸਾਡੇ ਬਾਰਡਰ ਖੋਲੇ ਜਾਣ, ਜਿਹੜੇ ਸਾਡੇ ਬਾਰਡਰ ਖੋਲੇ ਜਾਣਗੇ, ਸਾਡੇ ਵਪਾਰ ਖੁੱਲੂਗੇ, ਸਾਡੇ ਹਿੰਦੂ ਭਰਾ ਕੰਮ ਕਰੂਗੇ, ਜਿਹੜੇ ਆੜਤ ਦਾ ਕੰਮ ਕਰਦੇ ਪਏ, ਸਾਡੇ ਸਿੱਖ ਭਰਾ ਟਰੱਕ ਚਲਾਉਂਦੇ ਆ, ਉਹ ਸਾਡਾ ਮਾਲ ਲੈ ਕੇ, ਸਾਡਾ ਦੇਸ਼ ਜਿਹੜਾ ਅਸੀਂ ਮਿਲਟਰੀ ਦੇ ਉੱਤੇ ਜਾਂ ਡਿਫੈਂਸ ਦੇ ਉੱਤੇ ਜਿਹੜਾ ਸਿਸਟਮ ਦੇ ਉੱਤੇ ਪੈਸਾ ਖਰਚ ਕਰਦੇ ਆ, ਤੇ ਤੁਹਾਨੂੰ ਪਤਾ ਜਦੋਂ ਸਾਡਾ ਵਪਾਰ ਚੱਲ ਗਿਆ, ਸਿਰਫ 1% ਸਾਡਾ ਗਰੋਥ ਵੱਧ ਗਈ, ਸਾਰੇ ਸਾਡੇ ਸੂਬੇ ਦੇ ਸਾਰੇ ਕਰਜ਼ੇ ਉਤਰ ਜਾਣੇ ਆ। ਸਾਰੇ ਕਰਜ਼ੇ ਜਿਹੜਾ ਕਿ ਸੂਬਾ ਪੂਰਾ ਪੰਜਾਬ ਦਾ ਸੂਬਾ ਪੂਰਾ ਕਰਜ਼ੇ ਦੇ ਵਿੱਚ ਆ ਗਿਆ ਹੋਇਆ। ਤੇ ਜੇਕਰ ਇਹਨਾਂ ਕੋ ਮੇਰੀ ਗੱਲ ਦਾ ਜਵਾਬ ਹੋਵੇ ਕਿਸੇ ਕੋ ਕਿ ਹਿੰਦੂ ਮੈਰਿਜ ਐਕਟ ਤੇ ਅੱਜ ਤੱਕ ਕੋਈ ਕਿਉਂ ਨਹੀਂ ਬੋਲਿਆ, ਕਿ ਤੁਹਾਡੇ ਪਰਸਨਲ ਲਾਵਾਂ ਤੇ ਡਾਕਾ ਵੱਜਿਆ, ਤੁਸੀਂ ਕਿਉਂ ਨਹੀਂ ਬੋਲੇ। ਹੁਣ ਜਦੋਂ ਆਨੰਦ ਮੈਰਿਜ ਐਕਟ ਜਦੋਂ ਤੁਹਾਨੂੰ ਪਤਾ ਹੈਗਾ ਕਿ ਸ਼੍ਰੋਮਣੀ ਕਮੇਟੀ 1920 ਦੇ ਵਿੱਚ ਹੋਂਦ ਦੇ ਵਿੱਚ ਆਈ, ਮਤਲਬ ਕਿ ਤੇ 1920 ਦੇ ਵਿੱਚ ਕਿ ਬੀਬੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਇਸ ਲੋਕਤੰਤਰਕ ਢਾਂਚੇ ਤੋਂ ਬਾਅਦ ਚੋਂ ਮਿਲਿਆ। ਪਹਿਲਾਂ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਸ਼੍ਰੋਮਣੀ ਕਮੇਟੀ ਵੱਲੋਂ ਮਿਲਿਆ। ਸੋ ਜਿਹੜੀ ਪੰਜਾਬ ਦੀ ਸਿਆਸਤ ਹੈਗੀ ਹੈ, ਪੰਜਾਬ ਦੀ ਸਿਆਸਤ ਬੜੀ ਉੱਚੀ ਹੈ, ਤੇ ਇਹਨੂੰ ਸਮਝਣ ਵਾਸਤੇ ਪਹਿਲਾਂ ਆਪਣੀ ਸੋਚ ਦਾ ਮਿਆਰ ਉਹ ਲੋਕਾਂ ਨੂੰ ਉੱਚਾ ਕਰਨਾ ਪਏਗਾ, ਆਪਣੇ ਅੰਦਰੋਂ ਈਰਖਾ ਦੀ ਭਾਵਨਾ ਕੱਢਣੀ ਪਏਗੀ, ਉਹਨਾਂ ਨੂੰ ਮੰਨਣਾ ਪਏਗਾ ਕਿ ਅਸੀਂ ਆਪਣੇ ਸੱਭਿਆਚਾਰ ਨੂੰ ਖਰਾਬ ਨਾ ਕਰੀਏ। ਅੱਜ ਮੈਂ ਪੰਜਾਬ ਦੇ ਵਿੱਚ ਵਸਦਾ, ਤੁਸੀਂ ਮੈਨੂੰ ਦੱਸੋ ਕਿ ਜਿਹੜੇ ਬੰਬੇ ਦੇ ਵਿੱਚ ਲੋਕ ਵਸਦੇ ਆ, ਮਰਾਠੇ ਵਸਦੇ ਆ, ਉਹਨਾਂ ਦੀ ਯੂਪੀ ਵਾਲਿਆਂ ਨਾਲ ਲੜਾਈ ਆ, ਉਹਨਾਂ ਦੀ ਯੂਪੀ ਹੁਣ ਬੰਬੇ ਦੇ ਵਿੱਚ ਵੀ ਹਿੰਦੂ ਹੈ ਤੇ ਯੂਪੀ ਦੇ ਵਿੱਚ ਵੀ ਹਿੰਦੂ ਹੈ। ਏਦਾਂ ਤੇ ਕਹਿਣ ਤੇ ਲੱਗੇਗਾ ਕਿ ਹਿੰਦੂ ਨਾਲ ਲੜਦਾ ਪਿਆ ਨਾ ਇਹ ਸੱਭਿਆਚਾਰ ਦੀ ਹੈ। ਜਿਹੜੇ ਮਰਾਠੇ ਗਏ ਆ, ਜਿਹੜੇ ਬੰਬੇ ਦੇ ਲੋਕ ਆ, ਉਹ ਕਹਿੰਦੇ ਕਿ ਯੂਪੀ ਵਾਲੇ ਸਾਡੇ ਸੱਭਿਆਚਾਰ ਦੇ ਵਿੱਚ ਦਖਲਅੰਦਾਜ਼ੀ ਕਰਦੇ ਆ। ਉਹ ਆਪਣੇ ਸੱਭਿਆਚਾਰ ਨੂੰ ਬਚਾਉਣ ਦੀ ਲੜਾਈ ਕਰਦੇ ਆ, ਤੇ ਪੰਜਾਬ ਦੇ ਵਿੱਚ ਹਰ ਤਰ੍ਹਾਂ ਦੇ ਸੱਭਿਆਚਾਰ ਇੱਥੇ ਆ ਗਏ ਆ। ਹੁਣ ਇੱਥੇ ਜਿਹੜੇ ਕਈ ਮਹੋਤਸਵ ਇੱਥੇ ਮਨਾਏ ਜਾਂਦੇ ਆ, ਉਹ ਮਹੋਤਸਵਾਂ ਦਾ ਉਹਨਾਂ ਦਾ ਪੰਜਾਬ ਦੇ ਸੱਭਿਆਚਾਰ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਗਾ। ਚਲੋ ਅਸੀਂ ਸਾਰੇ ਧਰਮਾਂ ਦੀ ਇੱਜ਼ਤ ਕਰਦੇ ਆ, ਪੂਜਣੇ ਵੀ ਚਾਹੀਦੇ ਆ, ਅਸੀਂ ਇੱਜ਼ਤ ਕਰਦੇ ਆ, ਪਰ ਜਦੋਂ ਸੱਭਿਆਚਾਰ ਜਿਹੜਾ ਹੁੰਦਾ ਨਾ, ਸਾਡੇ ਸੱਭਿਆਚਾਰ ਦੀ ਰੰਗਤ ਦੇ ਵਿੱਚ ਤੁਸੀਂ ਰੰਗ ਜਦੋਂ ਤੁਸੀਂ ਨਵਾਂ ਘੋਲਦੇ ਹੋ ਨਾ, ਤੇ ਤੁਸੀਂ ਉਸ ਰੰਗ ਨੂੰ ਇੱਕ ਨਵਾਂ ਰੂਪ ਦੇ ਦਿੰਦੇ ਹੋ। ਉਹ ਧੀਰੇ ਧੀਰੇ ਉਹਦੇ ਫਾਲੋਅਰਸ ਬਣ ਜਾਂਦੇ ਆ, ਉਹ ਫਾਲੋਅਰਸ ਉਸ ਚੀਜ਼ ਨੂੰ ਅਡਾਪਟ ਕਰਕੇ ਤੇ ਫਿਰ ਉਸ ਚੀਜ਼ ਨੂੰ ਬਾਅਦ ਦੇ ਵਿੱਚ ਹੋਂਦ ਦੇ ਵਿੱਚ ਲਿਆ ਕੇ ਤੇ ਉਹ ਸਾਰੀਆਂ ਚੀਜ਼ਾਂ ਕਰਦੇ ਆ ਜਿਹਦੇ ਨਾਲ ਕਿ ਸਾਡਾ ਸੱਭਿਆਚਾਰ ਖਰਾਬ ਹੁੰਦਾ। ਬਿਲਕੁਲ ਜੀ, ਬਿਲਕੁਲ। ਔਰ ਜਿਹੜਾ WhatsApp ਤੇ ਸਾਡੇ ਕੋਲ ਮੈਸੇਜ ਹੈ ਜੀ ਅਮਰਤਪਾਲ ਸਿੰਘ ਔਜਲਾ ਉਹਨਾਂ ਦਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਨੇ ਜੀ ਤੁਹਾਡਾ ਪ੍ਰੋਗਰਾਮ ਰੋਜ਼ ਸੁਣਦੇ ਆ। ਬਿਲਕੁਲ ਜੀ, ਧੰਨਵਾਦ ਤੁਹਾਡਾ ਪਿਆਰ ਦੇਣ ਲਈ। ਔਰ ਇਸੇ ਤਰ੍ਹਾਂ ਜਿੰਨੇ ਵੀ ਵੀਰ ਸਾਡੇ ਨਾਲ ਕਿਸੇ ਵੀ ਗੈਜਟ ਤੋਂ ਜੁੜੇ ਆ, ਤੇ ਪ੍ਰੋਗਰਾਮ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਹ ਜਿਹੜੀ ਵਡਮੁੱਲੀ ਜਾਣਕਾਰੀ ਆ ਇਹ ਹੋਰ ਵੀ ਜਿਹੜੀ ਆ ਉਹ ਵੱਧ ਪਬਲਿਕ ਤੱਕ ਪਹੁੰਚ ਸਕੇ, ਕਿਉਂਕਿ ਅਸੀਂ ਗੱਲ ਜਿਹੜੀ
ਪੰਜਾਬ ਦੀ ਹਕੀਕਤ ਦੀ ਕਰ ਰਹੇ ਹਾਂ, ਜ਼ਮੀਨੀ ਪੱਧਰ ਤੇ ਕਰ ਰਹੇ ਹਾਂ, ਤੇ ਹੋਣ ਵਾਲੀ ਲੁਧਿਆਣੇ ਦੀ ਜਿਹੜੀ ਜਿਮਨੀ ਚੋਣ ਹੈ ਉਹਦੀ ਇਲੈਕਸ਼ਨ ਦੀ ਕਰ ਰਹੇ ਹਾਂ। ਸਾਡੇ ਨਾਲ ਉੱਥੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੈਂਡੀਡੇਟ ਸਰਦਾਰ ਨਵਨੀਤ ਸਿੰਘ ਜੀ ਗੋਪੀ ਜੁੜੇ ਹੋਏ ਨੇ। ਇਹਨਾਂ ਦੀ ਇਜਾਜ਼ਤ ਦੇ ਨਾਲ ਮੈਂ ਇਹਨਾਂ ਦੇ ਨਾਂ ਦੇ ਨਾਲ, ਮੇਰਾ ਦਿਲ ਕਰਦਾ ਸੀ ਇਹਨਾਂ ਨੂੰ ਸਰਦਾਰ ਕਹਾਂ, ਵੈਸੇ ਮੈਂ ਸਰੋਤਿਆਂ ਨੂੰ ਤੇ ਦਰਸ਼ਕਾਂ ਨੂੰ ਵੀ ਦੱਸ ਦਿੰਦਾ ਕਿ ਸਾਡੀ ਜਿਹੜੀ ਪਾਲਿਸੀ ਆ ਸਿੱਖੀ ਦੀ, ਇਹ ਕਨਵਰਜ਼ਨ ਦੀ ਨਹੀਂ ਆ। ਜਿੱਦਾਂ ਗੋਪੀ ਸਾਹਿਬ ਨੇ ਕਿਹਾ ਕਿ ਮੈਨੂੰ ਕਹਿੰਦੇ ਨੇ ਤੂੰ ਗੰਜਾ ਜਾਂ ਕੀ ਆ, ਸਾਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਇੱਥੇ ਤਾਂ ਸਰਬੱਤ ਦਾ ਭਲਾ, ਮਾਨਸ ਕੀ ਯਾਦ ਸਭੇ ਏਕੇ ਪਹਿਚਾਨਿਓ ਦਾ ਕਨਸੈਪਟ ਆ। ਸਾਡੀ ਉਹਨੂੰ ਜ਼ਰੂਰ ਇਹ ਜਿਹੜਾ ਸਾਡਾ ਹੋਰ ਰਹਿੰਦਾ, ਜਿਹੜਾ ਬੰਦਾ ਸਿੱਖਾਂ ਦੇ ਘਰ ਵਿੱਚ ਜੰਮ ਕੇ ਕੇਸ ਕਤਲ ਕਰੇ, ਉਹਦੇ ਤੇ ਅਸੀਂ ਜ਼ਰੂਰ ਉਹਨੂੰ ਕਹਿੰਦੇ ਆ, ਉਹ ਸਾਡੇ ਗੁਰੂ ਦਾ ਹੁਕਮ ਵੀ ਆ ਵੀ ਭਾਈ ਜੇ ਤੂੰ ਸਿੱਖਾਂ ਦੇ ਘਰ ਜੰਮਿਆ, ਜਿਵੇਂ ਸੰਤ ਭਿੰਡਰਾਂ ਵਾਲਿਆਂ ਦੀ ਮੈਂ ਜਿਹੜੀ ਆਈਡੀਓਲੋਜੀ ਦੀ ਵੀ ਗੱਲ ਗੋਪੀ ਸਾਹਿਬ ਨੇ ਕੀਤੀ ਆ, ਉਹਨਾਂ ਦਾ ਕਹਿਣਾ ਸੀ, ਉਹ ਕਹਿੰਦੇ ਸੀ ਮੈਂ ਕਹਿੰਦਾ ਕਿ ਜਿਹੜਾ ਹਿੰਦੂ ਆ ਉਹ ਪੱਕਾ ਹਿੰਦੂ ਬਣੇ, ਮੁਸਲਮਾਨ ਪੱਕਾ ਮੁਸਲਮਾਨ ਬਣੇ, ਤੇ ਸਿੱਖ ਪੱਕਾ ਸਿੱਖ ਬਣੇ। ਇਹਦੇ 'ਚ ਕੋਈ ਇਤਰਾਜ਼ ਨਹੀਂ ਹੈ। ਸਾਡੀ ਕਦੀ ਵੀ ਨਹੀਂ ਇਹ ਪਾਲਿਸੀ ਰਹੀ ਸਿੱਖਾਂ ਦੀ ਕਿ ਕਿਸੇ ਨੂੰ ਕਨਵਰਟ ਕਰੀਏ। ਗੁਰੂ ਦੇ ਪਿਆਰ ਦੇ ਵਿੱਚ ਰੰਗ ਕੇ ਕੋਈ ਆਪਣੇ ਆਪ ਇਸ ਰਾਹ ਤੇ ਤੁਰਨਾ ਚਾਹੁੰਦਾ ਤਾਂ ਕਿਸੇ ਨੂੰ ਮਨਾ ਨਹੀਂ ਆ। ਇੱਥੇ ਇਹ ਨਹੀਂ ਆ ਵੀ ਜੇ ਕਿਸੇ ਦੇ ਘਰ ਜੰਮ ਪਿਆ ਤਾਂ ਉਹਨੇ ਉਹੀ ਰਹਿਣਾ। ਸਾਡੇ ਇਦਾਂ ਦਾ ਕੋਈ ਕਨਸੈਪਟ ਨਹੀਂ ਆ। ਸੋ ਗੋਪੀ ਜੀ ਅੱਗੇ ਵਿਵੇਕ ਜੀ ਇੱਕ ਹੋਰ ਮੈਸੇਜ ਕਰ ਰਹੇ ਨੇ ਜੀ। ਸੋ ਇਹਨਾਂ ਦੀ ਫਰਸਟ੍ਰੇਸ਼ਨ ਜਿਹੜੀ ਮੈਂ ਸਮਝ ਸਕਦਾ, ਪਰ ਮੈਂ ਮੈਸੇਜ ਜ਼ਰੂਰ ਪੜੂੰਗਾ। ਕਹਿੰਦੇ ਇਡੀਅਟਸ ਡੂਇੰਗ ਡੇ ਡਰੀਮਿੰਗ। ਬਿਲਕੁਲ ਜੀ, ਅਸੀਂ ਉਹ ਇਡੀਅਟ ਆ ਜਿਨ੍ਹਾਂ ਨੇ ਡੇ ਡਰੀਮ ਕਰਕੇ ਦਰਾਏ ਖੈਬਰ ਦੇ ਉੱਤੇ ਬੰਨ ਮਾਰਿਆ, ਤੇ ਜਿਹੜੀ ਸਦੀਆਂ ਤੋਂ ਹੁੰਦੀ ਲੁੱਟ ਹੈ ਹਿੰਦੁਸਤਾਨ ਦੀ ਅਜ਼ਮਤ ਦੀ, ਉਹਨੂੰ ਸਦਾ ਲਈ ਅਸੀਂ ਉੱਥੋਂ ਬੰਨ ਮਾਰ ਕੇ ਪੱਕਾ ਕੀਤਾ। ਉਹ ਡੇ ਡਰੀਮ ਹੀ ਸੀ ਇੱਕ। ਅਬਦਾਲੀ ਤੋਂ ਅਸੀਂ ਜਿਹੜਾ ਸਰਮਾਇਆ ਧੀਆਂ ਭੈਣਾਂ ਸਮੇਤ ਜਿਹੜੀਆਂ ਲੁੱਟ ਕੇ ਲੈ ਕੇ ਜਾਂਦਾ ਰਿਹਾ, ਜਦੋਂ ਉਹਨੂੰ ਅਸੀਂ ਰੋਕ ਕੇ ਧੀਆਂ ਭੈਣਾਂ ਸਿੰਘਾਂ ਨੇ ਘਰਾਂ ਤੱਕ ਪਹੁੰਚਾਈਆਂ, ਉਹ ਵੀ ਡੇ ਡਰੀਮ ਹੀ ਸੀ। ਕੁਝ ਮੁੱਠੀ ਭਰ ਸਿੰਘ ਜਿਹੜੇ ਆ ਉਹ ਹੱਲੇ ਕਰਕੇ ਅਬਦਾਲੀ ਦੀਆਂ ਵੱਡੀਆਂ ਫੌਜਾਂ ਤੇ ਜਿਹੜਾ ਉਸ ਤੋਂ ਬਾਅਦ ਹੌਲੀ ਹੌਲੀ ਮਿਸਲਾਂ ਆਈਆਂ, ਫਿਰ ਪੰਜਾਬ ਦੇ ਵਿੱਚ ਇੱਕ ਵੱਡਾ ਰਾਜ ਜਿਹੜਾ ਖੜਾ ਹੋਇਆ। ਹਾਂਜੀ, ਜਦੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਆ, ਸਿੰਘ ਕਹਿੰਦੇ ਹੁੰਦੇ ਸੀ ਕਿ ਇੱਟ ਨਾਲ ਇੱਟ ਖੜਕਾ ਦੇਾਂਗੇ ਸਰਹੰਦ ਦੀ, ਪਰ ਲੋਕ ਕਹਿੰਦੇ ਹੁੰਦੇ ਸੀ ਕਿ ਇਹ ਡੇ ਡਰੀਮਿੰਗ ਕਰਦੇ ਆ, ਇਹ ਝੱਲੇ ਆ, ਇਹ ਕਮਲੇ ਆ। ਦਿੱਲੀ ਦਰਬਾਰ ਦੇ ਮੁਕਾਬਲੇ ਦਾ ਜਿਹੜਾ ਉਹ ਸਰਹੰਦ ਦਾ ਰਾਜ ਇਹ ਕਿੱਦਾਂ ਮਿਟਾ ਦੇਣਗੇ। ਪਰ ਇਤਿਹਾਸ ਗਵਾਹ ਗੁਰੂ ਕਲਗੀਧਰ ਪਾਤਸ਼ਾਹ ਦੇ ਥਾਪੜੇ ਦੇ ਨਾਲ ਬੰਦਾ ਜਿਹੜਾ ਉਹ ਮਾਧੋਦਾਸ ਬੈਰਾਗੀ ਤੋਂ ਬਣਿਆ ਬਾਬਾ ਬੰਦਾ ਸਿੰਘ ਬਹਾਦਰ, ਕਿਵੇਂ ਉਹਨੇ ਪੰਜਾਬ ਦੇ ਲੋਕਾਂ ਨੂੰ ਨਾਲ ਲੈ ਕੇ ਰਾਤੋਂ ਰਾਤ ਸਰਹੰਦ ਜਿਹੜੀ ਆ ਉਹ ਸਫਾਈ ਹਸਤੀ ਤੋਂ ਮਿਟਾਤੀ ਸੀ। ਇਹ ਡੇ ਡਰੀਮਿੰਗ ਵਾਲੇ ਹੀ ਕਰ ਸਕਦੇ ਆ, ਨਾਈਟ ਡਰੀਮਿੰਗ ਵਾਲੇ ਨਹੀਂ ਕਰ ਸਕਦੇ। ਸੁੱਤੇ ਪਏ ਤਾਂ ਤੁਸੀਂ ਜਿੱਥੇ ਮਰਜ਼ੀ ਫਿਰੀ ਜਾਓ। ਸੋ ਇੱਕ ਕਾਲ ਹੈ ਜੀ, ਮੈਂ ਕਾਲ ਜ਼ਰੂਰ ਲੈਣੀ ਚਾਹਾਂਗਾ। ਗੋਪੀ ਜੀ ਆਪਾਂ ਕਾਲ ਕੱਟੀ ਗਈ ਜੀ ਤੁਹਾਡੀ, ਦੁਬਾਰਾ ਕਰ ਸਕਦੇ ਹੋ ਤੁਸੀਂ ਜੀ। ਕਾਲ ਕੱਟੀ ਗਈ ਤੁਹਾਡੀ, ਸੌਰੀ, ਤੁਸੀਂ ਦੁਬਾਰਾ ਕਰ ਲਿਓ। ਤੇ ਗੋਪੀ ਜੀ ਹੁਣ ਆਪਾਂ ਥੋੜੀ ਜਿਹੀ ਗੱਲ ਜਿਹੜੀ ਹੈ ਨਾ ਲੁਧਿਆਣਾ ਜਿਮਨੀ ਚੋਣ ਦੇ ਉੱਤੇ ਕਰਦੇ ਹਾਂ। ਜੇ ਅਸੀਂ ਮੁੱਦਿਆਂ ਤੇ ਜਾਣਾ ਹੋਵੇ ਪਾਰਟੀਕੂਲਰਲੀ ਉਸ ਲੁਧਿਆਣਾ ਰੀਜਨ ਦੇ, ਤੇ ਉਹ ਕਿਹੜੇ ਐਸੇ ਮੁੱਦੇ ਨੇ ਜਿਹੜੇ ਤੁਹਾਨੂੰ ਲੱਗਦਾ ਕਿ ਕਿਸੇ ਪਾਰਟੀ ਕੋਲ ਜਿਹੜੇ ਆ ਪਹਿਲਾਂ ਉਹ ਹੱਲ ਨਹੀਂ ਹੋਏ? ਪਹਿਲਾਂ ਤਾਂ ਮੁੱਦਿਆਂ ਬਾਰੇ ਦੱਸੋ, ਤੇ ਫਿਰ ਦੱਸੋ ਕਿ ਤੁਹਾਡੇ ਕੋਲ ਕੀ ਪਲਾਨ ਆ, ਤੁਸੀਂ ਕਿਵੇਂ ਉਹ ਜਿਹੜੀਆਂ ਗਰਾਊਂਡ ਦੇ ਉੱਤੇ ਰਿਐਲਿਟੀਜ਼ ਨੇ, ਕੋਈ ਦੁੱਖ ਤਕਲੀਫਾਂ ਨੇ ਜਾਂ ਜੋ ਰਿਕੁਆਇਰਮੈਂਟਸ ਨੇ ਉੱਥੇ ਰੋਜ਼ਮर्रा ਦੀ ਜ਼ਿੰਦਗੀ ਨੂੰ ਸਵਾਰਨ ਵਾਸਤੇ, ਉਹਨਾਂ ਲਈ ਤੁਸੀਂ ਕੀ ਕਰ ਸਕਦੇ ਹੋ? ਪਹਿਲਾਂ ਤਾਂ ਮੁੱਦੇ ਦੱਸੋ ਵੀ ਕਿਹੜੇ ਨੇ ਉੱਥੇ। ਦੇਖੋ ਜੀ, ਹਾਂਜੀ, ਲੁਧਿਆਣਾ ਦੇ ਵਿੱਚ ਬਹੁਤ ਸਾਰੇ ਮੁੱਦੇ ਹੈਗੇ ਜੀ। ਪਹਿਲਾ ਮੁੱਦਾ ਮੈਂ ਤੁਹਾਨੂੰ ਦੱਸ ਦੇਣਾ ਚਾਹਨਾ ਕਿ ਲੁਧਿਆਣਾ ਪੂਰੇ ਦੇ ਵਿੱਚ ਪੀਣ ਜੋਗਾ ਪਾਣੀ ਨਹੀਂ ਗਾ, ਸਾਫ਼ ਪਾਣੀ ਜੀ। ਮੈਂ ਉੱਥੇ ਲੁਧਿਆਣਾ ਦੇ ਮੇਅਰ ਬੀਬਾ ਮੇਅਰ ਸਾਹਿਬ ਜਿਹੜੇ ਹੈਗੇ ਆ ਉਹਨਾਂ ਨੂੰ ਤੇ ਹੋਰ ਉੱਥੇ ਨਿਗਮ ਕਮਿਸ਼ਨਰ ਨੂੰ ਕਈ ਵਾਰੀ ਬੇਨਤੀਆਂ ਕਰ ਚੁੱਕਾ। ਉਹਨਾਂ ਨੂੰ ਕਹਿ ਚੁੱਕਾ ਕਿ ਭਾਈ ਤੁਸੀਂ ਲੋਕਾਂ ਨੂੰ ਪੀਣ ਜੋਗਾ ਪਾਣੀ ਸਾਫ਼ ਮੁਹੱਈਆ ਕਰਾਓ, ਤੁਸੀਂ ਉਹਨਾਂ ਨੂੰ ਸਾਫ਼ ਪਾਣੀ ਕਿਉਂ ਨਹੀਂ ਮੁਹੱਈਆ ਕਰਾਉਂਦੇ? ਤੇ ਜਦੋਂ ਲੋਕ ਤੁਹਾਨੂੰ ਟੈਕਸ ਭਰਦੇ ਆ ਤੇ ਫਿਰ ਉਹ ਗੰਦਾ ਪਾਣੀ ਕਿਉਂ ਪੀਣ? ਉਹ ਕਹਿੰਦਾ ਜੀ ਇਹ ਪਾਣੀ ਤੇ ਸਾਫ਼ ਹੈ। ਮੈਂ ਕਿਹਾ ਸਾਫ਼ ਹੈ, ਕਿਸੇ ਨੂੰ ਇਹ ਪਤਾ ਨਹੀਂ ਗਾ ਕਿ ਰੋਪੜ ਦੇ ਕੋਲੋਂ ਨਾ 1 ਕਿਲੋਮੀਟਰ ਤੋਂ ਅੱਗੇ ਚਾਰ ਵੱਡੀਆਂ ਪਾਈਪਾਂ ਜੀ ਪਾਈਆਂ ਗਈਆਂ ਬੜੀ ਦੇਰ ਪਹਿਲਾਂ, ਮਤਲਬ ਕਿ ਤਕਰੀਬਨ ਗੱਲ ਨੂੰ 30 ਤੋਂ 32 ਸਾਲ ਹੋ ਗਏ ਆ। ਕਲੋਨੀਆਂ ਜਦੋਂ ਬਣਦੀਆਂ ਨਾ, ਉਹ ਫਟਾਫਟ ਵੱਡੀਆਂ ਪਾਈਪਾਂ ਪਾ ਕੇ ਬੋਰ ਕਰਦੇ ਆ, ਉਹ ਵਾਟਰ ਟ੍ਰੀਟਮੈਂਟ ਪਲਾਂਟ ਕੋਈ ਲਾਉਂਦੇ ਨਹੀਂ। ਜੋ ਹੈਗਾ ਹਕੀਕਤ, ਜੋ ਜ਼ਮੀਨੀ ਹਕੀਕਤ, ਰੋਪੜ ਦੇ ਵਿੱਚ ਪਾਈਪਾਂ ਪਾ ਕੇ ਦਰਾਹੇ ਨਹਿਰ ਤੋਂ ਸਰਹੰਦ ਨਹਿਰ ਦੇ ਨਾਲ, ਜਦੋਂ ਦਰਾਹੇ ਦੀ ਨਹਿਰ ਹੈ ਉਹ
ਜਿਹੜਾ ਆਊਟਰ ਹੈਗਾ ਉੱਥੋਂ ਤੱਕ ਆਉਂਦੀਆਂ ਕਿ ਲੁਧਿਆਣੇ ਦੇ ਲੋਕ ਪਿਛਲੇ 30 ਸਾਲ ਤੋਂ ਗੰਦਾ ਪਾਣੀ ਪੀ ਰਹੇ ਹੈ ਤੇ ਕਿਸੇ ਨੂੰ ਇਸ ਗੱਲ ਦਾ ਪਤਾ ਨਹੀਂ। ਮੈਂ 2-3 ਦਿਨ ਪਹਿਲਾਂ ਜਿਹੜੇ ਕਾਲੇ ਪਾਣੀ ਦਾ ਮੋਰਚਾ ਵਾਲਿਆਂ ਨੇ ਆਪਣੇ ਉੱਥੇ ਮੈਨੂੰ ਉਸ ਜਗ੍ਹਾ ਤੇ ਬੁਲਾਇਆ ਤੇ ਜਦੋਂ ਮੈਂ ਉਹਨਾਂ ਨੂੰ ਗੱਲ ਦੱਸੀ ਉਹ ਹੈਰਾਨ ਹੋ ਗਏ। ਉਹ ਕਹਿੰਦੇ ਸਾਡੀ ਨੌਲੇਜ ਦੇ ਵਿੱਚ ਅਸੀਂ ਇੰਨੀ ਪਾਣੀਆਂ ਦੀ ਆਵਾਜ਼ ਚੁੱਕੀ ਹੈ ਤੇ ਸਾਡੀ ਨੌਲੇਜ ਦੇ ਵਿੱਚ ਕਦੀ ਮੁੱਦਾ ਹੀ ਨਹੀਂ ਆਇਆ ਕਿ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਐਡਾ ਵੱਡਾ ਇਹ ਕੰਮ ਹੋਇਆ। ਦੂਜੀ ਗੱਲ ਜੀ, ਲੁਧਿਆਣੇ ਦੇ ਲੋਕ 30 ਸਾਲ ਤੋਂ ਜਿਹੜਾ ਗੰਦਾ ਪਾਣੀ ਪੀਂਦੇ ਪਏ ਆ, ਜਿਹਦੇ ਵਿੱਚ ਵੇਸਟ ਦਾ ਪਾਣੀ ਹੈ, ਲੈਟਰਿੰਗਾਂ ਦਾ ਸੀਵਰੇਜ ਦਾ ਪਾਣੀ ਹੈ, ਡਿਲੀਵਰੀ ਦਾ ਪਾਣੀ ਹੈ। ਫਿਰ ਉਹਦੇ ਨਾਲ ਦੀ ਨਾਲ ਜਿਹੜੇ ਲੁਧਿਆਣਾ ਦੀ ਫੈਕਟਰੀਆਂ ਦੇ ਵਿੱਚ 500 ਫੁੱਟ ਡੂੰਘੇ ਬੋਰ ਕੀਤੇ ਗਏ ਆ ਜੀ, 500 ਫੁੱਟ ਡੂੰਘੇ ਬੋਰ ਕਰਕੇ ਉਹਨੂੰ ਰੱਖਿਆ ਗਿਆ। ਉਹਦੇ ਵਿੱਚ ਕੈਮੀਕਲ, ਸਾਰਾ ਪਾਣੀ ਜਿਹੜਾ ਹੈਗਾ ਫੈਕਟਰੀਆਂ ਦਾ ਵੇਸਟ ਕੈਮੀਕਲ ਉੱਥੇ ਅੰਦਰ ਸੁੱਟਿਆ ਜਾਂਦਾ। ਉਹ ਵੇਸਟ ਕੈਮੀਕਲ ਉੱਥੇ ਜਦੋਂ ਅੰਦਰ ਸੁੱਟਿਆ ਜਾਂਦਾ ਤੇ ਉਹ ਉਬਲ ਕੇ ਬਾਹਰ ਆਇਆ ਤੇ ਗੈਸਪੁਰਾ ਦੇ ਵਿੱਚ ਲੁਧਿਆਣਾ ਦੇ ਵਿੱਚ ਕਈ ਮੌਤਾਂ ਹੋ ਗਈਆਂ। ਮੈਂ ਉਹਦੇ ਖਿਲਾਫ ਆਵਾਜ਼ ਚੁੱਕੀ ਤੇ ਪੋਲੂਸ਼ਨ ਕੰਟਰੋਲ ਬੋਰਡ ਨੂੰ ਰਿਪਰੈਜ਼ੈਂਟੇਸ਼ਨ ਦਿੱਤੀ, ਹਿਊਮਨ ਰਾਈਟਸ ਨੂੰ ਦਿੱਤੀ, ਪਰ ਉਹਦੇ ਉੱਤੇ ਕੋਈ ਵੀ ਮੁੱਢਲੀ ਕਾਰਵਾਈ ਅਮਲ ਦੇ ਵਿੱਚ ਨਹੀਂ ਲਿਆਂਦੀ ਗਈ। ਜੀ, ਲਾਅ ਐਂਡ ਆਰਡਰ ਦੀ ਸਥਿਤੀ ਇਹ ਹੈਗੀ ਹੈ ਕਿ ਜਿਹੜੇ ਕਾਲੀਆਂ ਦੀ ਸਰਕਾਰ ਦੇ ਵਿੱਚ ਵੀ ਉੱਚ ਅਹੁਦਿਆਂ ਤੇ ਵਿਰਾਜਮਾਨ ਸੀ, ਜਿਹੜੇ ਕਾਂਗਰਸ ਦੀ ਸਰਕਾਰ ਦੇ ਵਿੱਚ ਵੀ ਉੱਚ ਅਹੁਦਿਆਂ ਤੇ ਵਿਰਾਜਮਾਨ ਸੀ, ਉਹ ਅੱਜ ਆਮ ਆਦਮੀ ਪਾਰਟੀ, ਬਦਲਾਵ, ਝਾੜੂ, ਬੋਕਰ ਇਹਨਾਂ ਦੀ ਸਰਕਾਰ ਦੇ ਵਿੱਚ ਵੀ ਮੁੱਖ ਅਹੁਦਿਆਂ ਤੇ ਬਿਲਕੁਲ ਜ਼ਿਲ੍ਹਾ ਮੁਖੀ ਦੇ ਤੌਰ ਤੇ ਕੰਮ ਕਰ ਰਹੇ ਆ। ਉਹਦਾ ਕਾਰਨ ਹੈਗਾ ਕਿ ਉਹਨਾਂ ਨੂੰ ਇਹ ਭ੍ਰਸ਼ਟ ਨਿਜ਼ਾਮ ਨੂੰ ਚਲਾਉਣ ਦਾ ਵੱਲ ਆਉਂਦਾ, ਕਿ ਉਹਨਾਂ ਨੂੰ ਪਤਾ ਹੈ ਕਿ ਕਿੱਦਾਂ ਕਿਸੇ ਦੀ ਜੇਬ ਚੋਂ ਪੈਸੇ ਕਢਾਉਣੇ ਆ। ਕਹਿੰਦੇ ਆ ਹਰ ਸ਼ਾਖ पे उल्लू बैठा है, अंजामे गुलिस्ता क्या होगा। ਪਰ ਸਾਡਾ ਇੱਥੇ ਜੀਵਨੀ ਚੋਣ ਲੜਨ ਦਾ ਮਤਲਬ ਹੈਗਾ ਅਸੀਂ ਲੜੇ ਇੱਥੇ ਕਿਉਂਕਿ ਅਸੀਂ ਜਰਨੈਲਾਂ ਦੀ ਪਾਰਟੀ ਦੇ ਵਿੱਚੋਂ ਐ, ਅਸੀਂ ਆਪਣੀ ਹੋਂਦ ਤੋਂ ਮੁਨਕਰ ਨਹੀਂ ਹੋ ਸਕਦੇ। ਅਸੀਂ ਆਪਣਾ ਸਟੈਂਡ ਕਾਇਮ ਕੀਤਾ, ਰੱਖਿਆ। ਪਰ ਤੁਸੀਂ ਦੇਖੋ ਮੀਡੀਆ ਦੇ ਵਿੱਚ ਸਾਡੀ ਉਪਸਥਿਤੀ ਦਰਜ ਨਹੀਂ ਕੀਤੀ ਗਈ। ਮੀਡੀਆ ਸਾਨੂੰ ਨਾ ਪੰਜਾਬ ਦੇ ਮੀਡੀਆ ਨੇ ਤਰਜਮਾਨੀ ਦਿੱਤੀ, ਨਾ ਨੈਸ਼ਨਲ ਮੀਡੀਆ ਨੇ। ਮਤਲਬ ਕੀ ਹੈ, ਸਾਰੇ ਵਕਾਊ ਮੀਡੀਆ ਸੀ। ਇਹਨਾਂ ਨੇ ਇੱਕ ਵਾਰੀ ਵੀ, ਸਿਰਫ ਇੱਕ ਚੈਨਲ ਨੇ ਭੁੱਲ ਭੁਲੇਖੇ ਇੱਕ ਫੋਟੋ ਲਾਤੀ ਕਿ ਹਾਂਜੀ ਲੁਧਿਆਣਾ ਜੀਵਨੀ ਚੋਣਾਂ ਚ ਕੌਣ ਮਾਰੇਗਾ ਬਾਜੀ, ਅਕਾਲੀ ਦਲ ਦਾ ਥੱਲੇ ਚੋਣ ਨਿਸ਼ਾਨ ਨਹੀਂ ਲਾਇਆ। ਤੁਹਾਨੂੰ ਇਹ ਹੈਰਾਨੀ ਹੋਏਗੀ ਜਾਣ ਕੇ ਕਿ ਜਿਹੜੇ ਲੰਮੇ ਸਮੇਂ ਤੋਂ ਕੌਮ ਦੀ ਲੜਾਈ ਲੜ ਰਹੇ ਲੋਕ, ਮੈਂ ਤੇ ਚਲੋ ਹੁਣ ਆਇਆ, ਹੁਣ ਮੇਰਾ ਤੁਹਾਡੇ ਨਾਲ ਰਿਸ਼ਤਾ ਮੰਨ ਲਓ, ਮੈਂ ਤੁਹਾਨੂੰ 30 ਸਾਲ ਤੋਂ ਜਾਣਦਾ ਹਾਂ ਤੇ ਮੈਂ 30 ਸਾਲਾਂ ਦੇ ਵਿੱਚ ਤੁਹਾਡੇ ਨਾਲ ਕੋਈ ਚੰਗਾ ਵਰਤਾਰਾ ਨਾ ਕਰ ਸਕਾਂ, ਪਰ ਇਹ ਨਹੀਂ ਹੁੰਦਾ ਕਿ ਸਾਡੀ ਯਾਰੀ ਦੋਸਤੀ ਨੂੰ ਸਮਾਂ ਬਹੁਤ ਜ਼ਿਆਦਾ ਹੋਇਆ ਹੋਵੇ। ਹੋ ਸਕਦਾ ਕਿ ਘੱਟ ਸਮੇਂ ਦੇ ਵਿੱਚ ਵੀ ਅਸੀਂ ਇੱਕ ਦੂਜੇ ਨੂੰ ਜਾਣ ਕੇ ਤੇ ਬਹੁਤ ਲੰਬਾ ਕਾਰਜ ਕਰ ਦਈਏ। ਤੇ ਜਿਹੜੇ ਤੁਲਸੀਦਾਸ ਜੀ ਮਿਲੇ ਸੀ, ਉਹਨਾਂ ਨੇ ਇੱਕੋ ਮੁਲਾਕਾਤ ਕਰਕੇ ਰਾਮਚਰਿਤਮਾਨਸ ਲਿਖਤਾ ਸੀ। ਮਤਲਬ ਹੁੰਦਾ ਮੁਲਾਕਾਤਾਂ ਮੈਨੇ ਨਹੀਂ ਰੱਖਦੀਆਂ, ਮੈਨੇ ਰੱਖਦਾ ਕਿ ਅਸੀਂ ਇੱਕ ਦੂਸਰੇ ਨੂੰ ਸਮਝਦੇ ਕਿੱਦਾਂ। ਤੇ ਸੋ ਮੈਂ ਆਪਣੀ ਪਾਰਟੀ ਦੀ ਮੁੱਖ ਧਾਰਾ ਨੂੰ ਸਮਝਦੇ ਹੋਇਆ ਤੇ ਉਸ ਮੁੱਖ ਧਾਰਾ ਦੇ ਉੱਤੇ ਕਾਇਮ ਰਹਿ ਕੇ ਤੇ ਮੈਂ ਚੋਣ ਲੜੀ ਤੇ ਮੈਂ ਸਾਰਾ ਪ੍ਰਚਾਰ ਕੀਤਾ। ਪਰ ਲੁਧਿਆਣਾ ਮੀਡੀਆ ਦਾ ਸਾਨੂੰ ਕੋਈ ਸਾਥ ਨਹੀਂ ਮਿਲਿਆ। ਲੁਧਿਆਣਾ ਦੇ ਵਿੱਚ ਮੀਡੀਆ ਪੂਰੀ ਤਰ੍ਹਾਂ ਵਿਕਾਊ ਹੈ। ਪਰ ਅਸੀਂ ਜੇਕਰ ਅਕਾਲ ਪੁਰਖ ਮਿਹਰ ਕਰਦਾ ਮੇਰੇ ਤੇ, ਕਿਉਂਕਿ ਜਦੋਂ ਕਹਿੰਦੇ ਜਦੋਂ ਈਸ਼ਵਰ ਤੁਹਾਡੇ ਤੇ ਪ੍ਰਸੰਨ ਹੁੰਦਾ ਹੈ, ਉਹ ਤੁਹਾਨੂੰ ਬ੍ਰਹਮ ਬਣਾ ਦਿੰਦਾ। ਯਾਨੀ ਕਿ ਤੁਸੀਂ ਕਿਸੇ ਨੂੰ ਸ਼ੈਲਟਰ ਕਰਨ ਜੋਗੇ ਹੋ ਜਾਂਦੇ ਹੋ, ਤੁਸੀਂ ਸਮਰਥ ਹੋ ਜਾਂਦੇ ਹੋ। ਤੇ ਅੱਜ ਮੈਂ ਉਹ ਬੰਦਿਆਂ ਨਾਲ ਚੋਣਾਂ ਲੜੀਆਂ ਜਿਹੜੇ ਅੱਜ ਲੁਧਿਆਣਾ ਦੇ ਵਿੱਚ ਜ਼ੋਰ ਸ਼ੋਰ ਦੇ ਨਾਲ ਰੋਡ ਸ਼ੋਅ ਵੀ ਕਰ ਰਹੇ ਆ, ਸਾਰਾ ਕੁਝ ਕਰ ਰਹੇ ਆ। ਉਹ ਸ਼ਕਤੀ ਪ੍ਰਦਰਸ਼ਨ ਇਸ ਕਰਕੇ ਕਰ ਰਹੇ ਆ ਕਿਉਂਕਿ ਲੁਧਿਆਣਾ ਦੀ ਆਵਾਮ ਨੇ ਉਹਨਾਂ ਨੂੰ ਮੈਂਡੇਟ ਦਿੱਤਾ, ਪੰਜਾਬ ਦੀ ਆਵਾਮ ਨੇ ਮੈਂਡੇਟ ਦਿੱਤਾ। ਇੱਥੇ ਗਲਤੀਆਂ ਹੈਗੀਆਂ ਸੀ ਪੰਜਾਬ ਦੇ ਲੋਕਾਂ ਦੀਆਂ, ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਨਾ ਚੁਣਦਿਆਂ ਹੋਇਆਂ ਸ਼੍ਰੋਮਣੀ ਅਕਾਲੀ ਦਲ ਬਾਦਲਾਂ ਨੂੰ ਚੁਣਿਆ ਤੇ ਉਹਨਾਂ ਨੇ ਜੋ ਐਸਾ ਪੰਜਾਬ ਦਾ
ਪੱਠਾ ਬਿਠਾਇਆ ਕਿ ਉਹਨਾਂ ਦੇ ਹੱਥੋਂ ਸੱਤਾ ਖੁੱਸ ਗਈ, ਸੱਤਾ ਉਹਨਾਂ ਦੇ ਹੱਥੋਂ ਖੁੱਸ ਕੇ ਕਾਂਗਰਸੀਆਂ ਦੇ ਹੱਥਾਂ ਦੇ ਵਿੱਚ। ਫਿਰ ਲੋਕਾਂ ਨੇ ਰੀਜਨਲ ਪਾਰਟੀ ਦੇ ਉੱਤੇ ਟਰਸਟ ਨਹੀਂ ਕੀਤਾ, ਉਹਨਾਂ ਤੋਂ ਸੱਤਾ ਖੁੱਸ ਕੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਇਹਨਾਂ ਦਿੱਲੀ ਵਾਲਿਆਂ ਦੇ ਹੱਥ ਦੇ ਵਿੱਚ ਆ ਗਈ। ਤੇ ਸੋ ਮੇਰਾ ਯੁੱਧ ਦਿੱਲੀ ਦੇ ਵਿਰੁੱਧ ਹੈ। ਮੇਰਾ ਨਾਰਾ ਹੀ ਸੀ ਕਿ ਮੇਰਾ ਯੁੱਧ ਜੀ ਬਿਲਕੁਲ ਜੀ। ਇੱਕ WhatsApp ਤੇ ਮੈਸੇਜ ਆ। ਵੈਸੇ ਉਹ ਮੈਸੇਜ ਪੜਨ ਤੋਂ ਪਹਿਲਾਂ ਮੈਂ ਇੱਕ ਗੱਲ ਦੀ ਜ਼ਰੂਰ ਇੱਥੇ ਥੋੜੀ ਜਿਹੀ ਪ੍ਰੋੜਤਾ ਕਰਨੀ ਚਾਹੂੰਗਾ। ਗੁਰਬਾਣੀ ਦਾ ਫਰਮਾਨ ਹੈ ਕਿ ਪਹਿਲਾ ਪਾਣੀ ਜੀਓ ਹੈ, ਜਿਤ ਹਰਿਆ ਸਭ ਕੋਏ। ਆਪਾਂ ਸਾਰੇ ਜਾਣਦੇ ਹਾਂ, ਕੱਲਾ ਧਰਤੀ ਤੇ ਹੀ ਨਹੀਂ, ਇਸ ਸਾਰੇ ਬ੍ਰਹਿਮੰਡ ਦੇ ਵਿੱਚ ਜੇ ਜੀਵ ਪਹਿਲਾ, ਜੀਵਨ ਦੀ ਪਹਿਲੀ ਆਸ ਹੁੰਦੀ ਹੈ ਤਾਂ ਉਹ ਪਾਣੀ ਤੋਂ ਹੁੰਦੀ ਹੈ। ਔਰ ਤੁਸੀਂ ਪ੍ਰਮੁੱਖਤਾ ਦੇ ਨਾਲ ਪਾਣੀ ਦਾ ਮੁੱਦਾ ਜਿਹੜਾ ਲਿਆ, ਸੋ ਇਹ ਵੀ ਐਪਰੀਸ਼ੀਏਟ ਕਰਨ ਵਾਲੀ ਗੱਲ ਆ, ਕਿਉਂਕਿ ਇਹ ਬਹੁਤਿਆਂ ਨੂੰ ਇਹ ਲੱਗਦਾ ਹੁੰਦਾ ਕਿ ਇਕੱਲੇ ਖਾਲਿਸਤਾਨ ਦੇ ਹੀ ਨਾਰੇ ਮਾਰਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਾਂ ਕੋਈ ਰਾਹ ਤੁਰਿਆ ਜਾਂ ਮੁੱਦਿਆਂ ਨੂੰ ਤੁਸੀਂ ਦੇਖੋ। ਬਿਨ ਜਲ ਪਿਆਸ ਨਾ ਜਾਏ। ਜੀ ਬਿਲਕੁਲ। ਇਹ ਹੁਣ ਦੇਖੋ ਤੁਸੀਂ ਵੀ ਇਹ ਕਿੰਨਾ ਗੰਭੀਰ ਮਸਲਾ। ਹੁਣ ਉਸ ਧਰਤੀ ਦੇ ਵਿੱਚ ਜਿਹੜਾ ਗੋਪੀ ਉਹਨਾਂ ਨੇ ਦੱਸਿਆ ਕਿ 500 ਫੁੱਟ ਡੂੰਘੇ ਬੋਰ ਕਰਕੇ ਉੱਥੇ ਉਹ ਜਿਹੜਾ ਗੰਦਾ ਕੈਮੀਕਲ ਵਾਲਾ ਪਾਣੀ ਆ ਉਹ ਭਰਿਆ ਜਾ ਰਿਹਾ ਧਰਤੀ ਦੇ ਵਿੱਚ। ਉਹਦੇ ਵਿੱਚ ਜਿਹੜੀ ਵੀ ਪੈਦਾਵਾਰ ਹੋਊਗੀ ਉਸ ਪਾਣੀ ਤੋਂ, ਜਾਂ ਜਿਹੜੇ ਵੀ ਪੀਣ ਲਈ ਉਸ ਪਾਣੀ ਨੂੰ ਜਿੰਨਾ ਮਰਜ਼ੀ ਫਿਲਟਰ ਕਰੀ ਜਾਓ ਤੁਸੀਂ, ਜਿਹਦੇ ਚ ਇੱਕ ਵਾਰੀ ਕੈਮੀਕਲ ਰਲ ਗਿਆ, ਉਹਨੂੰ ਤੁਸੀਂ ਕਿਵੇਂ ਜਿਹੜਾ ਉਹ ਠੀਕ ਕਰ ਲਓਗੇ। ਤੇ ਉਹ ਫਿਰ ਬਿਮਾਰੀਆਂ ਜਿਹੜੀਆਂ ਫੈਲਦੀਆਂ। ਇਸੇ ਕਰਕੇ ਜਿਹੜਾ ਮਾਲਵਾ ਉਹ ਕੈਂਸਰ ਬੈਲਟ ਬਣਿਆ ਹੋਇਆ, ਰੇਹਾਂ ਸਪਰੇਆਂ ਕਰਕੇ, ਫੈਕਟਰੀਆਂ ਦੇ ਪੋਲੂਸ਼ਨ ਕਰਕੇ ਪਾਣੀ ਸਾਰਾ। ਔਰ ਇਹ ਗੱਲ ਜ਼ਰੂਰ ਇੱਥੇ ਦੱਸੀਏ ਕਿ ਜਿਹੜਾ ਜਦੋਂ ਕੈਂਸਰ ਹੁੰਦਾ ਉਹ ਇਹ ਦੇਖ ਕੇ ਨਹੀਂ ਹੁੰਦਾ ਕਿ ਕਿਹੜਾ ਬੰਦਾ ਖਾਲਿਸਤਾਨ ਦਾ ਸਪੋਰਟਰ ਆ, ਕਿਹੜਾ ਬੰਦਾ ਹਿੰਦੂ ਰਾਸ਼ਟਰ ਦਾ ਸਪੋਰਟਰ ਆ, ਕਿਹੜਾ ਬੰਦਾ ਜਿਹੜਾ ਹੈਗਾ ਉਹ ਬਿਹਾਰ ਤੋਂ ਆਇਆ, ਕਿਹੜਾ ਯੂਪੀ ਤੋਂ ਆਇਆ। ਪਾਣੀ ਜਿਹੜਾ ਉਹ ਸਾਰਿਆਂ ਦੀ ਜ਼ਿੰਦਗੀਆਂ ਦੇ ਵਿੱਚ ਜਿਹੜਾ ਇੱਕ ਨਰਕ ਲੈ ਕੇ ਆਉਂਦਾ ਜੇ ਗੰਦਾ ਪਾਣੀ ਹੋਵੇ ਤਾਂ। ਤੇ ਜੇ ਪਾਣੀ ਸ਼ੁੱਧ ਆ ਤਾਂ ਤੁਹਾਡਾ ਜੀਵਨ ਸ਼ੁੱਧ ਆ। ਸੋ ਅਸੀਂ ਐਪਰੀਸ਼ੀਏਟ ਕਰਦੇ ਹਾਂ ਤੁਹਾਡੇ ਇਸ ਮੁੱਦੇ ਲਈ। ਮੈਂ ਇੱਕ ਮੈਸੇਜ ਆ ਜੀ, ਇਹਨਾਂ ਦੇ ਆਖਰੀ 4 ਨੰਬਰ ਦੇ WhatsApp ਤੇ ਮੈਸੇਜ ਆ 8148, ਆਖਰੀ 4 ਨੰਬਰ ਨੇ। ਇਹ ਲਿਖਦੇ ਨੇ, ਸਰਬ ਸਾਂਝੇ ਅਕਾਲੀ ਦਲ ਦੀ ਮੀਟਿੰਗ ਸਰਦਾਰ ਰਣਵੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਲੁਧਿਆਣਾ ਪੱਛਮੀ ਤੋਂ ਜੋ ਵਿਧਾਨ ਸਭਾ ਸੀਟ ਦੇ ਇਲੈਕਸ਼ਨ ਹੋ ਰਹੀ ਹੈ, ਉਸ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਭਾਜੀ ਨਵਨੀਤ ਗੋਪੀ ਵੀਰ ਜੀ ਖਲੋਤੇ ਹਨ। ਅਸੀਂ ਸਮੂਹ ਧਾਰਮਿਕ ਜਥੇਬੰਦੀਆਂ, ਰਾਜਨੀਤਿਕ ਜਥੇਬੰਦੀਆਂ, ਨਿਹੰਗ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਅਤੇ ਸਮੂਹ ਲੁਧਿਆਣਾ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਵੀਰ ਜੀ ਨਵਨੀਤ ਗੋਪੀ ਜੀ ਨੂੰ ਆਪਣਾ ਇੱਕ ਵੋਟ ਪਾ ਕੇ ਸੱਚੇ ਸੁੱਚੇ ਪੰਥ ਅਤੇ ਸੱਚੇ ਸੁੱਚੇ ਆਦਮੀ ਨੂੰ ਵੋਟ ਪਾ ਕੇ ਕਾਮਯਾਬ ਕਰੋ। ਇਹ ਮੌਕਾ ਬਾਰ-ਬਾਰ ਨਹੀਂ ਆਉਣਾ। ਇਹ ਇਲੈਕਸ਼ਨ 2027 ਵਾਸਤੇ ਇੱਕ ਦਰਸ਼ਨ ਹੋਵੇਗਾ। ਅਸੀਂ ਫਿਰ ਬੇਨਤੀ ਕਰਦੇ ਹਾਂ ਕਿ ਹਰ ਜਿੱਤ ਹੁੰਦੀ ਰਹਿੰਦੀ ਹੈ, ਮਾਫ ਕਰਨਾ, ਇਹਨਾਂ ਨੇ ਹਰ ਜਿੱਤ ਲਿਖਿਆ, ਚਲੋ, ਪਰ ਆਪਣੀ ਹੋਂਦ ਅਣਖ ਨੂੰ ਬਚਾਉਣ ਵਾਸਤੇ ਵੋਟ ਪਾਇਓ ਅਤੇ ਹਿੰਦੂ ਸਿੱਖ ਦਾ ਜੋ ਪਾੜਾ ਇਹਨਾਂ ਰਾਜਨੀਤਿਕ ਪਾਰਟੀਆਂ ਨੇ ਵਧਾਇਆ ਹੈ ਉਸ ਨੂੰ ਦੂਰ ਕਰਿਓ। ਆਪ ਦੇ ਬਹੁਤ ਧੰਨਵਾਦੀ ਹੋਵਾਂਗੇ। ਸੋ ਬਹੁਤ ਧੰਨਵਾਦ ਜੀ ਮੈਸੇਜ ਕਰਨ ਲਈ। ਮੈਸੇਜ ਤੁਹਾਡਾ ਚਲਾ ਗਿਆ। ਔਰ ਇਸੇ ਤਰ੍ਹਾਂ ਥੋੜੇ ਜਿਹੇ ਮੈਸੇਜ ਮੈਂ ਹੋਰ ਪੜ੍ਹਨੇ ਚਾਹੁੰਦਾ ਜਿਹੜੇ ਆਪਣੇ YouTube ਤੇ ਚੱਲ ਰਹੇ ਨੇ। ਸੋ ਵਿਵੇਕ ਜੀ ਦਾ ਤਾਂ ਚਾਅ ਲੈ ਗਿਆ ਮੇਰਾ ਖਿਆਲ, ਉਸ ਤੋਂ ਬਾਅਦ ਜਿਨ੍ਹਾਂ ਨੇ ਮੈਸੇਜ ਕੀਤਾ। ਸੋ ਪ੍ਰਭਜੋਤ ਕਹਿ ਰਹੇ ਨੇ ਜੀ ਚੜ੍ਹਦੀ ਕਲਾ ਜੀ, ਬਿਲਕੁਲ ਜੀ, ਧੰਨਵਾਦ ਤੁਹਾਡਾ। ਜ਼ੈਨ ਅਲੀ ਨਦੀਮ ਲਾਹੌਰ ਪਾਕਿਸਤਾਨ, ਧੰਨਵਾਦ ਜੀ। ਗੁਰਭੇਜ ਸਿੰਘ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਂਡ ਜਿੰਮੀ ਗਿੱਲ ਜੀ, ਫ੍ਰੀ ਖਾਲਿਸਤਾਨ। ਬਿਲਕੁਲ ਜੀ, ਤੁਹਾਡੇ ਮੈਸੇਜਾਂ ਦਾ ਸਵਾਗਤ ਹੈ। ਪ੍ਰੋਗਰਾਮ ਨੂੰ ਤੁਸੀਂ ਸ਼ੇਅਰ ਵੀ ਜ਼ਰੂਰ ਕਰੋ। ਸੋ ਗੋਪੀ ਜੀ, ਇੱਕ ਤਾਂ ਪਾਣੀਆਂ ਦਾ ਤੁਸੀਂ ਦੱਸਿਆ ਮੁੱਦਾ ਹੋ ਗਿਆ। ਹੋਰ ਲੁਧਿਆਣੇ ਦੇ ਵਿੱਚ ਇੰਡਸਟਰੀ ਨਾਲ ਸੰਬੰਧਿਤ ਕੋਈ ਹੋਰ ਐਸਾ ਹੈ ਮੁੱਦਾ ਹੋਵੇ, ਜਿਵੇਂ ਕੋਈ ਹੌਜਰੀ ਦੀ ਆ ਜਾਂ ਹੋਰ ਇੰਡਸਟਰੀ ਦੀ ਡਿਵੈਲਪਮੈਂਟ ਆ ਉਹਦੇ ਨਾਲ ਜੀ? ਮੈਂ ਇੱਕ ਇੰਡਸਟਰੀ ਦੀ ਡਿਵੈਲਪਮੈਂਟ ਵਾਸਤੇ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਵੇਂ ਵਪਾਰ ਖੋਲ੍ਹਣ ਵਾਸਤੇ ਹੁਣ ਜਦੋਂ ਸਾਡਾ ਕੋਈ ਨੁਮਾਇੰਦਾ ਹੋਏਗਾ, ਕਿਉਂਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਤੋਂ ਬਿਨਾਂ ਕਿਸੇ ਵੀ ਬੰਦੇ ਨੇ ਬਾਰਡਰ ਖੋਲ੍ਹਣ ਦੀ ਗੱਲ ਨਹੀਂ ਕਰਨੀ, ਕਿਉਂਕਿ ਜਿਹੜਾ ਗੱਲ ਕਰੇਗਾ ਉਹਨੂੰ ਇਹਨਾਂ ਨੇ ਗੱਦਾਰ ਕਹਿ ਕੇ ਬਿਠਾ ਦੇਣਾ, ਉਹਨੂੰ ਇਹਨਾਂ ਨੇ ਉਹਦਾ ਨੈਰੇਟਿਵ ਸਿਰਜ ਦੇਣਾ, ਇਹਨਾਂ ਨੇ ਉਹਨੂੰ ਮੂਰਖ ਬਣਾ ਦੇਣਾ। ਅਸੀਂ ਵਪਾਰ ਵਧਾਉਣ ਵਾਸਤੇ, ਕਿਉਂਕਿ ਪੰਜਾਬ ਦੇ ਵਿੱਚ ਜਦੋਂ ਆਪਰੇਸ਼ਨ ਸੰਦੂਰ ਹੋਇਆ ਉਸੇ ਟਾਈਮ ਹੀ ਪੰਜਾਬ ਦੇ ਵਿੱਚ ਕਾਰੋਬਾਰ ਬਿਲਕੁਲ ਠੱਪ ਪੈ ਗਿਆ, ਲੋਕਾਂ ਦੀਆਂ ਪੇਮੈਂਟਾਂ ਬੰਦ ਹੋ ਗਈਆਂ।
ਮੈਂ ਖੁਦ ਵਪਾਰੀ ਹਾਂ, ਮੇਰਾ ਕ੍ਰਿਸਟਲ ਦਾ ਕੰਮ ਹੈਗਾ, ਮੈਂ ਕ੍ਰਿਸਟਲਸ ਦੇ ਵਿੱਚ ਡੀਲ ਕਰਦਾ ਹੈਗਾ। ਜਿਹੜੇ ਵੱਡੇ ਵੱਡੇ ਐਮੀਥੀਸਟ ਹੈਗੇ ਆ, ਨੈਚੁਰਲ ਜਿਓਡਸ ਹੈਗੇ ਆ, ਨੈਚੁਰਲ ਕ੍ਰਿਸਟਲਸ ਹੁੰਦੇ ਆ, ਇਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਮੈਂ ਡੀਲ ਕਰਦਾ ਹੈਗਾ। ਤੇ ਕਾਰੋਬਾਰ ਦੀ ਸਥਿਤੀ ਇਹ ਹੋ ਗਈ ਕਿ ਲੁਧਿਆਣਾ ਜਿਹੜਾ ਮਾਨਚੈਸਟਰ ਮੰਨਿਆ ਜਾਂਦਾ ਪੰਜਾਬ ਦਾ, ਉਹਦੇ ਵਿੱਚ ਪੂਰੀ ਤਰ੍ਹਾਂ ਤਬਾਹੀ ਹੋ ਗਈ। ਸਾਡੇ ਵੈਸਟ ਹਲਕੇ ਦੇ ਵਿੱਚ ਕਾਂਗਰਸ ਸਰਕਾਰ ਦੇ ਘੁਟਾਲੇ ਦੇ ਸਮੇਂ ਦੀ ਸਭ ਤੋਂ ਵੱਡੀ ਗੱਲ ਹੈਗੀ ਸੀ ਕਿ ਇੱਕ ਕਾਂਗਰਸ ਸਰਕਾਰ ਨੇ ਸਿਟੀ ਸੈਂਟਰ ਇੱਕ ਘੁਟਾਲਾ ਕੀਤਾ ਸੀ। ਉਸ ਘੁਟਾਲੇ ਦਾ ਮੈਂ ਉਹ ਜਗ੍ਹਾ ਏਕੜਾਂ ਦੇ ਵਿੱਚ ਹੈਗੀ ਆ, ਮੈਂ ਉੱਥੇ ਗੱਲ ਕੀਤੀ ਕਿ ਇਹ ਲੰਮੇ ਸਮੇਂ ਤੋਂ, ਇਹ ਅੱਜ ਤੋਂ ਨਹੀਂ, 10 ਸਾਲ ਕਾਲੀ ਸਰਕਾਰ ਨੇ ਰਾਜ ਕੀਤਾ। ਕਾਲੀ ਸਰਕਾਰ ਤੋਂ ਬਾਅਦ ਫਿਰ ਕਾਂਗਰਸ ਆਈ। ਅੱਜ ਉਹ ਲੰਮੇ ਸਮੇਂ ਤੋਂ ਉਹ ਵੀਰਾਨ ਅੱਡਾ ਬਣ ਚੁੱਕੀ ਹੈ ਬਦਮਾਸ਼ਾਂ ਦਾ, ਚੋਰਾਂ ਦਾ, ਗੈਂਗਸਟਰਾਂ ਦਾ। ਕਈ ਏਕੜ ਭੂਮੀ ਹੈ ਵੀਰਾਨ ਸਿਟੀ ਸੈਂਟਰ। ਮੈਂ ਉਹਦੀ ਗੱਲ ਕੀਤੀ, ਮੈਂ ਹੀ ਗੱਲ ਕੀਤੀ, ਇੱਕੋ ਹੀ ਕੈਂਡੀਡੇਟ ਨੇ ਗੱਲ ਕੀਤੀ ਕਿ ਮੈਂ ਕਿਹਾ ਜੀ ਮੈਂ ਉੱਥੇ ਅਸੀਂ ਗਊਸ਼ਾਲਾ ਬਣਾਵਾਂਗੇ, ਅਵਾਰਾ ਗਾਈਆਂ ਜਿਹੜੀਆਂ ਸੜਕਾਂ ਤੇ ਰੁਲਦੀਆਂ ਫਿਰਦੀਆਂ, ਕਿਉਂਕਿ ਇਹਨਾਂ ਚੋਂ ਤੇ ਕਿਸੇ ਨੂੰ ਅੱਜ ਤੱਕ ਖਿਆਲ ਨਹੀਂ ਆਇਆ ਕਿ ਜਿਹੜਾ ਸਾਡਾ ਇਤਿਹਾਸ ਹੈਗਾ ਉਹਦੇ ਵਿੱਚ ਹਮੇਸ਼ਾ ਗਊ ਤੇ ਗਰੀਬ ਦੀ ਰੱਖਿਆ ਕਰਨੀ ਦੱਸਿਆ ਗਿਆ। ਇਹ ਮੈਨੂੰ ਇੱਕ ਬੰਦਾ ਦੱਸੇ ਕਿ ਜਦੋਂ ਕੰਗਨਾ ਰਣੌਤ ਦੇ ਮਾਮਲੇ 'ਚ, ਮੈਂ ਉਹਦੇ ਵਿਵੇਕ ਦੀ ਗੱਲ ਧਿਆਨ ਨਾਲ, ਜਦੋਂ ਕੰਗਨਾ ਰਣੌਤ ਦੇ ਮਾਮਲੇ, ਜਦੋਂ ਕੰਗਨਾ ਰਣੌਤ ਕਹਿੰਦੀ ਸੀ ਕਿ ਮੈਨੂੰ ਬੀਫ ਬਹੁਤ ਪਸੰਦ ਹੈ, ਉਦੋਂ ਇੱਕ ਵੀ ਬੰਦਾ ਬੋਲਿਆ ਨਹੀਂ। ਤੁਹਾਡਾ ਵੀਰ ਜਿਹੜਾ ਤੁਹਾਡੇ ਸਾਹਮਣੇ ਬੈਠਾ ਹੋਇਆ ਹੈ, ਇਹਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਯਾਚਿਕਾ ਦਾਇਰ ਕੀਤੀ, ਆਪਣੀ ਕ੍ਰਿਮੀਨਲ ਪਟੀਸ਼ਨ ਦਾਇਰ ਕੀਤੀ ਕਿ ਉੱਥੇ ਹਾਈ ਕੋਰਟ ਨੂੰ, ਆਨਰੇਬਲ ਹਾਈ ਕੋਰਟ ਨੂੰ ਰਿਕੁਐਸਟ ਕੀਤੀ ਕਿ ਇਹਦੀ ਜਿਹੜੀ ਇਹ ਇੱਕ ਅਭਿਨੇਤਰੀ ਹੈ, ਇਹ ਬਹੁਤ ਇਨਫਲੂਐਂਸਰਸ ਹੈਗੀ ਹੈ, ਤੇ ਇਸ ਕਰਕੇ ਇਹਦੀ ਜਾਂਚ ਹੈਗੀ ਆ, ਇਹ ਜਿਹੜੀ ਇਹਨੇ ਕਿਹਾ ਬੀਫ ਖਾਣਾ, ਤੇ ਇਹਦੀ ਜਾਂਚ ਜਿਹੜੀ ਹੈ ਹਾਈ ਕੋਰਟ ਆਪ ਦੀ ਸੁਪਰਵਿਜ਼ਨ ਚ ਕਰਾਵੇ ਕਿ ਇਹਨੇ ਇਹ ਬਿਆਨ ਕਿਉਂ ਦਿੱਤਾ। ਤੇ ਪਰ ਜਸਟਿਸ ਮਨੋਜ ਬਜਾਜ ਦੀ ਬੈਂਚ ਨੇ ਮੇਰੀ ਉਹ ਰਿਟ ਡਿਸਮਿਸ ਕੀਤੀ ਔਨ ਮੈਰਿਟਸ, ਤੇ ਇੱਕ ਵੀ ਚੈਨਲ ਨੇ ਉਹਨੂੰ ਕਵਰ ਨਹੀਂ ਕੀਤਾ, ਇੱਕ ਵੀ ਨਿਊਜ਼ ਚੈਨਲ ਇੰਡੀਆ ਦੇ ਇੱਕ ਵੀ ਨਿਊਜ਼ ਚੈਨਲ ਨੇ ਉਹਨੂੰ ਕਵਰ ਨਹੀਂ ਕੀਤਾ। ਤੇ ਪੂਰੇ ਦੇਸ਼ ਦੇ ਵਿੱਚ ਮੇਰੇ ਖਿਲਾਫ ਖਬਰਾਂ ਲੱਗੀਆਂ, ਚਾਹੇ ਉਹ ਮਲਿਆਲਮ ਸੀ, ਚਾਹੇ ਉਹ ਕੰਨੜ ਸੀ, ਚਾਹੇ ਉਹ ਤਮਿਲ ਸੀ, ਚਾਹੇ ਉਹ ਗੁਜਰਾਤੀ ਸੀ, ਚਾਹੇ ਉਹ ਇੰਗਲਿਸ਼ ਦਾ ਨਿਊਜ਼ਪੇਪਰ ਸੀ, ਚਾਹੇ मतलब कि पूरे देश ਦੇ ਮੀਡੀਆ ਦੇ ਵਿੱਚ ਖਬਰ ਲੱਗੀ कि कंगना को मिली बड़ी राहत, नवनीत गोपी की याचिका हुई खारिज। सो इन्ना होना चाहिए कि ਜਿਹੜੇ ਲੋਕ ਕਹਿੰਦੇ ਪਏ ਨਾ ਕਿ ਮੈਂ ਕੋਈ ਅੱਜ ਦਾ ਇਹ ਕੰਮ ਨਹੀਂ ਕਰ ਰਿਹਾਗਾ, ਤੇ ਮੈਂ ਲੰਮੇ ਸਮੇਂ ਤੋਂ, ਤੇ ਫਿਰ ਮੇਰੇ ਉਹੀ ਮੁੱਦੇ ਸੀ। ਮੈਂ ਕਿਹਾ ਸੀ ਕਿ ਅੱਜ AI ਦਾ ਯੁੱਗ ਹੈਗਾ, ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਯੁੱਗ ਹੈਗਾ, ਕਿ ਲੁਧਿਆਣੇ ਵਰਗੇ ਸ਼ਹਿਰ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਇੱਕ ਵੀ ਇੰਸਟੀਚਿਊਟ ਨਹੀਂ ਹੈਗਾ ਜੀ। ਤੇ ਮੈਂ ਕਿਹਾ ਉਹਦੇ ਲਈ ਅਸੀਂ ਇੰਸਟੀਚਿਊਟ ਬਣਾ ਕੇ ਦੇਵਾਂਗੇ। ਅਸੀਂ ਲੋਕਾਂ ਨੂੰ ਇੱਕ ਇਨਸਾਫ ਪਸੰਦ ਜਿਹੜਾ ਰਾਹ ਤੇ ਦੇਣਾ ਹੀ ਦੇਣਾ। ਇੱਕ ਅਸੀਂ 24/7 ਇੱਕ ਟੋਲ ਫ੍ਰੀ ਨੰਬਰ ਜਾਰੀ ਕਰਾਂਗੇ, ਕਿਉਂਕਿ ਜਿਹੜੇ ਸਾਡੇ ਨਾਲ ਜਰਨੈਲ ਹੈਗੇ ਆ, ਉਹ ਜਰਨੈਲਾਂ ਦਾ ਇਹ ਹੈਗਾ ਕਿ ਜਦੋਂ ਟੋਲ ਫ੍ਰੀ ਨੰਬਰ ਜਾਰੀ ਹੋ ਗਿਆ, ਅਸੀਂ ਅਜਿਹੇ ਨਿਜ਼ਾਮ ਦੀ ਗੱਲ ਨਹੀਂ ਕਰਦੇ ਜਿਹੜੇ ਨਿਜ਼ਾਮ ਦੀ ਗੱਲ ਇਹ ਕਰਦੇ ਆ, ਕਿਉਂਕਿ ਜਿਹੜੇ ਮੁਕਾਬਲਿਆਂ ਦੀ, ਜਿਹੜੇ ਝੂਠੇ ਪਰਚਿਆਂ ਦੀ ਗੱਲ ਕਰਦੇ ਆ, ਇਹਨਾਂ ਦਾ ਦਿਲ ਕਰਦਾ ਇਹ ਮੌਕੇ ਦੇ ਮੈਜਿਸਟ੍ਰੇਟ ਬੰਦੇ ਆ। ਪਹਿਲਾਂ ਇੱਕ ਪੀੜੀ ਮੁਕਾਬਲਿਆਂ ਨੇ ਖਾ ਲਈ, ਜਿਵੇਂ ਸਭ ਤੋਂ ਪਹਿਲਾਂ ਦੇਸ਼ ਦੀ ਇੱਕ ਪੀੜੀ ਵੰਡ ਨੇ ਖਾਧੀ, ਫਿਰ ਦੂਜੀ ਪੀੜੀ ਮੁਕਾਬਲਿਆਂ ਨੇ ਖਾ ਲਈ, ਤੇ ਤੀਜੀ ਪੀੜੀ ਝੂਠੇ ਪਰਚਿਆਂ ਨੇ ਖਾ ਲਈ, ਜਿਹੜੇ ਝੂਠੇ ਮੁਕੱਦਮੇ ਹੋਣੇ ਸ਼ੁਰੂ ਹੋ ਗਏ, ਤੇ ਚੌਥੀ ਪੀੜੀ ਅੱਜ ਅਸੀਂ ਜਿਹੜੀ ਹੈਗੀ ਹੈ ਉਹ ਨਸ਼ਿਆਂ ਦੀ ਗਰਤ ਦੇ ਵਿੱਚ ਚਲੀ ਗਈ। ਸੋ ਜਿਹੜੀ ਖੇਤਰੀ ਪਾਰਟੀ ਸੀ, ਉਹਦਾ ਕੰਮ ਹੈਗਾ ਸੀ ਕਿ ਸਾਰਾ ਕੰਮ ਸਹੀ ਕਰਦੀ। ਜੇਕਰ ਤੁਸੀਂ ਕਹਿੰਦੇ ਸੀ ਕਿ ਪੰਥ ਖਤਰੇ 'ਚ ਹੈ, ਸ਼੍ਰੋਮਣੀ ਅਕਾਲੀ ਦਲ ਬਾਦਲ ਕਹਿੰਦੀ ਸੀ ਕਿ ਪੰਥ ਖਤਰੇ 'ਚ ਹੈ, ਕਿ ਪੰਥ ਨੂੰ ਤੁਸੀਂ ਵੀ ਪਿਆਰ ਕਰਦੇ ਸੀ, ਪੰਥ ਨੂੰ ਮੈਂ ਵੀ ਪਿਆਰ ਕਰਦਾ ਸੀ, ਤੇ ਜਿੰਨੇ ਪੰਥ ਨੂੰ ਪਿਆਰ ਕਰਨ ਵਾਲੇ ਸਾਰੇ ਲੋਕਾਂ ਨੇ ਇਹਨਾਂ ਦੀ ਅਪੀਲ ਨੂੰ ਮੰਨਿਆ, ਇਹਨਾਂ ਨੂੰ ਵੋਟਾਂ ਪਾਈਆਂ। ਪਰ ਇਹਨਾਂ ਨੇ ਕੀ ਲਿਆਂਦਾ? ਇਹਨਾਂ ਨੇ SOI ਲਿਆਂਦੀ, ਇਹਨਾਂ ਨੇ ਗੈਂਗਸਟਰ ਰੇਤ ਆਪਣੇ
ਪੰਜਾਬ ਦਾ ਸਭ ਤੋਂ ਪਹਿਲਾ ਖਣਿਜ ਪਦਾਰਥ, ਸਭ ਤੋਂ ਪਹਿਲਾਂ ਮਾਈਨਿੰਗ ਇਹਨਾਂ ਨੇ ਸ਼ੁਰੂ ਕੀਤੀ। ਇਹਨਾਂ ਨੇ ਸਿਖਾਇਆ ਜੀ ਕਿ ਕਿੱਥੋਂ ਲੁੱਟ ਹੁੰਦੀ ਹੈ, ਟਰਾਂਸਪੋਰਟਾਂ ਦੇ ਇਹਨਾਂ ਨੇ। ਸੋ ਲੋਕਾਂ ਨੂੰ ਭੁੱਲਣਾ ਨਹੀਂ ਚਾਹੀਦਾ ਹੈਗਾ। ਮੈਂ ਜੀ ਜਿਹੜੀ ਗੱਲ ਕਰਦਾ, ਮੇਰੇ ਉਹ ਵਿਰੋਧੀ, ਮੈਂ ਉਹਨਾਂ ਖਿਲਾਫ ਇੱਕ ਵਾਰੀ ਵੀ ਨਹੀਂ ਬੋਲਿਆ ਕਿ ਮੈਂ ਉਹਨਾਂ ਨੂੰ ਕੁਝ ਨਹੀਂ ਕਿਹਾ। ਮੈਂ ਆਪਣੇ ਮੁੱਦਿਆਂ ਦੀ ਗੱਲ ਕੀਤੀ। ਇਹ ਤੇ ਜਦੋਂ ਮੈਂ ਅੱਜ ਤੁਹਾਡੇ ਸਾਹਮਣੇ ਬੈਠਾ ਹੋਇਆ ਤੇ ਮੈਂ ਆਪਣਾ ਮਨ ਹੌਲਾ ਕੀਤਾ ਕਿ ਪੰਜਾਬ ਦਾ ਉਜਾੜਾ ਕੱਲਾ ਇਹ ਕਾਂਗਰਸ ਵਰਗਿਆਂ ਨੇ ਜਾਂ ਬੀਜੇਪੀ ਨੇ ਨਹੀਂ ਕੀਤਾ। ਪੰਜਾਬ ਦਾ ਉਜਾੜਾ ਕਰਨ ਦੇ ਵਿੱਚ ਕੁਝ ਆਪਣਿਆਂ ਦਾ ਵੀ ਹੱਥ ਹੈਗਾ। ਜੀ ਜੀ ਬਿਲਕੁਲ ਜੀ। ਉਹਦੇ ਨਾਲ ਅਸੀਂ ਜੇਕਰ 97 ਦੇ ਵਿੱਚ ਕਮਿਸ਼ਨ ਬਣਾਇਆ ਹੁੰਦਾ। ਜੀ 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 ਕਰੋ ਪਲੀਜ਼। ਜੀ ਜੀ ਕਰੋ ਗੱਲ, ਤੁਸੀਂ ਗੱਲ ਪੂਰੀ ਕਰੋ ਫਿਰ ਮੈਂ ਕਰਦਾ। ਹਾਂਜੀ, ਮੈਂ ਕਹਿੰਦਾ ਸੀ ਕਿ ਜੇਕਰ 97 ਦੇ ਵਿੱਚ ਸਰਦਾਰ ਬਾਦਲ ਸਾਹਿਬ ਜਿਹੜਾ ਕਮਿਸ਼ਨ ਬਣਾਉਣ ਦੀ ਗੱਲ ਕਰਦੇ ਸੀ, ਜੇਕਰ ਇਹਨਾਂ ਨੇ ਕਮਿਸ਼ਨ ਬਣਾਤਾ ਹੁੰਦਾ, ਜਿਹੜਾ ਕੰਮ ਭਾਈ ਜਸਵੰਤ ਸਿੰਘ ਖਾਲੜਾ ਜੀ ਕਰਦੇ ਸੀ, ਠੀਕ ਹੈ ਜੀ, ਜੇਕਰ ਇਹਨਾਂ ਨੇ ਕਮਿਸ਼ਨ ਬਣਾਇਆ ਹੁੰਦਾ ਤੇ ਸਾਰੀ ਰਿਪੋਰਟਾਂ ਹੁੰਦੀਆਂ ਤੇ ਅੱਜ ਸਾਨੂੰ ਸਭ ਕੁਝ ਪਤਾ ਹੁੰਦਾ। ਇਹ ਜਿਹੜੇ ਇਹਨਾਂ ਨੇ ਪਾੜ ਪਾਤਾ ਨਾ, ਜਿਹੜਾ ਇੱਕ ਫਿਰਕਾ ਕਹਿੰਦਾ ਹੈਗਾ ਕਿ ਉਹ ਕਹਿੰਦੇ ਆ ਕਿ ਹਾਂਜੀ ਸਾਡੀ ਨਸਲਕੁਸ਼ੀ ਹੈ, ਹਿੰਦੂਆਂ ਦੀ ਬਹੁਤ ਹੋਈ ਹੈ, 35,000 ਹਿੰਦੂ ਮਾਰਿਆ ਗਿਆ। ਇਹ ਕਮਿਸ਼ਨ ਇਹਨਾਂ ਨੇ ਕਿਉਂ ਨਹੀਂ ਬਣਾਇਆ? ਬਾਦਲ ਸਾਹਿਬ ਨੇ ਇਹ ਕਿਉਂ ਇਹਨਾਂ ਨੇ ਭੰਬਲ ਭੂਸਾ ਪਾ ਕੇ ਰੱਖਿਆ? ਇਹਨਾਂ ਨੇ ਜੀ ਇਹਨਾਂ ਨੇ ਮੌਕਾ ਦਿੱਤਾ ਤਾਂ ਕਿ ਲੋਕ ਰਾਜਨੀਤੀ ਕਰਨ, ਇੱਕ ਦੂਜੇ ਦਾ ਗਲਾ ਫੜ ਲੈਣ, ਬਰਬਾਦ ਕਰ ਦੇਣ ਇੱਕ ਦੂਜੇ ਨੂੰ ਪੂਰੀ ਤਰ੍ਹਾਂ। ਉਹਨਾਂ ਨੂੰ ਮਤਲਬ ਕਿ ਐਸਾ ਇਹਨਾਂ ਨੇ ਅੱਗ ਲਾਈ, ਉਸ ਅੱਗ ਦੇ ਵਿੱਚੋਂ ਬਾਹਰ ਹੀ ਨਹੀਂ ਆ ਸਕੇ। ਤੇ ਜਿਹੜੇ ਬੰਦੇ ਸੁਮੇਧ ਸਿੰਘ ਸੈਣੀ ਵਰਗੇ ਸੀ, ਉਹਨਾਂ ਨੂੰ ਤਰੱਕੀਆਂ ਦੇ ਕੇ ਪੂਰੇ ਪੰਜਾਬ ਦੇ ਮੁਖੀ ਬਣਾਤਾ। ਸੋ ਮੈਂ ਆਪਣੀ ਗੱਲ ਕੰਪਲੀਟ ਕੀਤੀ ਹੈ, ਤੁਸੀਂ ਰੱਖ ਸਕਦੇ ਹੋ ਆਪਣੀ ਗੱਲ। ਹਾਂਜੀ ਬਿਲਕੁਲ। ਮੈਂ ਜਿਹੜੀ ਇਹ ਗੱਲ ਅਗਲੀ ਤੁਹਾਡੇ ਕੋਲ ਇਹ ਪੁੱਛਣੀ ਚਾਹੁੰਦਾ ਕਿ ਉਸ ਤੋਂ ਪਹਿਲਾਂ ਜਿੰਮੀ ਗਿੱਲ ਜੀ ਫ੍ਰੀ ਖਾਲਿਸਤਾਨ ਓਕੇ। ਹਾਂਜੀ ਸ਼ਾਇਦ ਮੈਂ ਮੈਸੇਜ ਪਹਿਲਾਂ ਪੜ੍ਹ ਲਿਆ ਸੀ, WhatsApp ਤੇ ਇੱਕ ਦੋ ਕਾਲਾਂ ਮਿਸ ਹੋਈਆਂ, ਉਹ ਰਿੰਗ ਇੱਕ ਦੋ ਕਰਕੇ ਹੁਣ ਪਤਾ ਨਹੀਂ ਉਧਰੋਂ ਕੱਟਿਆ ਜਾਂਦਾ ਜਾਂ ਇੱਧਰ ਕੀ ਪ੍ਰੋਬਲਮ ਆ, ਮੈਨੂੰ ਉਹਦੇ ਬਾਰੇ ਪਤਾ ਨਹੀਂ। ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ ਜੀ। ਸੋ ਗੋਪੀ ਜੀ, ਜਦੋਂ ਮੀਡੀਆ ਦੀ ਗੱਲ ਆਪਾਂ ਕਰਦੇ ਹਾਂ, ਆਪਣੇ ਵਿਸ਼ੇ ਦਾ ਵੈਸੇ ਇੱਕ ਇਹ ਹਿੱਸਾ ਵੀ ਸੀ, ਇਹਨੂੰ ਜ਼ਿਆਦਾ ਆਪਾਂ ਟੱਚ ਨਹੀਂ ਕੀਤਾ, ਕਿ ਮੀਡੀਆ ਦੀ ਗੱਲ ਤੁਸੀਂ ਕੀਤੀ ਆ ਕਿ ਇੱਕ ਮੀਡੀਆ ਪ੍ਰੈਜੈਂਟੇਸ਼ਨ ਦੇ ਵਿੱਚ ਤੁਹਾਨੂੰ ਜਿਹੜਾ ਉਹ ਸੱਦਾ ਪੱਤਰ ਮਿਲਿਆ, ਤੁਸੀਂ ਉੱਥੇ ਗਏ, ਤੁਸੀਂ ਗੱਲ 84 ਦੀ ਕੀਤੀ ਤੇ ਗੱਲ ਜਿਹੜੀ ਆ ਉਹ ਡਿਵਰਟ ਕਰ ਦਿੱਤੀ ਗਈ। ਉਸ ਤੋਂ ਬਾਅਦ ਤੁਹਾਨੂੰ ਕਿਸੇ ਮੀਡੀਆ ਦੇ ਵਿੱਚ ਕਵਰੇਜ ਆ ਜਿਹੜੀ ਬਣਦੀ ਹੈ ਐਜ਼ ਏ ਕੈਂਡੀਡੇਟ, ਉਹ ਨਹੀਂ ਮਿਲੀ। ਸੋ ਇਹ ਬੜੇ ਚੰਬੇ ਵਾਲੀ ਗੱਲ ਆ। ਤੁਸੀਂ ਥੋੜਾ ਜਿਹਾ ਜ਼ਰੂਰ ਇੱਕ ਦੋ ਮਿੰਟ ਦੇ ਵਿੱਚ ਦੱਸੋ ਕਿ ਇਹ ਕੀ ਕਾਰਨ ਹੈ ਮੀਡੀਆ ਜਿਹਨੂੰ ਲੋਕਤੰਤਰ ਦਾ ਚੌਥਾ ਥੰਮ ਮੰਨਿਆ ਜਾਂਦਾ, ਕਿ ਉਹ ਮੀਡੀਆ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਆਪਣੀ ਜਿਹੜੀ ਜ਼ਿੰਮੇਵਾਰੀ ਆ ਉਹ ਕਿੰਨੀ ਕੁ ਨਿਭਾ ਪਾ ਰਿਹਾ, ਤੇ ਜੇ ਨਹੀਂ ਨਿਭਾ ਪਾ ਰਿਹਾ। ਔਰ ਮੈਂ ਤੁਹਾਨੂੰ ਇੱਕ ਡਾਟਾ ਵੀ ਦੱਸ ਦਿੰਦਾ ਕਿ 180 ਮੁਲਕਾਂ ਦੀ ਲਿਸਟ ਹੈ UN ਦੇ ਵਿੱਚ ਮੀਡੀਆ ਫਰੀडम ਦੇ ਉੱਤੇ, 165ਵਾਂ ਨੰਬਰ ਆ ਜਿਹੜਾ ਉਹ ਉਹਦੇ ਚ ਇੰਡੀਅਨ ਮੀਡੀਆ ਦਾ। ਉਹਦੇ ਕੀ ਕਾਰਨ ਨੇ, ਕੀ ਸਮਝਦੇ ਹੋ? ਜਦੋਂ ਮੈਂ 84 ਦੀ ਗੱਲ ਕੀਤੀ ਤੇ ਮੈਨੂੰ ਉਸੇ ਵੇਲੇ ਟੋਕਤਾ ਗਿਆ। ਸਭ ਤੋਂ ਪਹਿਲੀ ਗੱਲ ਕਿ ਮੈਨੂੰ ਉੱਥੇ ਬੋਲਣ ਦੀ ਆਜ਼ਾਦੀ ਨਹੀਂ ਦਿੱਤੀ ਗਈ। ਮੈਨੂੰ ਉਸੇ ਵੇਲੇ ਉਹਨਾਂ ਨੇ ਟੋਕਤਾ ਕਿ ਕਹਿੰਦੇ ਤੁਸੀਂ 84 ਦੇ ਮੁੱਦੇ ਤੇ ਗੱਲ ਕਰੋਗੇ। ਤੁਸੀਂ ਦੇਖੋ ਕਿ ਉੱਥੇ ਉਸ ਤੋਂ ਪਹਿਲਾਂ ਲਿਵਿੰਗ ਇੰਡੀਆ ਨੇ ਸੇਮ ਉਸੇ ਚੈਨਲ ਨੇ ਲਿਵਿੰਗ ਇੰਡੀਆ ਨੇ 3 ਤਰੀਕ ਨੂੰ ਡਿਬੇਟ ਕੀਤੀ ਰੱਖ ਬਾਗ ਦੇ ਵਿੱਚ। ਆਈ ਥਿੰਕ ਸੋ 30 ਮਈ ਨੂੰ ਕੀਤੀ ਜਾਂ 3 ਨੂੰ ਕੀਤੀ, 3 ਜੂਨ ਨੂੰ, ਦੋਨਾਂ ਚੋਂ ਇੱਕ ਡੇਟ ਹੈਗੀ ਆ। ਉਸ ਡੇਟ ਉਹਦੇ ਵਿੱਚ ਬੀਜੇਪੀ ਦਾ ਪ੍ਰਵਕਤਾ ਜਿਹੜਾ, ਜਿਹਨੂੰ ਬੀਜੇਪੀ ਦਾ ਬੁਲਾਰਾ ਕਹਿ ਦਿੰਦੇ ਆ, ਉਹਨੇ ਚੀਕ ਕੇ, ਅੱਜ ਮੈਂ ਉਹਦੇ ਨਾਲ ਕੱਟ ਕੇ ਉਹ ਸੀਨ ਲਾ ਕੇ ਵੀਡੀਓ ਪਾਈ ਆ ਕਿ ਉਦੋਂ ਤੁਸੀਂ ਇਹਨੂੰ ਬੋਲਣ ਦੀ ਆਜ਼ਾਦੀ ਕਿਉਂ ਦਿੱਤੀ? ਉਹਨੇ ਬੰਦੂਰ ਦੀਆਂ ਚੀਕਾਂ ਮਾਰ ਕੇ ਵੋਟਾਂ ਮੰਗੀਆਂ। ਤੁਸੀਂ ਤੇ ਜਿਹੜਾ ਆਪਰੇਸ਼ਨ ਸਿੰਦੂਰ ਦੀ ਗੱਲ ਕੀਤੀ ਹੈ, ਤੁਸੀਂ ਤੇ ਬਦਲਾ ਲਿੱਤਾ ਹੈ 84 ਵੇਲੇ, ਤੇ ਤੁਸੀਂ ਜੈਨੋਸਾਈਡ ਕੀਤਾ, ਤੁਸੀਂ ਨਸਲਕੁਸ਼ੀ ਕੀਤੀ ਹੈ। ਤੁਸੀਂ ਉਸ ਗੱਲ ਤੋਂ ਕਿਉਂ ਭੱਜਦੇ ਹੋ? ਮੈਂ ਵੋਟਾਂ ਤੇ ਇੱਕ ਪਾਵਰ ਪੋਲਿਟਿਕਸ ਇੱਕ ਅਲੱਗ ਰਹਿ ਗਈ। ਜੇਕਰ ਮੈਂ ਆਪਣੇ ਪਿਛੋਕੜ ਨੂੰ ਭੁੱਲ ਕੇ, ਜੇਕਰ ਮੈਨੂੰ ਆਪਣਾ ਪਿਛੋਕੜ ਹੀ ਨਾ ਪਤਾ ਹੋਏਗਾ ਤੇ ਮੈਂ ਕੋਈ ਗੱਲ ਕਰਾਂਗਾ ਤੇ ਫਿਰ ਮੈਂ ਕਿੱਦਾਂ ਆਪਣੀ ਹੋਂਦ ਤੋਂ, ਫਿਰ ਤੇ ਮੈਂ ਮੁਨਕਰ ਹੋ ਗਿਆ। ਮੈਂ ਤੇ ਫਿਰ ਰਿਹਾ ਹੀ ਨਹੀਂ ਉਹਦੇ ਜੋਗਾ। ਮੈਂ 84 ਜਦੋਂ ਸਾਡੇ ਮੁਕੱਦਸ ਸਥਾਨ ਤੇ, ਮੈਂ ਉਸ ਇਲਾਕੇ ਦਾ ਜੰਮਿਆ ਹੋਇਆ,
ਸਾਡੇ ਘਰਾਂ ਦੇ ਉੱਤੇ ਮੋਰਚੇ ਲੱਗੇ ਆ। ਮੈਂ ਬਚਪਨ ਚੋਂ ਆਵਾਜ਼ਾਂ ਸੁਣੀਆਂ। ਮੈਂ ਬਾਬਾ ਬੋਤਾ ਸਿੰਘ ਜੀ ਸ਼ਹੀਦਾਂ ਦੇ ਸੇਵਾ ਕਰਦਾ ਰਿਹਾ ਤੇ ਜੀ ਮੈਂ ਉੱਥੇ ਵੀ ਜੋੜੇ ਘਰ ਦੀ ਬਾਬਾ ਸ਼ਹੀਦਾਂ ਤੇ ਸੇਵਾ ਕਰਦਾ ਰਿਹਾ ਤੇ ਪ੍ਰਮਾਤਮਾ ਨੇ ਮੇਰੇ ਅੰਦਰ ਐਸੇ ਕਰਕੇ ਕਿਤੇ ਨਾ ਕਿਤੇ ਇਹ ਸ਼ਕਤੀ ਬਖਸ਼ੀ ਸੀ ਤੇ ਅੱਜ ਮੈਂ ਇਸ ਪਲੇਟਫਾਰਮ ਤੇ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ। ਕਹਿੰਦੇ ਰਾਮ ਵਧਾਵੇ ਸੋ ਵਧੇ, ਬਲਕਰ ਵਧੇ ਨਾ ਕੋਏ। ਜੀ ਜੀ ਤੇ ਇਹ ਮੀਡੀਆ ਜਿਹੜਾ ਹੈਗਾ ਸਾਨੂੰ ਸਪੇਸ ਨਹੀਂ ਦਿੰਦਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਇਸ ਕਰਕੇ ਸਪੇਸ ਨਹੀਂ ਦਿੰਦਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੋਲੇ ਬਹੁਤ ਜ਼ਿਆਦਾ ਇੰਟੈਲੈਕਚੁਅਲ ਲੈਵਲ ਦੇ ਬੰਦੇ ਆ ਤੇ ਉਹਨਾਂ ਕੋਲੇ ਸਿਆਣੇ ਬੰਦੇ ਆ, ਪੰਜਾਬ ਪੱਖੀ ਗੱਲ ਕਰਨ ਵਾਲੇ ਬੰਦੇ ਆ, ਪਰ ਉਹ ਲੋਕਾਂ ਨੂੰ ਸਹੀ ਪਲੇਟਫਾਰਮ ਨਾ ਮਿਲਣ ਕਰਕੇ, ਉਹਨਾਂ ਦੀ ਸਹੀ ਗੱਲ ਨਾ ਪਹੁੰਚਣ ਕਰਕੇ ਅਸੀਂ ਸੱਤਾ ਵਿਹੀਨ ਹੋ ਗਏ ਆ। ਜੀ ਅਸਲ ਕਾਰਨ ਇਹ ਹੈਗਾ। ਸੋ ਮੈਂ ਇਸੇ ਚੀਜ਼ ਨੂੰ ਪੂਰਤੀ ਕੀਤੀ। ਹਾਂਜੀ ਜੀ ਜੀ ਬਿਲਕੁਲ, ਅਸੀਂ ਇੱਥੇ ਸੱਦਾ ਵੀ ਦੇਣਾ ਚਾਹਾਂਗੇ। ਤੁਹਾਡੇ ਜਿਹੜੀ ਗੱਲਬਾਤ ਆ ਇਹਦੇ ਵਿਚਾਰ ਤੁਹਾਡੇ ਜਿਹਦੇ ਪੱਖ 'ਚ ਨੇ ਜਾਂ ਵਿਰੋਧ 'ਚ ਨੇ, ਤੁਸੀਂ ਬਿਲਕੁਲ ਮੈਸੇਜ ਕਰਕੇ ਦਿਓ। ਔਰ ਅਸੀਂ ਆਪਣੇ ਵੱਲੋਂ ਸੱਦਾ ਵੀ ਦਿੰਦੇ ਹਾਂ ਕਿਸੇ ਵੀ ਹੋਰ ਪੋਲੀਟੀਕਲ ਪਾਰਟੀ ਦਾ ਨੁਮਾਇੰਦਾ ਜਿਹੜਾ ਜੇ ਆ ਕੇ ਇਸ ਗੱਲ ਦੇ ਉੱਤੇ ਕੋਈ ਗੱਲ ਕਰਨੀ ਚਾਹੁੰਦਾ ਜਾਂ ਡਿਬੇਟ ਕਰਨੀ ਚਾਹੁੰਦਾ, ਯੂ ਆਰ ਮੋਸਟ ਵੈਲਕਮ। ਅਸੀਂ ਤੁਹਾਨੂੰ ਵੀ ਪੂਰਾ ਟਾਈਮ ਦੇਵਾਂਗੇ। ਔਰ ਅਸੀਂ ਤੁਹਾਡੇ ਕੋਲੋਂ ਵੀ ਜਾਣਨਾ ਚਾਹਾਂਗੇ ਕਿ 17 ਸਾਲਾਂ ਦੇ ਵਿੱਚ ਹਜੇ ਤੱਕ ਜਿਹੜਾ ਨਹੀਂ ਹੋ ਸਕਿਆ ਉਹ ਤੁਸੀਂ ਕੀ ਕਰ ਦੋਗੇ ਗਾਂ ਕਿ ਪੰਜਾਬ ਖੁਸ਼ਹਾਲ ਹੋ ਜਾਏਗਾ। ਜਿਨ੍ਹਾਂ ਨੂੰ ਵੀ ਜਿਹੜੀ ਆਵਾਮ ਹੈ ਵੋਟਾਂ ਪਾ ਕੇ ਚੁਣਦੀ ਰਹੀ ਹੈ ਹੁਣ ਤੱਕ, ਖੁੱਲਾ ਸੱਦਾ ਤੁਸੀਂ ਆ ਕੇ ਦੱਸ ਸਕਦੇ ਹੋ ਕਿ ਤੁਹਾਡੇ ਕੋਲ ਕੀ ਪਲਾਨ ਆ ਕਿ ਜਿਹੜੀ ਗੱਲ ਪਿਛਲੇ 17-71 ਸਾਲਾਂ 'ਚ ਨਹੀਂ ਹੋਈ ਹੁਣ ਤੁਹਾਡੇ ਆਉਣ ਤੇ ਦੁਬਾਰਾ ਹੋ ਜਾਏਗੀ। ਤੁਸੀਂ ਜ਼ਰੂਰ ਆਪਣੀ ਗੱਲ ਜਿਹੜੀ ਆ ਉਹ ਰੱਖ ਸਕਦੇ ਆ। ਸੋ ਸਰਦਾਰ ਨਵਨੀਤ ਕੁਮਾਰ ਗੋਪੀ ਜੀ, ਆਖਰੀ ਮਿੰਟ ਦੇ ਵਿੱਚ ਤੁਸੀਂ ਆਪਣੇ ਹਲਕੇ ਦੇ ਵੋਟਰਸ ਨੂੰ ਤੇ NRKs ਨੂੰ ਤੇ NRPs ਨੂੰ ਕੀ ਜਿਹੜੀ ਆ ਅਪੀਲ ਕਰਨੀ ਚਾਹੋਗੇ? 1 ਮਿੰਟ ਦੇ ਵਿੱਚ ਫਿਰ ਆਪਾਂ ਇਜਾਜ਼ਤ ਚਾਹਾਂਗੇ। ਮੈਂ ਤੁਹਾਡੇ ਕੋਲੇ ਬਸ ਇਹੀ ਅਪੀਲ ਕਰਨਾ ਚਾਹੂੰਗਾ ਕਿ ਜਿਹੜੇ ਵੀ ਬੰਦੇ, ਜਿਹੜੇ ਵੀ ਭੈਣ ਭਰਾ ਕਿਤੇ ਵੀ ਬੈਠੇ ਹੋਏ ਆ, ਇੱਕ ਅਪੀਲ ਕਰਨੀ ਚਾਹੂੰਗਾ ਕਿ ਮੇਰਾ ਸੰਦੇਸ਼ ਅੱਗੇ ਲਾ ਦੇਣ ਕਿ ਜੇਕਰ ਤੁਸੀਂ ਆਪਣੀ ਮੱਤ ਦਾ ਦਾਨ ਦੇਣਾ ਹੈ, ਮੱਤ ਦਾ ਦਾਨ ਬੜਾ ਸੋਚ ਸਮਝ ਕੇ ਦਿੱਤਾ ਜਾਂਦਾ ਹੈਗਾ ਕਿ ਤੁਸੀਂ ਜਦੋਂ ਆਪਾਂ ਆਪਣੇ ਘਰੋਂ ਕਿਸੇ ਨੂੰ ਖੰਡ ਦੀ ਕੌਲੀ ਵੀ ਦਿੰਨੇ ਆ, ਆਪਣੇ ਘਰ ਕੋਈ ਰਿਸ਼ਤੇਦਾਰ ਆ ਜਾਵੇ, ਉਹਦੇ ਨਾਲ ਕੋਈ ਜਵਾਕ ਆ ਜਾਵੇ, ਬੱਚਾ ਆ ਜਾਵੇ, ਅਸੀਂ ਸੋਚਦੇ ਆ, ਅਸੀਂ ਘਰ ਸਲਾਹ ਕਰਦੇ ਆ ਇਹਨੂੰ 200 ਦੇ ਦਈਏ ਕਿ ਇਹਨੂੰ 500 ਦੇ ਦਈਏ ਕਿ ਇਹਨੂੰ ਕੋਈ ਚੀਜ਼ ਦੇ ਦਈਏ, ਪਰ ਅਸੀਂ ਆਪਣੀ ਮੱਤ ਦਾ ਦਾਨ ਦੇਣ ਲੱਗਿਆ ਇੱਕ ਵਾਰੀ ਵੀ ਨਹੀਂ ਸੋਚ ਕਿ ਸਾਡੀ ਮੱਤ ਦਾ ਦਾਨ ਲੈ ਕੇ ਅਗਲਾ 5 ਸਾਲ ਵਾਸਤੇ ਰਾਜ ਕਰੇਗਾ। ਸਾਡੇ ਸੂਬੇ ਦਾ ਉਹ ਕੋਈ ਵੀ ਫੈਸਲਾ ਲੈ ਸਕਦਾ, ਉਹ ਸਾਡੇ ਸੂਬੇ ਦੀ ਸੀਕ੍ਰੇਸੀ ਉਹ ਲੀਕ ਕਰ ਸਕਦਾ। ਸਾਡੇ ਸੂਬੇ ਦੇ ਖਣਿਜ ਪਦਾਰਥ ਕਿੱਥੇ ਪਏ ਆ, ਸਾਡੇ ਸੂਬੇ 'ਚ ਕਿਹੜੀਆਂ ਕਿਹੜੀਆਂ ਚੀਜ਼ਾਂ ਹੈਗੀਆਂ, ਜਦੋਂ ਆਊਟਸਾਈਡਰ ਲੋਕ ਉੱਥੇ ਆਣਗੇ ਤੇ ਉਹ ਸਾਡੇ ਸੂਬੇ ਦਾ ਬਹੁਤ ਜ਼ਿਆਦਾ ਵੱਡਾ ਨੁਕਸਾਨ ਹੋ ਜਾਏਗਾ। ਸੋ ਆਪਣੀ ਮੱਤ ਦਾ ਦਾਨ ਬਹੁਤ ਸੋਚ ਸਮਝ ਕੇ ਕਰਿਓ। ਤੁਸੀਂ ਇੱਕ ਵਾਰੀ ਆਪਣੀ ਮੱਤ ਦਾ ਦਾਨ ਕਰਨ ਲੱਗਿਆ ਆਪਣੀਆਂ ਅੱਖਾਂ ਬੰਦ ਕਰਕੇ ਸੋਚਿਓ ਕਿ ਤੁਹਾਡਾ ਮੱਤ ਦਾ ਦਾਨ ਕਿੱਥੇ ਜਾਣਾ ਚਾਹੀਦਾ ਹੈਗਾ। ਤੇ ਮੈਂ ਉਹਦੇ ਨਾਲ ਦੀ ਨਾਲ ਹੀ ਇੱਕ ਰਿਕੁਐਸਟ ਕਰੂੰਗਾ, ਤੁਸੀਂ ਹੋਰ ਕੁਛ ਨਾ ਕਰਿਆ ਕਰੋ। ਜਿਵੇਂ ਤੁਸੀਂ ਇਹਨਾਂ ਦਾ ਚੈਨਲ ਕਿ ਜਿਹੜੇ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਆ, ਉਹ ਕੰਮ ਅੱਜ ਕੋਈ NGO ਕਰ ਰਹੀਆਂ ਜਾਂ ਅਜਿਹੇ ਲੋਕ ਕਰ ਰਹੇ ਆ ਜਿਹੜੇ ਮਨੁੱਖ ਗੱਲਾਂ ਕਰਦੇ ਆ। ਤੇ ਜਿਹੜੇ ਮੈਂ ਹਿੰਦੂਆਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਜਿਹੜੇ ਤੁਸੀਂ ਹਮੇਸ਼ਾ ਇੱਕ ਗੱਲ ਕਰਦੇ ਹੈਗੇ ਹੋ ਕਿ ਤੁਸੀਂ ਉਸ ਪੰਜਾਬ ਦੇ ਵਿੱਚ ਰਹਿੰਦੇ ਹੋ ਜਿੱਥੇ ਹਮੇਸ਼ਾ ਲੋਕ 2 ਟਾਈਮ ਅਰਦਾਸ ਦੇ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆ। ਸੋ ਇੱਥੇ ਅਸੀਂ ਸੂਬੇ ਦੇ ਵਿੱਚ ਸੁਰੱਖਿਅਤ ਹੈ, ਸਾਡੀ ਮੁੱਛ ਉੱਚੀ ਹੈ ਤੇ ਉੱਚੀ ਰਹੇਗੀ। ਅਸੀਂ ਡੁੱਬਦੇ ਸੂਰਜ ਨੂੰ ਰੋਜ਼ ਇੱਕ ਸੁਨੇਹਾ ਲਾਉਂਦੇ ਆ। ਗੱਲਾਂ ਬਹੁਤ ਸੁਣੀਆਂ ਖਾਲਸੇ ਰਾਜ ਦੀਆਂ, ਅਸੀਂ ਹੁਣ ਉਹ ਖਾਲਸਾ ਰਾਜ ਦੇਖਣਾ ਚਾਹੁੰਦੇ ਆ। ਮੈਂ ਇਹਦੇ ਨਾਲ ਹੀ ਆਪਣੀ ਗੱਲ ਸਮਾਪਤ ਕਰਦਾ ਜੀ। ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਔਰ ਸਾਰੇ ਸਰੋਤਿਆਂ ਦਾ ਜਿਹੜੇ ਸਾਡੇ ਨਾਲ ਜੁੜੇ। ਸਮਾਜ ਦੀ ਥੋੜਾ ਜਿਹਾ ਜ਼ਿਆਦਾ ਲੈ ਗਏ ਕਿਉਂਕਿ ਗੱਲਬਾਤ ਬੜੀ ਅਹਿਮ ਚੱਲ ਰਹੀ ਸੀ ਗੋਪੀ ਜੀ ਦੇ ਨਾਲ। ਔਰ ਅਸੀਂ ਉਮੀਦ ਕਰਦੇ ਹਾਂ ਕਿ ਭਗਵਾਨ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖਣ ਔਰ ਇਸੇ ਤਰ੍ਹਾਂ ਇਹ ਪੰਜਾਬ ਦੀ ਸੇਵਾ ਕਰਦੇ ਰਹਿਣ। ਔਰ ਅਸੀਂ ਇਹਨਾਂ ਨੂੰ ਇਹਨਾਂ ਦੇ ਕੈਰੀਅਰ ਦੇ ਵਿੱਚ ਸ਼ੁਭ ਕਾਮਨਾਵਾਂ ਵੀ ਦਿੰਦੇ ਹਾਂ। ਔਰ ਇੱਕ ਗੱਲ ਜ਼ਰੂਰ ਅਸੀਂ ਗੋਪੀ ਜੀ ਕਹਿਣਾ ਚਾਹਾਂਗੇ ਕਿ ਤੁਹਾਡੇ ਜਜ਼ਬੇ ਨੂੰ ਸਲਾਮ ਹੈ, ਤੁਹਾਡੀ ਮਿਹਨਤ ਨੂੰ ਸਲਾਮ ਹੈ, ਕਿਉਂਕਿ
ਹਾਰ ਜਿੱਤ ਜਿਹੜੀ ਆ ਉਹ ਜ਼ਰੂਰੀ ਨਹੀਂ ਹੁੰਦੀ, ਹਾਲਾਤਾਂ ਦੇ ਖਿਲਾਫ ਖੜਨਾ ਜ਼ਰੂਰੀ ਹੁੰਦਾ। ਜਿਹੜੇ ਹਾਲਾਤ ਮਾਹੌਲ ਨੂੰ ਖਰਾਬ ਕਰ ਰਹੇ ਹੋਣ, ਸੂਬੇ ਨੂੰ ਖਰਾਬ ਕਰ ਰਹੇ ਹੋਣ, ਪ੍ਰੋਸਪੈਰਿਟੀ ਨੂੰ ਖਰਾਬ ਕਰ ਰਹੇ ਹੋਣ, ਜਾਂ ਮਨੁੱਖਤਾ ਦੇ ਲਈ ਚੈਲੰਜਿੰਗ ਹੋਣ, ਉਹਨਾਂ ਦੇ ਖਿਲਾਫ ਖੜਨਾ ਜ਼ਰੂਰੀ ਹੁੰਦਾ। ਤੁਸੀਂ ਖੜੇ ਹੋ, ਸਾਡਾ ਸਲੂਟ ਹੈ। ਔਰ ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਫੇਰ ਵੀ ਗੱਲਬਾਤ ਕਰਾਂਗੇ। ਸੋ 19 ਤਰੀਕ ਨੂੰ ਇਲੈਕਸ਼ਨ ਹੈ ਜੀ, ਤੁਸੀਂ ਜਰੂਰ ਨਵਨੀਤ ਕੁਮਾਰ ਗੋਪੀ ਉਹਨਾਂ ਨੇ ਆਪਣੀ ਗੱਲਬਾਤ ਦੱਸੀ ਆ। ਜੇ ਤੁਸੀਂ ਇਹਨਾਂ ਦੀਆਂ ਗੱਲਾਂ ਦੇ ਨਾਲ ਸਹਿਮਤ ਹੋ, ਇਹਨਾਂ ਦੇ ਇਰਾਦਿਆਂ ਦੇ ਨਾਲ ਸਹਿਮਤ ਹੋ, ਇਹਨਾਂ ਨੂੰ ਜਰੂਰ ਵੋਟ ਕਰੋ। ਤੇ ਜਾਂ ਤੁਸੀਂ ਕਿਸੇ ਹੋਰ ਕੈਂਡੀਡੇਟ ਨੂੰ ਚਾਹੁੰਦੇ ਹੋ ਕਿ ਸਾਡੇ ਪਲੇਟਫਾਰਮ ਤੇ ਆ ਕੇ ਆਪਣੀ ਗੱਲ ਰੱਖੇ, ਤੁਹਾਡਾ ਉਹ ਵੀ ਸਵਾਗਤ ਕਰਾਂਗੇ। ਸੋ ਇੱਥੇ ਹੀ ਆਪਣੇ ਸਰੋਤਿਆਂ ਕੋਲ ਲਵਾਂਗੇ ਇਜਾਜ਼ਤ। ਪ੍ਰੋਗਰਾਮ ਨੂੰ ਸ਼ੇਅਰ ਜਰੂਰ ਕਰੋ ਜੀ, ਤਾਂ ਕਿ ਵੱਧ ਤੋਂ ਵੱਧ ਜਿਹੜੀ ਆ ਇਹ ਸਰੋਤਿਆਂ ਦੇ ਦਰਸ਼ਕਾਂ ਤੱਕ ਗੱਲਬਾਤ ਪਹੁੰਚ ਸਕੇ। ਸੋ ਬਹੁਤ ਬਹੁਤ ਧੰਨਵਾਦ ਗੋਪੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।